ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨ ਜੀ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੇ ਗੱਲਬਾਤ ਤੋਂ ਬਾਅਦ ਤੁਸੀਂ ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਕਰ ਸਕੋਗੇ 4082725200 ਸਟੂਡੀਓ ਦਾ ਫੋਨ ਨੰਬਰ ਹੈ। ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਅਸ਼ਾਨਜੀਤ ਸਿੰਘ ਕਲੋਟੀ, ਜੁਬਾ ਸਿਟੀ, ਬਹਾਦਰ ਸਿੰਘ ਗਿੱਲ ਫੋਲਰ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੀ ਜਿਨ੍ਹਾਂ ਦਾ ਫੋਨ ਨੰਬਰ 4082722500, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤੇ ਜੀ ਗੱਲ ਕਰਦੇ ਹਾਂ ਅਕਾਲੀ ਦਲ ਦੀ। ਕਿਤੇ ਨਾ ਕਿਤੇ ਹੱਥ ਪੈਰ ਮਾਰ ਰਿਹਾ ਤੇ ਉਹਨਾਂ ਦੀ ਇੱਕ ਗੁਪਤ ਮੀਟਿੰਗ ਹੋਈ ਆ ਜਿਹੜੀ ਕਿ ਚਰਚਾ ਦੇ ਵਿੱਚ। ਬਿਲਕੁਲ ਜੀ, ਇਹ ਰਾਈਟ ਵਰਡ ਹੈ ਜੀ, ਹੱਥ ਪੈਰ ਜਿਹੜਾ ਉਹ ਮਾਰ ਰਿਹਾ। ਕਿਉਂਕਿ ਜਦੋਂ ਮੁਸੀਬਤ ਦੇ ਵਿੱਚ ਕੋਈ ਪਾਰਟੀ ਘਿਰਦੀ ਆ ਤਾਂ ਉਹਦੀ ਜਾਂ ਕੋਈ ਫੈਸਲਾ ਜਿਹੜਾ ਜੀ ਉਹ ਲੈਣਾ ਹੁੰਦਾ ਤੇ ਉਹਦੇ ਵਾਸਤੇ ਫਿਰ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੈ ਜੀ ਉਹ ਹੁੰਦੀ ਆ। ਕੋਰ ਕਮੇਟੀ ਦੀ ਮੀਟਿੰਗ ਨਹੀਂ ਸੱਦੀ ਜਾ ਰਹੀ। ਉਹ ਇਸ ਕਰਕੇ ਨਹੀਂ ਸੱਦੀ ਜਾ ਰਹੀ ਕਿ ਉਹਦੇ ਵਿੱਚ ਜੋ ਕੁਝ ਜਿਹੜਾ ਜੀ ਉਹ ਖਲਾਰਾ ਪੈ ਸਕਦਾ ਹੈ, ਉਹ ਕੱਲ ਨੂੰ ਰਹਿੰਦੀ ਖੂੰਦੀ ਖੇਡ ਵਿਗਾੜ ਸਕਦਾ ਹੈ ਅਕਾਲੀ ਦਲ ਬਾਦਲ ਦੀ, ਖਾਸ ਤੌਰ ਦੇ ਉੱਤੇ ਬਾਦਲ ਪਰਿਵਾਰ ਦੀ। ਇਹ ਸੰਕਟ ਜਿਹੜਾ ਮੌਜੂਦਾ ਆ, ਜਿੰਨਾ ਅਕਾਲੀ ਦਲ ਬਾਦਲ ਦੇ ਉੱਤੇ ਆ, ਉਹਦੇ ਤੋਂ ਕਿਤੇ ਜ਼ਿਆਦਾ ਇਹ ਬਾਦਲ ਪਰਿਵਾਰ ਦੇ ਉੱਤੇ ਜਿਹੜਾ ਜੀ ਉਹ ਸੰਕਟ ਹੈ, ਉਹਨਾਂ ਸ਼ਾਇਦ ਅਕਾਲੀ ਦਲ ਦੇ ਉੱਤੇ ਨਹੀਂ ਗਾ ਜਿੰਨਾ ਇਹ ਬਾਦਲ ਪਰਿਵਾਰ ਦੇ ਉੱਤੇ ਹੈ। ਹੁਣ ਕੀਤਾ ਕੀ ਗਿਆ ਕਿ ਇਸ ਸਭ ਕਾਸੇ ਦੇ ਵਿੱਚੋਂ ਨਿਕਲਿਆ ਕਿਵੇਂ ਜਾਵੇ। ਇੱਕ ਗੁਪਤ ਮੀਟਿੰਗ ਜਿਹੜੀ ਜੀ ਉਹ ਰੱਖੀ ਗਈ। ਇਹ ਆਖਿਆ ਗਿਆ ਕਿ ਸਿਕਿਉਰਿਟੀ ਜਿਹੜੀ ਆ ਜੀ ਉਹ ਸਾਰੀ ਛੱਡ ਕੇ ਇਕੱਲੇ ਆਇਓ। ਬਿਲਕੁਲ ਇਹਨੂੰ ਜਿਹੜਾ ਜੀ ਗੁਪਤ ਰੱਖਿਆ ਗਿਆ, ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ, ਕਿਸੇ ਨੂੰ ਭਿਣਕ ਨਹੀਂ ਜਿਹੜੀ ਜੀ ਉਹ ਪੈਣ ਦਿੱਤੀ। ਪਰ ਜਿਹੜੇ ਤੁਹਾਨੂੰ ਪਤਾ ਹੀ ਹੈ ਜੀ, ਅੰਦਰ ਇਹ ਕੁਝ ਸੂਤਰ ਇਸ ਤਰ੍ਹਾਂ ਦੇ ਹੈਗੇ ਜਿਹੜੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਜੀ ਉਹ ਬਾਹਰ ਵੀ ਕੱਢ ਦਿੰਦੇ ਆ। ਇਹ MLA ਫਲੈਟ ਜਿਹੜਾ ਸੈਕਟਰ 4 ਦੇ ਵਿੱਚ ਆ, ਉੱਥੇ ਮੀਟਿੰਗ ਰੱਖੀ ਗਈ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਜਗੀਰ ਕੌਰ, ਬਲਵਿੰਦਰ ਸਿੰਘ ਭੂੰਦੜ, ਚੀਮਾ, ਦਲਜੀਤ ਸਿੰਘ ਚੀਮਾ ਤੇ ਇੱਕ ਦਿੱਲੀ ਤੋਂ ਮਨਜਿੰਦਰ ਸਿੰਘ ਸਰਸਾ, ਇੰਨੇ ਕੁ ਜਿਹੜੇ ਸੀਗੇ ਜੀ ਇਹਦੇ ਇਸ ਮੀਟਿੰਗ ਦੇ ਵਿੱਚ ਆਏ। ਇਹਦੇ ਵਿੱਚ ਜਿਹੜੇ ਗੱਲ ਜਿਹੜੀ ਉਹ ਕੀਤੀ ਗਈ ਕਿ ਕੀਤਾ ਕੀ ਜਾਵੇ ਹੁਣ ਇਸ ਮੌਜੂਦਾ ਹਾਲਾਤ ਦੇ ਵਿੱਚੋਂ ਨਿਕਲਣ ਲਈ। ਇਹ ਵੀ ਜਿਹੜਾ ਜੀ ਕੀਤਾ ਗਿਆ ਕਿ ਅਕਾਲ ਤਖਤ ਤੇ ਪੇਸ਼ ਹੋ ਜਾਇਆ ਜਾਵੇ ਔਰ ਉੱਥੇ ਜਾ ਕੇ ਮੁਆਫ਼ੀ ਮੰਗ ਲਈ ਜਾਵੇ। ਮੁਆਫ਼ੀ ਕਿਹਦੇ ਤੋਂ ਮੰਗੀ ਜਾਵੇ? ਮੌਜੂਦਾ ਜਿਹੜੇ ਜਥੇਦਾਰ ਨੇ ਉਹ ਐਕਸੈਪਟ ਨਹੀਂ ਹੋਣੀ, ਉਹਦੀ ਜਗ੍ਹਾ ਦੇ ਉੱਤੇ ਕੋਈ ਨਵਾਂ ਜਥੇਦਾਰ ਲਾਇਆ ਜਾਵੇ, ਫਿਰ ਉਹ ਤੋਂ ਮਾਫ਼ੀ ਜਿਹੜੀ ਉਹ ਮੰਗ ਲਈ ਜਾਵੇ। ਗੱਲ ਫਿਰ ਇਹ ਚੱਲੀ ਕਿ ਮਾਫ਼ੀ ਮੰਗ ਲਈ, ਲੋਕਾਂ ਦੇ ਵਿੱਚ ਪਰਸੈਪਸ਼ਨ ਇਹ ਚੱਲ ਜੂਗੀ ਕਿ ਇਹ ਤਾਂ ਕਸੂਰਵਾਰ ਨੇ ਤਾਂ ਹੁਣ ਮਾਫ਼ੀਆਂ ਮੰਗਦੇ ਫਿਰਦੇ ਆ। ਇਹ ਉਲਟਾ ਜਿਹੜਾ ਜੀ ਉਹ ਪੈ ਜੂਗਾ। ਇਸ ਕਰਕੇ ਇਹ ਸਭ ਕਾਸੇ ਦੇ ਉੱਤੇ ਜਿਹੜਾ ਜੀ ਉਹ ਵਿਚਾਰ ਚਰਚਾ ਜਿਹੜਾ ਸੀ ਇਸ ਗੁਪਤ ਮੀਟਿੰਗ ਦੇ ਵਿੱਚ ਚੱਲਦਾ ਰਿਹਾ। ਇਹਦੇ ਨਾਲ ਇੱਕ ਤਾਂ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇਹਦੇ ਨਾਲ ਨਿਕਲ ਆਊਗਾ ਅਕਾਲੀ ਦਲ ਜਿਹੜਾ ਜੀ ਮੌਜੂਦਾ ਸਥਿਤੀ ਦੇ ਵਿੱਚ ਉਹ ਬੜਾ ਔਖਾ ਜੀ। ਕਿਉਂਕਿ ਜਿਹੜੇ ਇਕੱਠ ਬਰਗਾੜੀ ਦੇ ਵਿੱਚ 7 ਤਰੀਕ ਨੂੰ ਹੋਇਆ ਜਾਂ ਜਿਹੜਾ ਇਕੱਠ 14 ਤਰੀਕ ਨੂੰ ਮੁੜ ਕੇ ਜਿਹੜਾ ਜੀ ਉਹ ਹੋਇਆ, ਨਾ ਸਿਰਫ ਬਰਗਾੜੀ ਦੇ ਵਿੱਚ ਹੋਇਆ, 14 ਤਰੀਕ ਨੂੰ ਕੋਟਕਪੂਰੇ ਵੀ ਜਿਹੜਾ ਜੀ ਇਕੱਠ ਹੋਇਆ। ਥਾਂ ਥਾਂ ਦੇ ਉੱਤੇ ਇਕੱਠ ਜਿਹੜੇ ਹੋਏ, ਲੋਕਾਂ ਦੇ ਵਿੱਚ ਰੋਹ ਜਿਹੜਾ ਉਹ ਕੰਟੀਨਿਊਸ ਵੱਧਦਾ ਤੁਰਿਆ ਜਾਂਦਾ। ਇਸ ਕਰਕੇ ਫਿਕਰਮੰਦੀ ਤਾਂ ਉੱਥੇ ਜਿਹੜੀ ਹੈ ਕਿ ਅਕਾਲੀ ਦਲ ਦੇ ਜਿਹੜੇ ਪੈਰ ਸੀ ਉਹ ਉਖੜ ਗਏ ਸਿਆਸੀ ਤੌਰ ਦੇ ਉੱਤੇ। ਜਿਹੜਾ ਉਹਦਾ ਮੇਨ ਵੋਟ ਬੈਂਕ ਸੀ, ਪੰਥਕ ਵੋਟ ਬੈਂਕ, ਪੰਥ ਦੀ ਰਾਜਨੀਤੀ ਜਿਹੜੀ ਕਰਦੇ ਰਹੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਉਹ ਉਹਦੇ ਤੋਂ ਜਿਹੜਾ ਜੀ ਉਹ ਪਾਸੇ ਹੋ ਗਿਆ। ਉਹਨੂੰ ਹੁਣ ਵਾਪਸ ਲਿਆਉਣ ਦੇ ਵਾਸਤੇ ਜਿਹੜੇ ਜੀ ਉਹ ਯਤਨ ਜਾਰੀ ਆ। ਪਰ ਸਿਆਣੇ ਕਹਿੰਦੇ ਆ ਕਿ ਜਦੋਂ ਮਾੜਾ ਸਮਾਂ ਹੋਵੇ ਫਿਰ ਊਠ ਤੇ ਬੈਠੇ ਨੂੰ ਕੁੱਤਾ ਵੱਢ ਜਾਂਦਾ। ਤੋ ਜਿਹੜੀ ਰੱਸੀਆਂ ਦੇ ਸੱਪ ਜਿਹੜੇ ਆ ਉਹ ਬਣ ਜਾਂਦੇ ਆ। ਉਹ ਹਾਲਾਤ ਨੇ। ਜਿਹੜਾ ਸਟੈਪ ਅਕਾਲੀ ਦਲ ਲੈਂਦਾ ਉਹ ਉਹਦੇ ਉਲਟ ਜਾਂਦਾ। ਹੁਣ ਇਹਦੇ ਵਿੱਚ ਇਹ ਵੀ ਜਦੋਂ ਹੁਣ ਗੁਪਤ ਮੀਟਿੰਗ ਦੀ ਗੱਲ ਜਿਹੜੀ ਜੀ ਉਹ ਬਾਹਰ ਆ ਗਈ ਤੇ ਇਹ ਵੀ ਤਾਂ ਗੱਲ ਜਿਹੜੀ ਜੀ ਹੋਊਗੀ ਨਾ। ਬਾਕੀ ਜਿਹੜੇ ਕਹਿਣਗੇ ਕਿ ਤੁਸੀਂ ਅੰਦਰ ਖਾਤੇ 5-4 ਜਾਣੇ ਰਲ ਕੇ ਜਿਹੜਾ ਜੀ ਮੀਟਿੰਗਾਂ ਕਰੀ ਜਾਂਦੇ ਹੋ, ਸਾਨੂੰ ਤਾਂ ਸਾਦੇ ਨਹੀਂ। ਇਹਦੇ ਨਾਲ ਜਿਹੜਾ ਜੀ ਇਹ ਉਲਟ ਅਸਰ ਵੀ ਜਾਊਗਾ। ਦੂਜੀ ਗੱਲ ਕਿ ਕੀ ਅਕਾਲ ਤਖਤ ਦੇ ਉੱਤੇ ਪੇਸ਼ ਹੋਣਗੇ, ਕਿਹਦੇ ਮੂਹਰੇ ਜਿਹੜਾ ਜੀ ਉਹ ਪੇਸ਼ ਹੋਣਗੇ, ਇਹ ਵੀ ਸਵਾਲ ਜਿਹੜਾ ਜੀ ਉਹ ਵੱਡਾ ਉੱਭਰ ਕੇ ਸਾਹਮਣੇ ਆਊਗਾ। ਜੇ ਜਥੇਦਾਰ ਬਦਲ ਲੈਂਦੇ ਆ, ਉਸ ਜਥੇਦਾਰ ਦੇ ਸਾਹਮਣੇ ਜੇ ਇਹ ਪੇਸ਼ ਹੋ ਜਾਂਦੇ ਆ, ਫਿਰ ਸਵਾਲ ਇਹ ਉੱਠੂਗਾ ਕਿ ਕੀ ਉਹ ਲੋਕਾਂ ਦੇ ਵਿੱਚ ਐਕਸੈਪਟ ਹੋ ਜਾਊਗਾ। ਕਿਉਂਕਿ ਜੇ ਪੇਸ਼ ਹੋਣਗੇ ਤਾਂ ਇਸ ਸ਼ਰਤ ਤੇ ਹੀ ਪੇਸ਼ ਹੋਣਗੇ ਨਾ ਕਿ ਉੱਥੇ ਕੀਤਾ ਕੁਛ ਨਾ ਜਾਵੇ, ਮੁਆਫ਼ੀ ਜਿਹੜੀ ਹੈ ਜੀ ਉਹ ਦੇ ਦਿੱਤੀ ਜਾਵੇ।
ਤੋ ਇਸ ਕਰਕੇ ਜਿਹੜਾ ਜੀ ਇਹ ਸਵਾਲ ਜਿਹੜਾ ਜੀ ਉਹ ਵੱਡਾ ਬਣਿਆ ਹੋਇਆ। ਦੇਖਦੇ ਹਾਂ ਕਿ ਇਸ ਮਾਮਲੇ ਦੇ ਉੱਤੇ ਕੀ ਜਿਹੜਾ ਜੀ ਅਕਾਲੀ ਦਲ ਅਗਲਾ ਪੈਂਤੜਾ ਲੈਂਦਾ। ਪਰ ਇੰਨਾ ਜ਼ਰੂਰ ਹੈ, ਹਾਲਾਤ ਇਹ ਬਣ ਗਏ ਕਿ ਵੱਡੀਆਂ ਰੈਲੀਆਂ ਕਰਨ ਦੇ ਦਮਗਜੇ ਮਾਰਨ ਵਾਲੇ ਹੁਣ ਅੰਦਰ ਵੜ ਕੇ ਗੁਪਤ ਮੀਟਿੰਗਾਂ ਤੱਕ ਜਿਹੜਾ ਜੀ ਉਹ ਆ ਗਏ ਕਿ ਸਾਹਮਣੇ ਆ ਕੇ ਤਾਂ ਜਿਹੜੀ ਉਹ ਗੱਲ ਬਣ ਨਹੀਂ ਰਹੀ। ਰਿਐਲਿਟੀ ਇਹ ਵੀ ਜਿਹੜੀ ਜੀ ਉਹ ਦੱਸ ਰਹੀ ਆ ਕਿ ਪਟਿਆਲੇ ਦੇ ਵਿੱਚ ਹੋਈ ਜਿਹੜੀ ਰੈਲੀ ਆ, ਜਿੰਨਾ ਕੁ ਇਕੱਠ ਉਹਦੇ ਵਿੱਚ ਹੋਇਆ, ਉਹਨੇ ਕਿਤੇ ਨਾ ਕਿਤੇ ਵੱਡੀ ਫਿਕਰਮੰਦੀ ਜਿਹੜੀ ਆ ਜੀ ਉਹ ਲਾ ਦਿੱਤੀ ਆ ਅਕਾਲੀ ਦਲ ਬਾਦਲ ਨੂੰ। ਉਦੋਂ ਵੱਡੀ ਫਿਕਰਮੰਦੀ ਜਿਹੜੀ ਆ ਜੀ ਉਹ ਇਸ ਗੱਲ ਦੀ ਲੱਗ ਗਈ ਕਿ ਇੱਥੇ ਇਕੱਠ ਨਹੀਂ ਹੋਇਆ, ਬਰਗਾੜੀ ਦੇ ਵਿੱਚ ਆਪ ਮੁਹਾਰੇ ਲੋਕ ਜਿਹੜੇ ਸੀ ਉਹ ਲੱਖਾਂ ਦੀ ਗਿਣਤੀ 'ਚ ਪਹੁੰਚ ਗਏ। ਬਿਲਕੁਲ ਜੀ, ਬੰਦਾ ਕਿਤੇ ਕਈ ਵਾਰੀ ਹਾਲਾਤ ਇਹ ਬਣ ਗਏ ਕਿ ਆਪਣੇ ਪਰਛਾਵਾਂ ਤੋਂ ਹੀ ਡਰ ਲੱਗਣ ਲੱਗ ਪਿਆ ਇਹਨਾਂ ਨੂੰ। ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਆ। ਤੇ ਅੱਗੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਜੇ ਗੱਲ ਕਰੀਏ ਤਾਂ ਉਸਨੇ ਕਿਹਾ ਕਿ ਮੈਂ SIT ਜਿਹੜੀ ਬਣਾਈ ਆ ਉਸ ਦੇ ਵਿੱਚ ਦਖਲ ਨਹੀਂ ਦੇਵਾਂਗਾ। ਬਿਲਕੁਲ ਜੀ, ਐਕਚੁਅਲੀ ਜੇ ਇਹਦੇ ਮੈਂ ਅੱਗੇ ਵੀ ਟੈਕਨੀਕਲ ਸਾਰੀ ਗੱਲਾਂ ਦੱਸੀਆਂ ਸੀ ਕਿ ਜਿਹੜੇ ਦੋ ਮਾਮਲੇ ਅਦਾਲਤ ਦੇ ਵਿੱਚ ਹੈ, ਕਿਉਂਕਿ ਇੱਕ ਪਾਸੇ ਤਾਂ ਜਿਹੜੇ ਇੱਕ ਮੰਤਰੀ ਨੇ ਉਹ ਕੱਲ ਕਹਿੰਦੇ ਕਿ ਸਟੇ ਲੱਗਿਆ ਹੋਇਆ। ਇਹ ਲਫ਼ਜ਼ ਜਿਹੜਾ ਜੀ ਉਹ ਗਲਤ ਹੈ। ਸਟੇ ਕੋਈ ਨਹੀਂ ਹੈਗਾ ਜੀ ਇਸ ਮਾਮਲੇ ਦੇ ਉੱਤੇ, ਕੋਈ ਸਟੇ ਨਹੀਂਗਾ। ਜਦੋਂ ਮਾਮਲਾ ਤੁਸੀਂ ਪੁਲਿਸ ਅਫਸਰਾਂ ਦੇ ਖਿਲਾਫ ਜਿਹੜਾ ਪਹਿਲਾਂ ਅਣਪਛਾਤੀ ਪੁਲਿਸ ਦੇ ਉੱਤੇ ਸੀਗਾ, ਉਹਦੇ ਵਿੱਚ ਧਾਰਾ 307 ਸ਼ਾਮਲ ਜਿਹੜੀ ਜੀ ਉਹ ਕੀਤੀ ਗਈ। ਧਾਰਾ 307 ਇਰਾਦਾ ਕਤਲ। ਜਦੋਂ ਇਰਾਦਾ ਕਤਲ ਜਿਹੜਾ ਜੀ ਉਹ ਲੱਗ ਗਿਆ, ਹੁਣ ਇਹ ਵੀ ਪਤਾ ਲੱਗ ਰਿਹਾ ਕਿ ਜਿਹੜਾ ਮੇਨ SSP ਜਿਹਨੇ ਗੋਲੀ ਚਲਾਈ ਆ ਉਹਨੂੰ ਰਿਟਾਇਰਮੈਂਟ ਜਿਹੜੀ ਜੀ ਉਹ ਦੇ ਦਿੱਤੀ ਗਈ ਹੈ, ਔਰ ਉਹਨੂੰ ਸਾਰੇ ਜਿਹੜੇ ਬੈਨੀਫਿਟ ਉਹਦੇ ਰਿਟਾਇਰਮੈਂਟ ਦੇ ਬਣਦੇ ਆ ਉਹ ਵੀ ਦੇ ਦਿੱਤੇ ਗਏ ਆ ਚੁੱਪ ਕੀਤੇ। ਔਰ ਉਹ ਅਦਾਲਤ ਦੇ ਵਿੱਚ ਮੂਵ ਹੋਇਆ ਤੇ ਅਦਾਲਤ ਨੇ ਕਿਤੇ ਸਟੇ ਨਹੀਂ ਲਾਇਆ। ਔਰ ਜਦੋਂ ਜਿਹੜੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਹੋਰੀ ਜਿਹੜਾ ਜੀ ਅਦਾਲਤ ਦੇ ਵਿੱਚ ਗਏ, ਅਦਾਲਤ ਨੇ ਸਟੇ ਉੱਥੇ ਵੀ ਨਹੀਂ ਲਾਇਆ। ਉਹਨੇ ਇਹ ਗੱਲ ਜ਼ਰੂਰ ਕਹੀ ਕਿ ਜੇ ਫੌਜਦਾਰੀ ਕਿਸੇ ਕੇਸ ਦੇ ਵਿੱਚ ਸੁਮੇਧ ਸਿੰਘ ਸੈਣੀ ਹੋਰਾਂ ਦੀ ਅਰੈਸਟ ਦੀ ਜ਼ਰੂਰਤ ਪੈਂਦੀ ਆ ਤੇ ਉਹਨਾਂ ਨੂੰ 1 ਹਫ਼ਤੇ ਦਾ ਨੋਟਿਸ ਦਿੱਤਾ ਜਾਵੇ। ਇਹ ਸਟੇ ਨਹੀਂਗਾ। ਹੁਣ ਜਿਹੜਾ ਬਰਗਾੜੀ ਦੇ ਵਿੱਚ ਹੋਏ ਇਕੱਠ ਨੇ, 2 ਵਾਰੀ ਜਿਹੜਾ ਹੋਇਆ ਇਕੱਠ, ਉਹਨੇ ਮਜਬੂਰ ਤਾਂ ਕੀਤਾ ਜੀ। ਸਰਕਾਰ ਇਸ ਵੇਲੇ ਅੰਡਰ ਪ੍ਰੈਸ਼ਰ ਹੈ, ਔਰ ਅੰਡਰ ਪ੍ਰੈਸ਼ਰ ਤਾਂ ਹੈਗੀ ਆ, ਪਰ ਮੰਨਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ, ਕਾਰਵਾਈ ਦੇ ਅੱਗੋਂ ਤੋੜਨ ਵਾਸਤੇ ਤਿਆਰ ਨਹੀਂ। ਮੁੱਖ ਮੰਤਰੀ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਕਿ ਸਰਕਾਰ ਜਿਹੜੀ ਹੈ ਕਿ ਆਪਣੇ ਵਾਅਦੇ ਤੋਂ ਪਿੱਛੇ ਨਹੀਂ ਹਟੂਗੀ ਔਰ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ। ਉਹਨਾਂ ਨੇ ਕਿਹਾ ਕਿ ਇਹ ਵਿਰੋਧੀ ਧਿਰ ਦੀ ਤੇ ਜਿਹੜੀ ਹੈ ਸੱਤਾਧਾਰੀ ਧਿਰ ਆ ਉਹਦੇ MLAs ਦੀ ਮੰਗ ਸੀਗੀ ਕਿ CBI ਨੂੰ ਨਾ ਦਿਓ, ਅਸੀਂ CBI ਤੋਂ ਵਾਪਸ ਲੈ ਕੇ ਤੇ SIT ਜਿਹੜੀ ਬਣਾਤੀ। ਉਹ ਕਹਿੰਦੇ SIT ਬਣਾ ਕੇ ਇਹ ਨਹੀਂ ਹੁੰਦਾ ਕਿ ਉਹਨੂੰ ਪੁੱਛਿਆ ਜਾਵੇ ਕਿ ਇਹਦੇ ਵਿੱਚ ਕੀ ਪ੍ਰੋਗਰੈਸ ਹੈ, ਕਿੰਨਾ ਸਮਾਂ ਇਹਨੂੰ ਲੱਗੂਗਾ। ਸਮਾਂ ਵੱਧ ਨਹੀਂ ਕੀਤਾ ਜਾ ਸਕਦਾ, ਟਾਈਮ ਬੌਂਡ ਨਹੀਂ ਕੀਤਾ ਜਾ ਸਕਦਾ। ਉਹ ਕਹਿੰਦੇ SIT ਨੂੰ ਪੁੱਛਿਆ ਨਹੀਂ ਜਾ ਸਕਦਾ ਜੀ, ਉਹ ਆਪਣੇ ਤੌਰ ਦੇ ਉੱਤੇ ਹੀ ਹੁਣ ਇਹ ਸਾਰੀ ਕਾਰਵਾਈ ਜਿਹੜੀ ਜੀ ਉਹ ਕਰਨਗੇ। ਸਵਾਲ ਇੱਥੇ ਫਿਰ ਟੈਕਨੀਕਲੀ ਜਿਹੜਾ ਜੀ ਉੱਠ ਕੇ ਖੜਾ ਹੁੰਦਾ ਕਿ ਜਿਹੜਾ CM ਹੈ, ਮੋਸਟ ਪਾਵਰਫੁਲ ਅਹੁਦਾ ਹੈ, ਉਹ ਸਭ ਤੋਂ ਜ਼ਿਆਦਾ ਉਹ ਮਾਲਕ ਹੈ ਇੱਕ ਕਿਸਮ ਦੇ ਨਾਲ ਇੱਕ ਸੂਬੇ ਦਾ ਮਾਲਕ, ਇਨ ਦਾ ਸੈਂਸ ਕਿ ਉਹ ਕੁਝ ਵੀ ਜਿਹੜਾ ਜੀ ਕਿਸੇ ਨੂੰ ਵੀ ਪੁੱਛ ਸਕਦਾ। ਪੁਲਿਸ ਉਹਨਾਂ ਦੇ ਅੰਡਰ ਹੈ, ਗ੍ਰਹਿ ਮੰਤਰਾਲਾ ਮੁੱਖ ਮੰਤਰੀ ਸਾਹਿਬ ਕੋਲੇ ਆ। ਉਹ ਕਿਉਂ ਨਹੀਂ ਪੁੱਛ ਸਕਦੇ ਜੀ? ਸਵਾਲ ਇਹ ਹੈ ਕਿ ਕਿਉਂ ਨਹੀਂ ਪੁੱਛ ਸਕਦੇ? ਉਹ ਪੁੱਛ ਸਕਦੇ ਆ, ਉਹ ਟਾਈਮ ਬੌਂਡ ਕਰ ਸਕਦੇ ਆ ਕਿ ਇੰਨੇ ਸਮੇਂ ਦੇ ਵਿੱਚ ਜਿਹੜਾ ਜੀ ਉਹ ਕੀਤਾ ਜਾਵੇ। ਕੀਤਾ ਨਹੀਂ ਗਿਆ। ਹਾਂ, ਇੰਨਾ ਹੈ ਜੀ ਕਿ ਇਹਦੇ ਉੱਤੇ ਪ੍ਰੈਸ ਕਾਨਫਰੰਸ ਕਰਨ ਦੀ ਜ਼ਰੂਰਤ ਤਾਂ ਪੈਗੀ, ਕਿਉਂਕਿ ਲੋਕਾਂ ਦੇ ਅੰਦਰ ਰੋਹ ਵੱਧ ਰਿਹਾ। ਕਾਂਗਰਸ ਪਾਰਟੀ ਦੇ ਅੰਦਰ ਵੀ ਇਹ ਗੱਲ ਜਿਹੜੀ ਹੈ ਜੀ ਵੱਡੇ ਪੱਧਰ ਦੇ ਉੱਤੇ ਜਾ ਰਹੀ ਆ। ਉਹ ਫਿਕਰਮੰਦੀ ਜਿਹੜੀ ਆ ਮੁੱਖ ਮੰਤਰੀ ਸਾਹਿਬ ਪਹੁੰਚਾਈ ਗਈ ਆ ਉਹਨਾਂ ਤੱਕ ਜਿਹੜੇ ਕਾਂਗਰਸੀਆਂ ਨੇ ਕਿ ਜੇ ਅੱਜ ਇਹ ਰੋਹ ਬਾਦਲਾਂ ਦੇ ਖਿਲਾਫ ਜਾਂ ਅਕਾਲੀ ਦਲ ਦੇ ਖਿਲਾਫ ਜਿਹੜਾ ਜੀ ਉਹ ਦਿਸ ਰਿਹਾ, ਇਹ ਭੜਕੇ ਕਾਂਗਰਸ ਦੇ ਖਿਲਾਫ ਵੀ ਜਿਹੜਾ ਜੀ ਉਹ ਤੁਰ ਪਊਗਾ ਜੇ ਇਸ ਮਾਮਲੇ ਦੇ ਵਿੱਚ ਜ਼ਿਆਦਾ ਡਿਲੇ ਜਿਹੜਾ ਜੀ ਉਹ ਕੀਤਾ ਗਿਆ। ਹੁਣ ਵੇਖਦੇ ਆ ਜੀ ਕਿ ਅੱਗੋਂ ਇਹਨੂੰ ਜਿਹੜਾ ਜੀ ਸਟੈਪ ਜਿਹੜਾ ਜੀ ਉਹ ਲਿਆ ਜਾਂਦਾ। ਪਰ ਇੱਕ ਤਰੀਕੇ ਦੇ ਨਾਲ ਫਿਕਰਮੰਦੀ ਤਾਂ ਲੱਗੀ ਕਿ ਇਕੱਠ ਹੋ ਗਿਆ, ਹੁਣ ਉਹਦਾ ਜਵਾਬ ਦਿੱਤਾ ਜਾਵੇ। ਪਰ ਜਵਾਬ ਜਿਹੜਾ ਸੀਗਾ ਜੀ ਉਹੋ ਜਿਹਾ ਹੀ ਆ ਜਿਹੋ ਜਿਹਾ ਪਹਿਲਾਂ ਸੀਗਾ। ਇਹਦੇ ਵਿੱਚ ਕੋਈ ਬਹੁਤੀ ਵੱਡੀ ਤਬਦੀਲੀ ਨਜ਼ਰ ਨਹੀਂ ਆਈ। ਬਿਲਕੁਲ ਜੀ, ਜਿਹੜੇ ਰਾਜ ਕਰਕੇ ਚਲੇ ਗਏ ਆ ਫਿਕਰ ਉਹਨਾਂ ਨੂੰ ਵੀ ਆ, ਜਿਸ ਤਰ੍ਹਾਂ ਲੋਕ ਇਕੱਠੇ ਹੋਏ ਆ ਤੇ ਹੁਣ ਵਾਲਿਆਂ ਨੂੰ ਵੀ ਆ। ਤੇ ਇਸੇ ਤਰ੍ਹਾਂ ਜਿਹੜੇ ਚਲੇ ਗਏ ਆ ਉਹਨਾਂ ਦੀ ਗੱਲ ਕਰੀਏ, ਕਿਹਾ ਤਾਂ ਜਾਂਦਾ ਆ ਕਿ ਜਿੰਨੇ ਵੀ ਡੇਰੇਦਾਰ ਆ ਹਜੇ ਵੀ ਉਹਨਾਂ ਦੀ ਪਿੱਠ ਤੇ ਖੜੇ ਆ। ਇਸੇ ਤਰ੍ਹਾਂ ਕਿ ਧਾਰਮਿਕ ਸਮਾਗਮ ਸੀ ਸੰਤ ਹਜ਼ਾਰਾ ਸਿੰਘ ਨਿੱਕੋ ਘੁੰਮਣ ਵਾਲਿਆਂ ਦਾ, ਉੱਥੇ ਉਹਨਾਂ ਨੇ ਲੀਡਰਾਂ ਨੂੰ ਤਾਂ ਬੁਲਾ ਲਿਆ ਪਰ ਬੁਰੇ ਫਸੇ। ਦੇਖੋ, ਇੱਕ ਦਿਨ ਇੱਕ ਟਿੱਪਣੀ ਦੀ ਇੱਕ ਵਿਅਕਤੀ ਨੇ ਕੀਤੀ ਸੀ, ਕਿਸੇ ਜਗ੍ਹਾ ਨਿੱਜੀ ਬੈਠੇ ਸੀ। ਉਹ ਕਹਿੰਦਾ ਕਿ ਇਸ ਵੇਲੇ ਜਿੰਨੇ ਸਮੁੱਚੇ ਡੇਰੇ ਆ ਉਹ ਬਾਦਲ ਪਰਿਵਾਰ ਦੀ ਪਿੱਠ ਦੇ ਉੱਤੇ ਆ। ਉਹ ਉਹਨਾਂ ਦੇ ਕਹਿਣ ਦਾ ਮਤਲਬ ਜਿਹੜਾ ਜੀ ਵੋਟ ਬੈਂਕ ਸੀਗਾ।
ਕਿ ਉਹ ਵੋਟ ਬੈਂਕ ਉਹਨਾਂ ਦਾ ਕਿਤੇ ਨਹੀਂ ਗਿਆ। ਜੇ ਪੰਥਕ ਵੋਟ ਬੈਂਕ ਟੁੱਟਿਆ, ਦੂਸਰਾ ਜਿਹੜਾ ਵੋਟ ਬੈਂਕ ਹੈ ਉਹਨਾਂ ਦੇ ਆ ਕੇ ਪਿੱਠ ਦੇ ਉੱਤੇ ਜਿਹੜਾ ਜੀ ਉਹ ਖੜਾ ਹੋ ਗਿਆ। ਕਿੰਨੀ ਕੁ ਸੱਚਾਈ ਹੈ ਦੇਖੋ। ਇਹ ਅਸਲ ਦੇ ਵਿੱਚ ਤਾਂ ਦੱਸੇਗਾ ਜੀ ਕਿ ਵੋਟਾਂ ਜਦੋਂ ਆਉਣਗੀਆਂ, ਖਾਸ ਤੌਰ ਦੇ ਉੱਤੇ 19 ਵਾਲੀਆਂ ਜਿਹੜੀਆਂ ਜੀ ਲੋਕ ਸਭਾ ਦੀਆਂ ਵੋਟਾਂ, ਉਹਦੇ ਵਿੱਚ ਅਜੇ ਸਮਾਂ ਹੈ। ਪਰ ਇਹ ਇੱਕ ਡੇਰਾ ਜਿਹੜਾ ਜੀ ਪੈਂਦਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ, ਧਾਰੀਵਾਲ ਬਟਾਲਾ ਏਰੀਆ ਦੇ ਵਿੱਚ ਨਿੱਕੇ ਘੁੰਮਣਾ ਇਹ ਪਿੰਡ ਹੈ। ਉੱਥੇ ਜਿਹੜਾ ਬਾਬਾ ਹਜ਼ਾਰਾ ਸਿੰਘ ਹੁਰੀ ਜਿਹੜਾ ਜੀ ਉਹ ਹੋਏ ਆ, ਔਰ ਕਾਫੀ ਲੋਕ ਇਸ ਡੇਰੇ ਨੂੰ ਇੱਥੇ ਮੰਨਦੇ ਆ, ਔਰ ਮਾਝੇ ਦੀ ਸਿਆਸਤ ਦੇ ਵਿੱਚ ਇਹ ਰੋਲ ਵੀ ਇੱਕ ਡੇਰਾ ਜਿਹੜਾ ਜੀ ਉਹ ਨਿਭਾਉਂਦਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਰੀ ਲਗਾਤਾਰ ਇਸ ਡੇਰੇ ਦੇ ਵਿੱਚ ਜਿਹੜਾ ਜੀ ਉਹ ਜਾਂਦੇ ਰਹੇ ਆ ਪਿਛਲੇ ਸਮੇਂ ਦੇ ਦੌਰਾਨ। ਹੁਣ ਜਿਹੜਾ ਜੀ ਇਹ ਕੀਤਾ ਗਿਆ ਕਿ ਇੱਥੇ ਸਮਾਗਮ ਹੋ ਰਿਹਾ ਸੀਗਾ, ਇਹੀ ਜਿਹੜਾ ਜੀ ਬਾਬਾ ਹਜ਼ਾਰਾ ਸਿੰਘ ਹੋਰਾਂ ਦੀ ਬਰਸੀ ਦੇ ਮੌਕੇ ਦੇ ਉੱਤੇ ਬਹੁਤ ਦੀਵਾਨ ਜਿਹੜਾ ਜੀ ਵੱਡਾ ਭਰਿਆ ਹੋਇਆ ਸੀ। ਜਿਵੇਂ ਤੁਹਾਨੂੰ ਦੱਸਿਆ ਕਿ ਇਸ ਏਰੀਏ ਦੇ ਵਿੱਚ ਮਾਨਤਾ ਤਾਂ ਇਹਦੀ ਹੈਗੀ ਆ, ਕਾਫੀ ਫੁੱਲ ਦੀਵਾਨ ਭਰਿਆ ਸੀਗਾ। ਰਾਤ ਨੂੰ 11 ਵਜੇ ਚੁੱਪ ਕੀਤਿਆਂ ਸਾਈਡ ਤੋਂ ਸਾਬਕਾ ਡਿਪਟੀ ਮੁੱਖ ਮੰਤਰੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਜਿਹੜਾ ਜੀ ਇੱਥੇ ਲਿਆਂਦਾ ਗਿਆ। ਇਸ ਜਿਹੜਾ ਦੀਵਾਨ ਹਾਲ ਸੀ ਉਹਦੇ ਵਿੱਚ ਉਹ ਹੇਠਾਂ ਬੈਠ ਗਏ, ਔਰ ਐਲਾਨ ਇਹ ਕੀਤਾ ਗਿਆ ਕਿ ਉਹ ਸਟੇਜ ਦੇ ਉੱਤੇ ਆਉਣ ਤੇ ਇੱਥੋਂ ਉਹ ਸੰਗਤਾਂ ਨੂੰ ਸੰਬੋਧਨ ਕਰਨ। ਇੰਨੀ ਗੱਲ ਜਿਹੜੀ ਜੀ ਉਹ ਕਹਿਣ ਦੀ ਦੇਰ ਸੀ ਕਿ ਦੀਵਾਨ ਦੇ ਇੱਕ ਸਾਈਡ ਦੇ ਵਿੱਚੋਂ ਬਾਗੀ ਸੁਰਾਂ ਜਿਹੜੀਆਂ ਸੀ ਉਹ ਤੁਰ ਪਈਆਂ। ਲੋਕਾਂ ਨੇ ਜਿਹੜੀ ਜੀ ਇਹ ਗੱਲ ਆਖੀ ਕਿ ਉਹ ਇਹਨਾਂ ਨੂੰ ਇੱਥੇ ਨਹੀਂ ਬੋਲਣ ਦੇਣਗੇ। ਇਹ ਵੀ ਕਿਹਾ ਗਿਆ ਕਿ ਬਰਗਾੜੀ ਦੇ ਵਿੱਚ ਇੰਨੇ ਦਿਨਾਂ ਤੋਂ ਲੋਕ ਬੈਠੇ ਆ, ਲਗਾਤਾਰ ਉੱਥੇ ਵਿਰੋਧ ਕਰ ਰਹੇ ਆ, ਕਿ ਅਸੀਂ ਇੱਥੇ ਵਿਰੋਧ ਜਿਹੜਾ ਜੀ ਉਹ ਨਹੀਂ ਕਰ ਸਕਦੇ। ਇਹ ਵੀਡੀਓ ਦੇ ਵਿੱਚ ਜਿਹੜਾ ਜੀ ਉਹ ਸੁਣਦੀ ਹੈ ਗੱਲ। ਲੋਕਾਂ ਕੋਲੇ ਖਾਸ ਤੌਰ ਤੇ ਨਵੀਂ ਜਨਰੇਸ਼ਨ ਕੋਲੇ ਸਾਰਿਆਂ ਕੋਲੇ ਮੋਬਾਈਲ ਸੀਗੇ, ਉਹਨਾਂ ਨੇ ਝੱਟ ਦੇਣੀ ਇਹ ਵੀਡੀਓ ਜਿਹੜੀਆਂ ਸੀ ਉਹ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਸਾਈਡ ਤੋਂ ਜਦੋਂ ਇਹ ਵਿਰੋਧ ਹੋਇਆ ਤੇ ਜਿਹੜੀ ਸਟੇਜ ਸੀ ਉੱਥੋਂ ਜਿਹੜੀ ਇੱਕ ਧਮਕੀ ਵਾਲੀ ਲੈਂਗੁਏਜ ਵਰਤੀ ਗਈ ਕਿ ਇਹ ਕੁਛ ਲੋਕ ਨੇ ਜਿਹੜੇ ਇੱਥੇ ਵਿਰੋਧ ਕਰ ਰਹੇ ਆ, ਇਹਨਾਂ ਨੂੰ ਨੱਪ ਲਓ। ਭਾਵ ਕਿ ਉੱਥੋਂ ਬਗਾਵਤ ਦਾ ਸੱਦਾ ਜਿਹੜਾ ਸੀ ਉਹ ਦੇ ਦਿੱਤਾ ਗਿਆ ਕਿ ਸੰਗਤ ਜਿਹੜੀ ਆ ਉੱਠ ਕੇ ਜਿਹੜੇ ਇਹ ਲੋਕ ਬੋਲ ਰਹੇ ਆ ਇਹਨਾਂ ਨੂੰ ਦੱਬ ਲੈਣ ਇੱਥੇ। ਮਤਲਬ ਕਿ ਤਰੀਕਾ ਤਾਂ ਇਹ ਸੀਗਾ ਕਹਿਣ ਦਾ ਉਹਨਾਂ ਦਾ ਕਿ ਇਹਦਾ ਕੁੱਟ ਕਟਾਪਾ ਕੀਤਾ ਜਾਵੇ, ਪਰ ਉਹ ਉਲਟ ਇਹ ਗਿਆ ਕਿ ਜਿੰਨੇ ਲੋਕ ਉੱਥੇ ਬੈਠੇ ਸੀਗੇ ਉਹ ਹੌਲੀ ਹੌਲੀ ਸਾਰੇ ਦੇ ਸਾਰੇ ਜਿਹੜੇ ਜੀ ਉੱਠ ਕੇ ਉਹਨਾਂ ਨੇ ਨਾਅਰੇਬਾਜ਼ੀ ਜਿਹੜੀ ਸ਼ੁਰੂ ਕਰਤੀ ਕਿ ਇਹਨਾਂ ਨੂੰ ਨਹੀਂ ਬੋਲਣ ਦਿੱਤਾ ਜਾਊਗਾ। ਜਿਹੜੇ ਸਿਕਿਉਰਿਟੀ ਵਾਲੇ ਨਾਲ ਆਏ ਸੀ ਉਹਨਾਂ ਨੇ ਝੱਟ ਦੇਣੀ ਜਿਹੜਾ ਸੀਗਾ ਜੀ ਉਹ ਆਪਣੇ ਘੇਰੇ ਦੇ ਵਿੱਚ ਲੈ ਲਿਆ ਦੋਨਾਂ ਆਗੂਆਂ ਨੂੰ, ਔਰ ਉੱਥੋਂ ਉਹ ਨਾਲ ਲੱਗਵੇਂ ਇੱਕ ਕਮਰੇ ਦੇ ਵਿੱਚ ਇਹਨਾਂ ਨੂੰ ਲੈ ਗਏ। ਜਦੋਂ ਇਹ ਜਿਹੜੇ ਸਟੇਜ ਦੇ ਤੋਂ ਮੁੜ ਅਨਾਊਂਸ ਕੀਤਾ ਗਿਆ ਕਿ ਉਹਨਾਂ ਨੂੰ ਸੱਦਾ ਦਿੰਦੇ ਆ ਕਿ ਸਟੇਜ ਦੇ ਉੱਤੇ ਆਉਣ, ਉਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ ਔਰ ਉਹ ਸੰਬੋਧਨ ਕਰਨਗੇ। ਇਹ ਵੀ ਕਿਹਾ ਗਿਆ ਕਿ ਸਾਡੀ ਸਟੇਜ ਹੈ, ਅਸੀਂ ਨੂੰ ਚਾਹਾਂਗੇ ਬੁਲਾਵਾਂਗੇ, ਜਿਹਨੂੰ ਚਾਹਾਂਗੇ ਉਹਨੂੰ ਸਨਮਾਨਿਤ ਕਰਾਂਗੇ। ਇਹ ਸਟੇਜ ਦੇ ਉੱਤੇ ਜਿਹੜਾ ਬਾਰ-ਬਾਰ ਬੋਲਿਆ ਗਿਆ, ਇਹਦੇ ਨਾਲ ਜਿਹੜੀ ਸੀ ਬਗਾਵਤ ਉਹ ਹੋਰ ਜ਼ਿਆਦਾ ਹੋ ਗਈ। ਫਿਰ ਇਹ ਦੀਵਾਨ ਹਾਲ ਜਿਹੜਾ ਸੀ ਉਹ ਖਾਲੀ ਹੋਣਾ ਸ਼ੁਰੂ ਹੋ ਗਿਆ। 5 ਤੋਂ 6 ਮਿੰਟ ਦੇ ਵਿੱਚ ਸਾਰਾ ਦੀਵਾਨ ਜਿਹੜਾ ਸੀ ਉਹ ਖਾਲੀ ਹੋ ਗਿਆ। ਲੋਕ ਜਿਹੜਾ ਜੀ ਦੀਵਾਨ ਛੱਡ ਕੇ ਬਾਹਰ ਚਲੇ ਗਏ। ਪ੍ਰਬੰਧਕਾਂ ਨੇ ਜਦੋਂ ਲੋਕ ਚਲੇ ਗਏ ਤਾਂ ਸੱਦ ਕੇ ਸਰੋਪਾ ਦੇ ਦਿੱਤਾ ਤੇ ਸੰਬੋਧਨ ਕਰਨ ਨੂੰ ਜਦੋਂ ਕੋਈ ਰਿਹਾ ਹੀ ਨਹੀਂ ਸੀਗਾ, ਇਸ ਕਰਕੇ ਸੰਬੋਧਨ ਤਾਂ ਹੋਣਾ ਨਹੀਂ ਸੀਗਾ ਤੇ ਫਿਰ ਸਾਈਡ ਤਾਂ ਨਹੀਂ ਜਿਹੜਾ ਸੀਗਾ ਜੀ ਇਹਨਾਂ ਨੂੰ ਕੱਢ ਦਿੱਤਾ। ਹੁਣ ਸਵਾਲ ਜਿਹੜਾ ਨਾ ਜੀ ਉੱਥੇ ਉੱਠ ਕੇ ਵੱਡਾ ਇਹ ਖੜਾ ਹੋ ਗਿਆ ਕਿ ਇਸ ਏਰੀਏ ਦੇ ਵਿੱਚ ਇਹ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣ ਵਾਲੇ ਜਿਹੜੇ ਆ ਜੀ ਉਹਨਾਂ ਦੇ ਡੇਰੇ ਦੀ ਮਾਨਤਾ ਹੈ। ਲੋਕ ਉਹਨੂੰ ਮੰਨਦੇ ਆ। ਲੋਕ ਆਪਣੇ ਵਿਰੋਧ ਦੇ ਵਿੱਚ ਖੜੇ ਕਰ ਲਏ 2 ਬੰਦਿਆਂ ਨੂੰ ਜਿਹੜਾ ਜੀ ਉਹ ਖੁਸ਼ ਕਰਨ ਦੇ ਵਾਸਤੇ। ਲੋਕਾਂ ਦੇ ਵਿੱਚ ਰੋਹ ਜਿਹੜਾ ਜੀ ਉਸੇ ਤਰੀਕੇ ਦੇ ਨਾਲ ਅਜੇ ਵੀ ਜਾਰੀ ਆ। ਜਿਹੜਾ ਕੁਝ ਸਟੇਜ ਦੇ ਉੱਤੋਂ ਬੋਲਿਆ ਗਿਆ ਉਹਦਾ ਲੋਕਾਂ ਨੂੰ ਬਹੁਤ ਵੱਡਾ ਜਿਹੜਾ ਜੀ ਉਹ ਗਿਲਾ। ਹੁਣ ਇਹ ਜਿਹੜਾ ਇੱਥੇ ਜਿਹੜਾ ਬਾਬਾ ਹਜ਼ਾਰਾ ਸਿੰਘ ਹੈ ਜੀ ਉਹਦਾ ਜਿਹੜਾ ਪੋਤਰਾ ਹੈ ਉਹਦੇ ਵੱਲੋਂ ਇਹ ਤਾਂ ਜਿਹੜਾ ਜੀ ਕਿਹਾ ਜਾ ਰਿਹਾ ਕਿ ਜਿਹੜਾ ਜੀ ਇਹ ਮਾੜੀ ਘਟਨਾ ਹੋਈ ਆ ਔਰ ਕਥਾ ਕੀਰਤਨ ਦਾ ਆਨੰਦ ਮਾਣ ਰਹੀ ਸੰਗਤ ਨੂੰ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਪਰੇਸ਼ਾਨ ਕੀਤਾ ਗਿਆ। ਹੁਣ ਗਿਣੀ ਮਿੱਥੀ ਸਾਜ਼ਿਸ਼ ਕਿਸੇ ਸੰਗਤ ਦੀ ਥੋੜੀ ਸੀ। ਸੰਗਤ ਤਾਂ ਉੱਥੇ ਕਥਾ ਕੀਰਤਨ ਸੁਣਨ ਗਈ ਸੀ, ਉਹਨਾਂ ਲੋਕਾਂ ਨੂੰ ਨਹੀਂ ਸੀ ਸੁਣਨ ਗਈ ਜਿਹੜੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਐਕਸੈਪਟ ਨਹੀਂ ਹੋ ਰਹੇ। ਹੁਣ ਸੰਗਤ ਨੂੰ ਜਿਹੜਾ ਜੀ ਉਹ ਕਿਵੇਂ ਮਨਾਇਆ ਜਾਵੇ, ਇਹ ਵੱਡਾ ਸਵਾਲ ਜਿਹੜਾ ਜੀ ਡੇਰੇ ਦੇ ਸਾਹਮਣੇ ਜਿਹੜਾ ਜੀ ਉਹ ਖੜਾ। ਪਰ ਉਹ ਆਪਣੀ ਅੜੀ ਦੇ ਉੱਤੇ ਅਜੇ ਵੀ ਜਿਹੜਾ ਜੀ ਉਹ ਕਾਇਮ ਨੇ ਕਿ ਅਸੀਂ ਜਿਹਨੂੰ ਚਾਹਾਂਗੇ ਸੱਦਾਂਗੇ, ਜਿਹਨੂੰ ਚਾਹਾਂਗੇ ਉਹਨੂੰ ਸਨਮਾਨਿਤ ਕਰਾਂਗੇ। ਬਿਲਕੁਲ ਜੀ, ਜਿੰਨਾ ਚਿਰ ਲੋਕ ਜਾਗਦੇ ਨਹੀਂ, ਡੇਰਿਆਂ ਦੇ ਪਿੱਛੇ ਲੱਗੇ ਆ, ਫਿਰ ਇਸੇ ਤਰ੍ਹਾਂ ਹੁੰਦਾ ਹੈ। ਤੇ ਅੱਗੇ ਟੀਚਰਾਂ ਦੀ ਜੇ ਗੱਲ ਕਰੀਏ ਤੇ ਉਹਨਾਂ ਵੱਲੋਂ ਸੰਘਰਸ਼ ਹੋਰ ਤੇਜ਼ ਕਰਨ ਦੀਆਂ ਸੰਭਾਵਨਾਵਾਂ
ਕੱਲ ਜਦੋਂ ਖਬਰਾਂ ਆਈਆਂ ਜੀ ਕਿ ਜਿਹੜੀ ਕੈਬਨਿਟ ਦੀ ਮੀਟਿੰਗ ਹੈ ਉਹ ਹੋਣੀ ਹੈ ਤੇ ਉਹਦੇ ਵਿੱਚ ਕੋਈ ਫੈਸਲਾ ਲਿਆ ਜਾ ਸਕਦਾ ਹੈ ਟੀਚਰਾਂ ਦੇ ਸੰਘਰਸ਼ ਦੇ ਸੰਬੰਧੀ। ਤੇ ਇਸ ਗੱਲ ਦੀ ਥੋੜੀ ਆਸ ਵੱਝੀ ਕਿ ਜਿੰਨਾ ਪ੍ਰੈਸ਼ਰ ਪੰਜਾਬ ਦੇ ਵਿੱਚ ਜਿਹੜਾ ਜੀ ਬਣ ਗਿਆ ਹੋਇਆ, ਸਮੁੱਚੇ ਪੰਜਾਬ ਦੇ ਵਿੱਚ ਐਜੀਟੇਸ਼ਨ ਜਿਹੜੀਆਂ ਹੋ ਰਹੀਆਂ ਨੇ, ਤੇ ਸਭ ਤੋਂ ਵੱਡੀ ਐਜੀਟੇਸ਼ਨ ਜਿਹੜੀ ਹੈ ਜੀ ਉਹ ਇੱਥੇ ਪਟਿਆਲੇ ਦੇ ਵਿੱਚ ਹੋ ਰਹੀ ਹੈ। ਤਾਂ ਆਸ ਜਿਹੜੀ ਸੀ ਇੱਕ ਵੱਜੀ। ਹੁਣ ਅੱਜ 10ਵਾਂ ਦਿਨ ਜਿਹੜਾ ਜੀ ਹੋ ਗਿਆ ਇਹਨਾਂ ਟੀਚਰਸ ਨੂੰ ਭੁੱਖ ਹੜਤਾਲ ਦੇ ਉੱਤੇ ਬੈਠਿਆ। ਦੋ ਦੀ ਜਿਹੜੀ ਹਾਲਤ ਆ ਉਹ ਵੀ ਇਸ ਵੇਲੇ ਗੰਭੀਰ ਬਣੀ ਹੋਈ ਆ। ਪਰ ਜਦੋਂ ਪ੍ਰੈਸ ਕਾਨਫਰੰਸ ਹੋਈ ਤਾਂ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਕਿ ਇਹਨਾਂ ਦੀ ਯੂਨੀਅਨ ਦੇ ਆਗੂ ਜਿਹੜੇ ਸੀਗੇ ਉਹ ਆ ਕੇ ਲਿਖ ਕੇ ਦੇ ਕੇ ਗਏ ਕਿ ਅਸੀਂ 15,000 ਰੁਪਏ ਦੇ ਉੱਤੇ ਕੰਮ ਕਰਨ ਦੇ ਵਾਸਤੇ ਤਿਆਰ ਆ ਸਾਰੇ ਟੀਚਰ। ਉਹ ਕਹਿੰਦੇ ਕਿ ਉਹਨਾਂ ਦੀ ਰਜਾਮੰਦੀ ਜਿਹੜੀ ਸੀ ਉਹ ਲੈ ਕੇ ਫਿਰ ਇਹ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਹੁਣ ਸਰਕਾਰ ਜਿਹੜੀ ਆ ਜਾਂ ਸਿੱਖਿਆ ਮੰਤਰੀ ਜਿਹੜੇ ਨੇ ਉਹ ਪੇਪਰ ਜਾਰੀ ਨਹੀਂ ਕਰਦੇ ਜਿੱਥੇ ਇਹਨਾਂ ਨੇ ਸਾਈਨ ਕੀਤੇ ਆ ਜੀ। ਇਹ ਕਹੀ ਜਾਂਦੇ ਆ ਕਿ ਉਹਨਾਂ ਨੇ ਸਾਈਨ ਜਿਹੜੇ ਆ ਜੀ ਉਹ ਕੀਤੇ ਹੋਏ ਆ। ਟੀਚਰ ਕਹਿੰਦੇ ਆ ਕਿ ਸਾਨੂੰ ਉਹ ਸਾਈਨ ਹੋਏ ਦਿਖਾਓ ਜਿੱਥੇ ਅਸੀਂ ਇਹ ਗੱਲ ਕਹੀ ਆ ਕਿ ਅਸੀਂ 42,000 ਛੱਡ ਕੇ 15,000 ਰੁਪਈਆ ਜਿਹੜੀ ਜੀ ਉਹ ਤਨਖਾਹ ਲੈਣੀ ਸ਼ੁਰੂ ਕਰ ਦਿਆਂਗੇ। ਜਿਹੜੇ ਮੁੱਖ ਮੰਤਰੀ ਸਾਹਿਬ ਨੇ ਜਦੋਂ ਇਹ ਜਵਾਬ ਦੇ ਦਿੱਤਾ ਤਾਂ ਇਹਦੇ ਨਾਲ ਇੱਕ ਵਾਰੀ ਜਿਹੜਾ ਸੀ ਉਹ ਨਿਰਾਸ਼ਾ ਵੀ ਫੈਲੀ ਇਸ ਐਜੀਟੇਸ਼ਨ ਦੇ ਵਿੱਚ। ਪਰ ਜਿਹੜੇ ਟੀਚਰ ਨੇ ਉਹ ਇਹ ਕਹਿੰਦੇ ਆ ਕਿ ਅਸੀਂ ਜਿਹੜਾ ਜੀ ਆਪਣੇ ਇਸ ਸੰਘਰਸ਼ ਨੂੰ ਤੇਜ਼ ਹੋਰ ਜਿਹੜਾ ਜੀ ਉਹ ਕਰਾਂਗੇ। ਔਰ ਇਹ ਵੀ ਕਿਹਾ ਕਿ ਸੂਬੇ ਭਰ ਦੇ ਵਿੱਚ ਕਾਲਾ ਹਫ਼ਤਾ ਜਿਹੜਾ ਜੀ ਉਹ ਮਨਾਉਣਾ ਆਰੰਭ ਜਿਹੜਾ ਜੀ ਉਹ ਕੀਤਾ ਗਿਆ। ਇਹ ਪੂਰਾ ਹਫ਼ਤਾ ਕਾਲਾ ਹਫ਼ਤਾ ਜਿਹੜਾ ਜੀ ਉਹ ਮਨਾਇਆ ਜਾਊਗਾ। ਪੰਜਾਬ ਦੇ ਜਿਹੜੇ ਅਧਿਆਪਕ ਨੇ ਉਹ ਸਕੂਲਾਂ ਦੇ ਵਿੱਚ ਕਾਲੇ ਜਿਹੜਾ ਜੀ ਪੱਟੀਆਂ ਬੰਨ੍ਹ ਕੇ ਬਾਹਾਂ ਦੇ ਉੱਤੇ ਜਿਹੜਾ ਜੀ ਉਹ ਗਏ ਔਰ ਛੁੱਟੀ ਤੋਂ ਬਾਅਦ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਿਹੜੀਆਂ ਜੀ ਉਹ ਗਈਆਂ। ਬਠਿੰਡਾ, ਪਟਿਆਲਾ, ਰੋਪੜ ਦੇ ਵਿੱਚ ਤੋਂ ਜਿਹੜੇ ਪੁੱਜੇ ਹੋਏ ਜਿਹੜੇ ਟੀਚਰ ਸੀਗੇ ਉਹਨਾਂ ਨੇ ਕਾਲੇ ਬਿੱਲੇ ਲਾ ਕੇ ਤੇ ਪਟਿਆਲੇ ਦੇ ਵਿੱਚ ਰੋਸ ਮਾਰਚ ਵੀ ਜਿਹੜਾ ਜੀ ਉਹ ਕੀਤਾ। ਅੱਜ ਆਮ ਆਦਮੀ ਪਾਰਟੀ ਜਿਹੜੀ ਵਿਰੋਧੀ ਪਾਰਟੀ ਹੈ ਜੀ ਉਹ ਮਿਲ ਰਿਹਾ ਉਹਨਾਂ ਦਾ ਜਿਹੜਾ ਵਫਦ ਇੱਥੇ ਪੰਜਾਬ ਦੇ ਰਾਜਪਾਲ ਨੂੰ ਇਸੇ ਸੰਦਰਭ ਦੇ ਵਿੱਚ ਜਿਹੜਾ ਜੀ ਉਹ ਮੰਗ ਪੱਤਰ ਦੇਣ ਦੇ ਵਾਸਤੇ ਕਿ ਟੀਚਰਾਂ ਦੀ ਗੱਲ ਜਿਹੜੀ ਹੈ ਜੀ ਉਹ ਸੁਣੀ ਜਾਵੇ। ਜਿਹੜੇ ਮੁੱਖ ਮੰਤਰੀ ਨੇ ਜੀ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਾ ਇਜਲਾਸ ਹੋਊਗਾ ਵਿਧਾਨ ਸਭਾ ਦਾ ਸੰਭਾਵੀ ਰੂਪ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਉਹਦੇ ਵਿੱਚ ਅਸੀਂ ਜਿਹੜੀ ਜੀ ਉਹ ਗੱਲ ਕਰਾਂਗੇ। ਭਾਵ ਕਿ ਉਹਨਾਂ ਨੇ ਲੰਬਾ ਜਿਹੜਾ ਜੀ ਪਾਤਾ ਵੀ ਜਾਂ ਤਾਂ ਤੁਸੀਂ ਇੱਥੋਂ ਉੱਠ ਜਾਓ ਤੇ ਜਾਂ ਇੰਨਾ ਲੰਬਾ ਕੀ ਜਿਹੜਾ ਜੀ ਉਹ ਇੱਕ ਕਿਸਮ ਦਾ ਮੈਸੇਜ ਦੇ ਗਏ ਕਿ ਇੰਨਾ ਲੰਬਾ ਤੁਸੀਂ ਸੰਘਰਸ਼ ਜੇ ਤੋਰ ਸਕਦੇ ਹੋ ਤਾਂ ਵੱਖਰੀ ਗੱਲ ਹੈ। ਪਰ ਜਿਵੇਂ ਜਿਹੜੇ ਟੀਚਰ ਨੇ ਉਹ ਵੀ ਇਸ ਗੱਲ ਦੇ ਉੱਤੇ ਉਤਾਰੂ ਨੇ ਜੀ ਵੀ ਕਰੋ ਜਾਂ ਮਰੋ ਵਾਲੀ ਜਿਹੜੀ ਸਥਿਤੀ ਆ ਉਹਨਾਂ ਦੇ ਵਾਸਤੇ ਪੈਦਾ ਹੋਈ ਆ। ਇਸ ਲੈਵਲ ਤੱਕ ਸੰਘਰਸ਼ ਲਿਜਾ ਕੇ ਇਹਨੂੰ ਵਾਪਸ ਨਹੀਂ ਲਿਆ ਜਾ ਸਕਦਾ। ਜੇ ਵਾਪਸ ਲੈਂਦੇ ਆ ਤੇ ਮਰ ਜਾਂਦੇ ਆ, ਫਿਰ ਉਹਨਾਂ ਦੀ ਗੱਲ ਕਿਸੇ ਨੇ ਜਿਹੜੀ ਉਹ ਸੁਣਨੀ ਨਹੀਂ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਵਾਰੀ ਫਿਰ ਸਮੁੱਚੇ ਪੰਜਾਬ ਭਰ ਦੇ ਜਿਹੜੇ ਟੀਚਰ ਨੇ ਉਹਨਾਂ ਨੂੰ ਪਟਿਆਲੇ ਦੇ ਵਿੱਚ ਜਲਦੀ ਸੱਦਿਆ ਜਾਊਗਾ। ਪਹਿਲਾਂ ਵੀ ਇੱਕ ਦਿਨ ਸ਼ਹਿਰ ਪੂਰਾ ਜਾਮ ਜਿਹੜਾ ਜੀ ਉਹ ਕਰ ਦਿੱਤਾ ਸੀਗਾ। ਉਸੇ ਤਰੀਕੇ ਦੀ ਰੋਸ ਰੈਲੀ ਜਿਹੜੀ ਹੈ ਜੀ ਇੱਕ ਵਾਰੀ ਫਿਰ ਇੱਥੇ ਪਟਿਆਲੇ ਦੇ ਵਿੱਚ ਕੱਢੀ ਜਾਊਗੀ। ਟਕਰਾਓ ਜਿਹੜਾ ਜੀ ਦੋ ਧਿਰਾਂ ਦੇ ਵਿਚਾਲੇ ਟੀਚਰ ਯੂਨੀਅਨ ਤੇ ਸਰਕਾਰ ਦੇ ਵਿਚਾਲੇ ਜਿਉਂ ਦਾ ਤਿਉਂ ਜਾਰੀ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਉੱਤਰ ਪ੍ਰਦੇਸ਼ ਦੀ ਪੁਲਿਸ ਦੀ। ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਕੋਈ ਹਮਲਾ ਹੋਣ ਵਾਲਾ ਸੀਗਾ ਤੇ ਅਸੀਂ ਨਾਕਾਮਯਾਬ ਕੀਤਾ। ਇਹ ਉੱਤਰ ਪ੍ਰਦੇਸ਼ ਦੀ ਜਿਹੜੀ ਪੁਲਿਸ ਹੈ ਜੀ ਉਹਦੇ ਵੱਲੋਂ ਜਿਹੜੇ ADG ਨੇ ਮੇਅਰ ਜ਼ੋਨ ਦੇ ਨੇ ਪ੍ਰਸ਼ਾਂਤ ਕੁਮਾਰ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਕੁਝ ਬੰਦਿਆਂ ਨੂੰ ਫੜਿਆ। ਉਹ ਕਹਿੰਦੇ ਹੈ ਕਿ ਪੁਲਿਸ ਦੇ ਕੋਲੋਂ ਰਾਈਫਲਾਂ ਪਿਛਲੇ ਦਿਨਾਂ ਦੇ ਵਿੱਚ ਖੋਹੀਆਂ ਗਈਆਂ ਸੀ, ਲੁੱਟ ਲਈਆਂ ਗਈਆਂ ਸੀਗੀਆਂ। ਔਰ ਉਹ ਕਹਿੰਦੇ ਕਿ ਜਿਹੜੇ ਪੁਲਿਸ ਨੇ ਕੁਝ ਬੰਦਿਆਂ ਨੂੰ ਐਤਵਾਰ ਨੂੰ ਜਿਹੜਾ ਦੀ ਚੈਕਿੰਗ ਦੇ ਦੌਰਾਨ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਜਵਾਬੀ ਫਾਇਰਿੰਗ ਕਰਤੀ। ਜਿਵੇਂ ਕਹਾਣੀ ਜਿਹੜੀ ਹੈ ਜੀ ਉਹ ਪੁਲਿਸ ਦੀ ਇਹ ਬੜੇ ਸਾਲਾਂ ਤੋਂ ਜਿਹੜੀ ਉਹ ਚੱਲਦੀ ਆਉਂਦੀ ਆ। ਇਹ ਤਿੰਨ ਅਣਪਛਾਤੇ ਜਾਂ ਦੋ ਅਣਪਛਾਤੇ ਆ ਰਹੇ ਸੀ, ਰੋਕਣ ਦੀ ਕੋਸ਼ਿਸ਼ ਕੀਤੀ, ਅੱਗੋਂ ਫਾਇਰਿੰਗ ਕੀਤੀ, ਜਵਾਬੀ ਫਾਇਰਿੰਗ ਹੋਈ। ਉਹੀ ਸਾਰੀ ਕਹਾਣੀ ਜਿਹੜੀ ਦੀ ਹੈ। ਔਰ ਇਹ ਕਿਹਾ ਗਿਆ ਜੀ ਕਿ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਕਹਿੰਦੀ ਆ ਕਿ ਦੋ ਬਦਮਾਸ਼ ਅਮਰੀਤ ਜਿਹੜਾ ਜੀ ਉਰਫ ਅੰਮ੍ਰਿਤ ਜਿਹੜਾ ਕਿ ਕਰਨਾਲ ਦਾ ਰਹਿਣ ਵਾਲਾ ਔਰ ਗੁਰਜੰਟ ਸਿੰਘ ਜੰਟਾ ਇਹ ਸਹਾਰਨਪੁਰ ਦਾ ਰਹਿਣ ਵਾਲਾ ਜੀ, ਇਹ ਦੋਨੋਂ ਜ਼ਖਮੀ ਹੋ ਗਏ। ਦੋਵਾਂ ਤੋਂ ਪੁਲਿਸ ਮੁਲਾਜ਼ਮਾਂ ਨੇ ਲੁੱਟੇ ਹੋਏ ਹਥਿਆਰ ਬਰਾਮਦ ਕੀਤੇ। ਜਿਵੇਂ ਹਥਿਆਰ ਮੋਟਰਸਾਈਕਲ ਦੇ ਉੱਤੇ ਨਾਲ ਹੀ ਲੈ ਕੇ ਜਿਹੜਾ ਜੀ ਇਹ ਫਿਰੀ ਜਾਂਦੇ ਸੀਗੇ, ਜਿਹੜੇ ਉਹਨੇ ਪਿਛਲੇ ਦਿਨਾਂ ਦੇ ਦੌਰਾਨ ਜਿਹੜੇ ਆ ਉਹ ਲੁੱਟੇ ਆ। ਇਹ ਵੀ ਕਿਹਾ ਗਿਆ ਕਿ ਇਹਨਾਂ ਦਾ ਇੱਕ ਸਾਥੀ ਕਰਮ ਸਿੰਘ ਜਿਹੜਾ ਕਿ ਝੰਝਾਨਾ ਦੇ ਜਿਹੜਾ ਜੀ ਉਹ ਰਹਿਣ ਵਾਲਾ ਆ ਉਹਨੂੰ ਵੀ ਫੜਿਆ ਗਿਆ। ਔਰ ਇਹ ਕਿਹਾ ਗਿਆ ਕਿ ਕਮਾਦ ਦੇ ਵਿੱਚ ਰੁਕ ਗਿਆ ਸੀਗਾ, ਘੇਰਾਬੰਦੀ ਕਰਕੇ ਇਹਨੂੰ ਫੜਿਆ ਗਿਆ।
ADG ਜਿਹੜੇ ਮੇਰਠ ਜ਼ੋਨ ਨੇ ਪ੍ਰਸ਼ਾਂਤ ਕੁਮਾਰ ਹੋਈ, ਉਹ ਇਹ ਵੀ ਕਹਿੰਦੇ ਆ ਕਿ ਇਹਨਾਂ ਨੇ ਪੁੱਛਗਿੱਛ ਦੇ ਦੌਰਾਨ ਹੈਰਾਨ ਕਰਨ ਵਾਲੀ ਜਾਣਕਾਰੀ ਦਿੱਤੀ ਆ। ਵਾਕਈ ਹੈਰਾਨੀ ਤਾਂ ਜਿਹੜੀ ਜੀ ਉਹ ਹੋ ਰਹੀ ਆ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ 7 ਤਰੀਕ ਦੀ ਰੈਲੀ ਸੀ ਉਹਦੇ ਵਿੱਚ ਫਾਇਰਿੰਗ ਕਰਕੇ ਹਫੜਾ ਦਫੜੀ ਮਚਾਉਣੀ ਚਾਹੁੰਦੇ ਸੀਗੇ ਤੇ ਕਿਸੇ ਆਗੂ ਹੱਤਿਆ ਕਰਨ ਦੀ ਸਾਜ਼ਿਸ਼ ਜਿਹੜੀ ਹੈ ਜੀ ਇਹ ਰਚ ਰਹੇ ਸੀ। ਇਹ ਵੀ ਕਿਹਾ ਗਿਆ ਕਿ ਇਸ ਗਰੋਹ ਦਾ ਮਾਸਟਰਮਾਈਂਡ ਜਰਮਨ ਦੇ ਵਿੱਚ ਜਰਮਨ ਸਿੰਘ ਹੈ ਜੀ, ਜਿਹੜਾ ਇਹ ਝੰਜਾਨੀ ਸ਼ਾਮਲੀ ਜਿਹੜਾ UP ਦਾ ਹੈ, ਉੱਥੋਂ ਦਾ ਰਹਿਣ ਵਾਲਾ। ਇਹ ਅਜੇ ਤੱਕ ਪੁਲਿਸ ਦੇ ਕਾਬੂ ਜਿਹੜਾ ਜੀ ਉਹ ਨਹੀਂ ਆਇਆ। ਹੁਣ ਸਵਾਲ ਜਿਹੜਾ ਜੀ ਵੱਡਾ ਇਹ ਆ ਕਿ ਜਿਹੜੀਆਂ ਪੰਜਾਬ ਦੀਆਂ ਖੁਫੀਆ ਏਜੰਸੀਆਂ ਨੇ, ਪੰਜਾਬ ਦੀ ਜਿਹੜੀ ਪੁਲਿਸ ਆ, ਉਹਨੂੰ ਇਹਦੀ ਕੋਈ ਜਾਣਕਾਰੀ ਨਹੀਂ ਕਿ ਇੱਥੇ ਕਿਸੇ ਕਿਸਮ ਦੀ ਐਡੀ ਵੱਡੀ ਕੋਈ ਵਾਰਦਾਤ ਜਿਹੜੀ ਹੈ ਜੀ ਉਹ ਹੋਣ ਵਾਲੀ ਸੀ। ਪਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਉੱਤਰ ਪ੍ਰਦੇਸ਼ ਵਾਲੀ ਸਰਕਾਰ ਹੈ, ਉਹਦੇ ਆਫੀਸਰ ਨੇ ਜਿਹੜਾ ਜੀ ਇਹ ਵੱਡਾ ਹਮਲਾ ਜਿਹੜਾ ਜੀ ਉਹ ਹੋਣ ਵਾਲਾ ਸੀ। ਪੰਜਾਬ ਪੁਲਿਸ ਦੇ ਵੱਲੋਂ, ਪੰਜਾਬ ਦੀਆਂ ਖੁਫੀਆ ਏਜੰਸੀ ਦੇ ਵੱਲੋਂ ਕਿਸੇ ਕਿਸਮ ਦੀ ਕੋਈ ਪੁਸ਼ਟੀ ਜਿਹੜੀ ਹੈ ਜੀ ਉਹ ਨਹੀਂ ਕੀਤੀ ਗਈ ਇਸ ਮਾਮਲੇ ਦੇ ਵਿੱਚ ਕਿ ਇਸ ਤਰ੍ਹਾਂ ਦੀ ਕੋਈ ਸੰਭਾਵੀ ਵਾਰਦਾਤ ਜਿਹੜੀ ਹੋ ਸਕਦੀ ਸੀ ਤੇ ਫੜੇ ਗਏ ਉਹ ਕਿਤੇ ਨਾ ਕਿਤੇ ਮਤਲਬ ਕਿ ਇੱਥੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਸੀ। ਇਹ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਜਿਹੜਾ ਜੀ ਇੰਕਸ਼ਾਫ ਕੀਤਾ, ਪਰ ਇਹਦੀ ਪੁਸ਼ਟੀ ਕਿਤੇ ਵੀ ਨਹੀਂ ਕੀਤੀ ਪੰਜਾਬ ਪੁਲਿਸ ਜੀ। ਤੇ ਅੱਗੇ ਕਾਫੀ ਦਿਨਾਂ ਤੋਂ ਇਹ ਮਾਮਲਾ ਜਿਹੜਾ ਗਰਮਾਇਆ ਪਿਆ ਕਿ ਜਿਹੜੇ ਅਕਾਲ ਤਖਤ ਦੇ ਦਰਵਾਜ਼ੇ ਸੀਗੇ ਉਹ ਕਿੱਥੇ ਗਏ, ਤਾਂ ਪਰ ਹੁਣ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਕਿ ਦਰਵਾਜ਼ੇ ਬੜੇ ਸੁਰੱਖਿਅਤ ਪਏ ਹੋਏ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਜਿਹੜਾ ਜੀ ਚੱਲ ਰਿਹਾ, ਸਵਾਲ ਦਾ ਜਵਾਬ ਤਾਂ ਕੋਈ ਜਿਹੜਾ ਜੀ ਮੂਹਰੇ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਾਂ ਦੇਣ ਨੂੰ ਤਿਆਰ ਨੀਗਾ। ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰੀ ਕਹਿੰਦੇ ਆ ਕਿ ਕੁਝ ਅਖਬਾਰਾਂ ਤੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਹਦੇ ਸੰਬੰਧੀ ਭਰਮ ਭੁਲੇਖੇ ਖੜੇ ਕੀਤੇ ਜਾ ਰਹੇ ਆ। ਉਹ ਕਹਿੰਦੇ ਕਿ ਲੋਕ ਇਹ ਪੁੱਛ ਰਹੇ ਆ ਕਿ ਦਰਵਾਜ਼ੇ ਕਿੱਥੇ ਆ। ਅਕਾਲ ਤਖਤ ਦੇ ਜਥੇਦਾਰ ਹੋਰਾਂ ਨੇ ਫੋਟੋ ਜਿਹੜੀ ਹੈ ਜੀ ਆਪਣੀ ਜਾਰੀ ਕੀਤੀ ਆ ਇਹਨਾਂ ਦਰਵਾਜ਼ਿਆਂ ਦੇ ਨਾਲ, ਔਰ ਇਹ ਕਿਹਾ ਕਿ ਇਹ ਉਹ ਦਰਵਾਜ਼ੇ ਨੇ ਜਿਹੜੇ ਪੁਰਾਤਨ ਦਰਵਾਜ਼ੇ ਸੀਗੇ ਤੇ ਇਹਨਾਂ ਨੂੰ ਜਿਹੜਾ ਜੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਗਿਆ ਤਾਂ ਕਿ ਸੰਗਤ ਜਿਹੜੀ ਹੈ ਜੀ ਇਹਨਾਂ ਨੂੰ ਦੇਖਦੀ ਰਹੇ ਤੇ ਇਹਨਾਂ ਨੂੰ ਕੋਈ ਵੀ ਪਰਿਕਰਮਾ ਦੇ ਵਿੱਚ ਜਿਹੜਾ ਜੀ ਦਰਵਾਜ਼ਿਆਂ ਨੂੰ ਦੇਖ ਸਕਦਾ। ਉਹਨਾਂ ਨੇ ਕਿਹਾ ਕਿ ਨਵੇਂ ਦਰਵਾਜ਼ੇ ਜਿਹੜੇ ਆ ਉਹ ਬਾਬਾ ਕਸ਼ਮੀਰਾ ਸਿੰਘ ਜਿਹੜੇ ਭੂਰੀ ਵਾਲੇ ਆ ਉਹਨਾਂ ਦੇ ਵੱਲੋਂ ਤਿਆਰ ਕੀਤੇ ਗਏ ਆ, ਜਿਨ੍ਹਾਂ ਨੂੰ ਦਰਸ਼ਨੀ ਡਿਓੜੀ ਦੇ ਵਿੱਚ ਸਥਾਪਿਤ ਜਿਹੜਾ ਜੀ ਉਹ ਕੀਤਾ ਗਿਆ। ਹੁਣ ਸਵਾਲ ਇਹਦੇ ਵਿੱਚ ਜਿਹੜਾ ਜੀ ਇੱਕ ਜਿਹੜਾ ਕਿ ਉਹ ਵੀ ਕਹਿ ਰਹੇ ਆ ਕਿ 8 ਸਾਲ ਪਹਿਲਾਂ ਇਹ ਫੈਸਲਾ ਲਿਆ ਗਿਆ ਸੀਗਾ ਕਿ ਜਿਹੜੇ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਆ ਉਹ ਮੁਰੰਮਤਯੋਗ ਨਹੀਂ, ਉਹਨਾਂ ਦੀ ਜਗ੍ਹਾ ਦੇ ਉੱਤੇ ਪਹਿਲਾਂ ਤਾਂ ਇਹ ਕਿਹਾ ਗਿਆ ਸੀਗਾ ਕਿ ਹਾਥੀ ਦੰਦ ਤੋਂ ਜਿਹੜੇ ਦਰਵਾਜ਼ੇ ਬਣਾਏ ਜਾਣਗੇ। ਹਾਥੀ ਦੰਦ ਤੋਂ ਤਾਂ ਬਣੇ ਨਹੀਂ, ਹੁਣ ਜਿਹੜੇ ਬਣਾਏ ਗਏ ਆ ਉਹ ਸਿੱਪੀਆਂ ਤੋਂ ਤਿਆਰ ਕੀਤੇ ਗਏ ਆ, ਬਹੁਤ ਮਹਿੰਗੀ ਸਿੱਪੀ ਦੇ ਨਾਲ ਇਹ ਦਰਵਾਜ਼ੇ ਜਿਹੜੇ ਜੀ ਤਿਆਰ ਕੀਤੇ ਗਏ ਆ। ਅੱਛਾ, 8 ਸਾਲ ਪਹਿਲਾਂ ਜਦੋਂ ਫੈਸਲਾ ਲਿਆ ਗਿਆ ਸੀਗਾ ਕਿ ਇਹ ਦਰਵਾਜ਼ੇ ਬਦਲਨੇ ਆ, ਉਦੋਂ ਇਹਨਾਂ ਦੀ ਜਗ੍ਹਾ ਦੇ ਉੱਤੇ ਇੱਕ ਟੈਂਪਰੇਰੀ ਦਰਵਾਜ਼ੇ ਲਾ ਦਿੱਤੇ ਗਏ ਸੀਗੇ ਜੀ, ਔਰ ਉਹ ਜਿਹੜੇ ਟੈਂਪਰੇਰੀ ਦਰਵਾਜ਼ੇ ਸੀਗੇ ਉਹ 8 ਸਾਲ ਲੱਗੇ ਰਹੇ। ਹੁਣ ਦਰਵਾਜ਼ੇ ਜਿਹੜੇ ਜੀ ਉਹ ਬਦਲ ਦਿੱਤੇ। ਸਵਾਲ ਇਹ ਉੱਠ ਰਿਹਾ ਹੈ ਕਿ ਇਹ ਜਿਹੜੇ ਦਰਵਾਜ਼ੇ ਆ ਇਹ 8 ਸਾਲ ਪਹਿਲਾਂ ਜਿਹੜੇ ਲਾਏ ਗਏ ਸੀ ਉਹ ਆ ਜਿਹੜੇ ਪੁਰਾਣੇ ਦੱਸਿਆ ਜਾ ਰਿਹਾ ਕਿ ਪੁਰਾਣੇ ਦਰਵਾਜ਼ੇ ਆ, ਜਿਹੜੇ ਇਦੋਂ ਪਹਿਲਾਂ ਸੀਗੇ ਜਿਨ੍ਹਾਂ ਨੂੰ ਬਦਲਣ ਦੀ ਗੱਲ ਜਿਹੜੀ ਹੈ ਜੀ ਮੇਰਾ ਖਿਆਲ ਬਹੁਤ ਸਾਰੇ ਲੋਕ ਜਿਹੜੇ ਜੀ ਉਹਨਾਂ ਨੂੰ ਯਾਦ ਹੋਊਗਾ ਕਿ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਕਿਹੋ ਜਿਹੇ ਹੁੰਦੇ ਸੀਗੇ। ਜਿਹੜੀ ਜਥੇਦਾਰ ਸਾਹਿਬ ਵਾਲੀ ਫੋਟੋ ਆ ਮੈਂ ਆਪਣੇ ਫੇਸਬੁੱਕ ਪੇਜ ਦੇ ਉੱਤੇ ਵੀ ਪਾਈ ਹੈ, ਜਿਹੜੀ ਉਹ ਨਾਲ ਖੜੇ ਆ, ਲੋਕੀ ਜਿਹੜਾ ਜੀ ਫੈਸਲਾ ਲੈ ਲੈਣੇ ਉਹਨਾਂ ਨੂੰ ਦੇਖ ਕੇ ਕਿ ਕੀ ਉਹ ਦਰਵਾਜ਼ੇ ਹੈਗੇ ਜਿਹੜੇ 8 ਸਾਲ ਪਹਿਲਾਂ ਲੱਗੇ ਹੁੰਦੇ ਸੀ। ਸਿੱਖ ਬੁੱਧੀਜੀਵੀ ਜਿਹੜੇ ਨੇ ਜੀ ਮੇਰਾ ਖਿਆਲ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਇਹ ਲੱਭਣਾ ਜਿਹੜਾ ਜੀ ਉਹ ਚਾਹੀਦਾ ਹੈ ਕਿ ਕੀ ਇਹ ਉਹ ਦਰਵਾਜ਼ੇ ਨੇ, ਐਕਚੁਅਲੀ ਇਹ 8 ਸਾਲ ਪੁਰਾਣੇ ਜਿਹੜੇ ਜੀ ਉਹ ਦਰਵਾਜ਼ੇ ਨੇ, 200 ਸਾਲ ਵਾਲੇ ਜਿਹੜੇ ਦਰਵਾਜ਼ੇ ਨਹੀਂ, ਉਹ ਕਿੱਥੇ ਨੇ? ਇਹ ਸਵਾਲ ਹੈ ਜੀ ਵੱਡਾ। ਉਹ ਤਾਂ ਚੱਲ ਗਏ ਜਿੱਥੇ ਜਾਣੇ ਸੀ। ਤਾਂ ਅੱਗੇ ਆਪਾਂ ਭਾਜਪਾ ਦੇ MP ਦੀ ਗੱਲ ਕਰੀਏ ਕਿ ਉਸਨੇ ਭਾਜਪਾ ਨੂੰ ਹਰਾਉਣ ਦਾ ਸੱਦਾ ਦਿੱਤਾ। ਬਿਲਕੁਲ ਜੀ, ਇਹ ਸ਼ਤਰੂਘਨ ਸਿਨਹਾ ਨੇ ਜੀ ਜਿਹੜੇ ਕਿ ਲਗਾਤਾਰ ਬਾਗੀ ਸੁਰਾਂ ਅਪਣਾ ਰਹੇ ਆ ਜੀ ਭਾਰਤੀ ਜਨਤਾ ਪਾਰਟੀ ਦੇ ਵਾਸਤੇ। ਨਾ ਸਿਰਫ ਸ਼ਤਰੂਘਨ ਸਿਨਹਾ, ਯਸ਼ਵੰਤ ਸਿਨਹਾ, ਇਹਦੇ ਨਾਲ ਨਾਲ ਅਰੁਣ ਸ਼ੌਰੀ ਹੋਰਾਂ ਦੀਆਂ ਬਾਗੀ ਸੁਰਾਂ ਜਿਹੜੀਆਂ ਜੀ ਸਾਹਮਣੇ ਆ ਰਹੀਆਂ ਨੇ, ਮੁਰਲੀ ਮਨੋਹਰ ਜੋਸ਼ੀ, ਇਹ ਤਕਰੀਬਨ ਅਡਵਾਨੀ ਗਰੁੱਪ ਹੈ ਸਾਰਾ। ਔਰ ਹੁਣ ਜਿਹੜਾ ਜੀ ਇਹ ਲਗਾਤਾਰ ਆਪਣੀ ਹੀ ਸਰਕਾਰ ਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਬੋਲ ਰਹੇ ਆ। ਮੁਜ਼ੱਫਰਨਗਰ ਦੇ ਵਿੱਚ ਇੱਕ ਕਿਸਾਨ ਸਭਾ ਜਿਹੜੀ ਸੀ ਜੀ ਵੱਡੀ, ਉਹਦੇ ਵਿੱਚ ਬੋਲਦਿਆਂ ਹੋਇਆ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਸ਼ਤਰੂਘਨ ਸਿਨਹਾ ਹੋਰਾਂ ਨੇ ਜਿਹੜਾ ਰਫਾਲ ਸੌਦਾ ਹੋਇਆ ਇਹਦੇ ਉੱਤੇ
ਕੇਂਦਰ ਦੀ ਸਰਕਾਰ ਦੀ ਤਿੱਖੀ ਨੁਕਤਾਚੀਨੀ ਜਿਹੜੀ ਹੈ ਜੀ ਕੀਤੀ ਹੈ। ਉਹਨਾਂ ਇਹ ਗੱਲ ਕਹੀ ਹੈ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਹੋਲਾਂਦ ਨੇ ਜਿਹੜਾ ਜੀ ਇਹ ਕਿਹਾ ਕਿ ਭਾਰਤ ਸਰਕਾਰ ਇਹ ਸੌਦੇ ਦੇ ਵਾਸਤੇ ਰਿਲਾਇੰਸ ਡਿਫੈਂਸ ਦਾ ਨਾਮ ਉਹਨੇ ਜਿਹੜਾ ਜੀ ਉਹ ਸੁਜੈਸਟ ਕੀਤਾ ਸੀਗਾ, ਔਰ ਇਹ ਕਿਹਾ ਕਿ ਜਿਹੜੀ ਇੱਕ ਵੱਡੀ ਤਜਰਬੇਕਾਰ ਕੰਪਨੀ ਸੀਗੀ ਹਿੰਦੁਸਤਾਨ ਐਰੋਨੋਟਿਕ, ਇਹਨੂੰ ਪਾਸੇ ਜਿਹੜਾ ਜੀ ਕੀਤਾ ਗਿਆ, ਔਰ ਇੱਕ ਉਹ ਕੰਪਨੀ ਜਿਹੜੀ ਸਾਹਮਣੇ ਲੈਣ ਦੀ ਗਈ ਜਿਹੜੀ ਉਦੋਂ ਰਜਿਸਟਰਡ ਵੀ ਨਹੀਂ ਸੀ। ਜਦੋਂ ਇਹ ਸੌਦਾ ਤੈਅ ਹੋਇਆ ਉਦੋਂ ਬਾਅਦ ਇਹਦੀ ਰਜਿਸਟ੍ਰੇਸ਼ਨ ਹੁੰਦੀ ਆ, ਉਹਦੇ ਕੋਲ ਤਜਰਬਾ ਕੋਈ ਨੀਗਾ, ਔਰ ਇਹ ਕਿਹਾ ਗਿਆ ਕਿ ਇਹਨੂੰ ਕਿਹੜੇ ਆਧਾਰ ਦੇ ਉੱਤੇ ਮਿਲ ਗਿਆ, ਇਹਦੀ ਜਿਹੜੀ ਜੀ ਉਹ ਪਰਖ ਹੋਣੀ ਚਾਹੀਦੀ ਆ। ਹੁਣ ਇਸ ਮਾਮਲੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਾਂ ਪ੍ਰਧਾਨ ਮੰਤਰੀ ਜਿਹੜੇ ਉਹ ਮਨ ਕੀ ਬਾਤ ਅਜੇ ਵੀ ਦੱਸਣ ਨੂੰ ਤਿਆਰ ਨਹੀਂ ਹੈ ਕਿ ਇਹਦੇ ਵਿੱਚ ਹੋਇਆ ਕੀ ਹੈ। ਸਵਾਲ ਇਹ ਆ, ਮੈਂ ਅੱਗੇ ਇੱਕ ਦਿਨ ਸਾਰੀ ਡਿਟੇਲ ਦੱਸੀ ਸੀਗੀ ਕਿ ਜਿਹੜੇ ਰੱਖਿਆ ਸੌਦੇ ਆ ਉਹ ਕਿਵੇਂ ਹੁੰਦੇ ਆ। ਜਿਹੜਾ ਫੌਜ ਦੇ ਸੀਨੀਅਰ ਆਫਿਸਰ ਨੇ ਉਹਨਾਂ ਦੀਆਂ ਮੀਟਿੰਗਸ ਹੁੰਦੀਆਂ ਨੇ, ਫਿਰ ਜਿਹੜਾ ਰੱਖਿਆ ਮੰਤਰਾਲਾ ਉਹਦੇ ਵਿੱਚ ਐਂਟਰ ਕਰਦਾ ਆ, ਰੱਖਿਆ ਮੰਤਰਾਲੇ ਦੀਆਂ ਦੋਨਾਂ ਮੁਲਕਾਂ ਦੇ ਵਿਚਾਲੇ ਜਿਹੜੀਆਂ ਮੀਟਿੰਗਸ ਹੁੰਦੀਆਂ ਨੇ, ਫਿਰ ਜਿਹੜੀ ਹੈ ਜੀ ਉਹ ਸਹੀ ਪੈਂਦੀ ਆ, ਲਾਸਟ ਦੇ ਵਿੱਚ ਜਿਹੜੇ ਜੀ ਉਹ ਪ੍ਰਧਾਨ ਮੰਤਰੀ ਸਾਈਨ ਕਰਦੇ ਆ। ਇੱਥੇ ਜਿਹੜਾ ਪਹਿਲਾ ਸੌਦਾ ਕੀਤਾ ਗਿਆ ਸੀ ਉਹ ਇਸੇ ਪ੍ਰੋਸੈਸ ਦੇ ਤਹਿਤ ਕੀਤਾ ਗਿਆ ਸੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਟਾਈਮ, ਉਹ ਰੱਦ ਕਰਕੇ ਬਾਕੀ ਜਿਹੜੀ ਪ੍ਰਕਿਰਿਆ ਸੀ ਸਾਰੀ ਉਹਨੂੰ ਖੂੰਜੇ 'ਚ ਸੁੱਟ ਕੇ ਸਿੱਧੇ ਜਾ ਕੇ ਪ੍ਰਧਾਨ ਮੰਤਰੀ ਆਪੇ ਹੀ ਜਿਹੜਾ ਜੀ ਉਹ ਸਾਈਨ ਕਰਿਆ। ਹੁਣ ਜਵਾਬ ਕੌਣ ਦੇਵੇ? ਜਵਾਬ ਕੋਈ ਹੈ ਨਹੀਂ ਗਾ, ਇਸ ਕਰਕੇ ਦਿੱਤਾ ਨਹੀਂ ਜਾ ਰਿਹਾ। ਸ਼ਤਰੂਘਨ ਸਿਨਹਾ ਹੋਰਾਂ ਨੇ ਸਾਰੇ ਵਿਰੋਧੀ ਧਿਰਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ 2019 ਦੀਆਂ ਆਮ ਚੋਣਾਂ ਦੇ ਵਿੱਚ ਭਾਜਪਾ ਨੂੰ ਹਰਾਉਣ ਦੇ ਵਾਸਤੇ ਇਕਜੁੱਟ ਜਿਹੜਾ ਜੀ ਉਹ ਹੋ ਜਾਣ। ਸੋ ਇਹ ਬੀਜੇਪੀ ਦੇ MP ਜਿਹੜੇ ਨੇ ਉਹ ਇਹ ਕਹਿ ਰਹੇ ਆ ਕਿ ਭਾਜਪਾ ਨੂੰ ਹਰਾਉਣ ਦੇ ਵਾਸਤੇ ਇਕਜੁੱਟ ਹੋਇਆ ਜਾਵੇ। ਇਹ ਵੀ ਸਮਝਿਆ ਜਾ ਰਿਹਾ ਕਿ ਸੰਭਾਵੀ ਰੂਪ ਦੇ ਵਿੱਚ ਸ਼ਤਰੂਘਨ ਸਿਨਹਾ ਹੋਰੀ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਨਗੇ ਆਮ ਆਦਮੀ ਪਾਰਟੀ ਦੀ ਤਰਫ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਜੀ, ਅੱਜ ਕੱਲ੍ਹ ਬਿਮਾਰੀਆਂ ਵੀ ਕਈ ਵਾਰੀ ਪੰਜਾਬ ਦੇ ਵਿੱਚ ਬੜਾ ਸਿਰ ਚੱਕਦੀਆਂ ਤੇ ਡੇਂਗੂ ਨੇ ਪਟਿਆਲੇ ਨੂੰ ਸਭ ਤੋਂ ਵੱਧ ਘੇਰਿਆ। ਬਿਲਕੁਲ ਜੀ, ਐਕਚੁਅਲੀ ਇਹ ਉਹ ਬਿਮਾਰੀਆਂ ਨੇ ਹਰ ਸਾਲ ਹੀ ਆਉਂਦੀਆਂ, ਇਹਨਾਂ ਦਾ ਕੋਈ ਇਲਾਜ ਜਿਹੜਾ ਜੀ ਉਹ ਪੱਕਾ ਨਹੀਂ ਜਿਹੜਾ ਕੀਤਾ ਜਾਂਦਾ। ਹਰ ਸਾਲ ਇਹ ਬਿਮਾਰੀਆਂ ਆ ਕੇ ਲੋਕਾਂ ਨੂੰ ਘੇਰਦੀਆਂ ਨੇ, ਇਹਦੇ ਨਾਲ ਲੋਕ ਬਿਮਾਰ ਪੈਂਦੇ ਆ, ਮੌਤ ਦੇ ਮੂੰਹ ਜਿਹੜਾ ਜੀ ਉਹ ਜਾ ਪੈਂਦੇ ਆ, ਕਿਉਂਕਿ ਜਿਹੜੀ ਜੀ ਇਹ ਬੜੀ ਖਤਰਨਾਕ ਜਿਹੜੀ ਬਿਮਾਰੀ ਹੈ ਡੇਂਗੂ ਦੀ। ਡੇਂਗੂ ਦਾ ਡੰਗ ਝੱਲ ਰਿਹਾ ਜੀ ਇਸ ਵੇਲੇ ਮੁੱਖ ਮੰਤਰੀ ਹੋਰਾਂ ਦਾ ਸ਼ਹਿਰ ਪਟਿਆਲਾ। ਤੇ ਹੁਣ ਸਵਾਈਨ ਫਲੂ ਦਾ ਖਤਰਾ ਵੀ ਇਹਦੇ ਉੱਤੇ ਜਿਹੜਾ ਜੀ ਉਹ ਮੰਡਰਾਉਣ ਲੱਗਾ। ਐਤਕੀ ਸਵਾਈਨ ਫਲੂ ਨੇ ਪਟਿਆਲਾ ਦੇ ਵਿੱਚ ਜਿਹੜੀ ਜੀ ਉਹ ਦਸਤਕ ਦੇ ਵੀ ਦਿੱਤੀ ਹੈ। ਠੰਡ ਦੀ ਥੋੜ੍ਹੀ ਜਿਹੀ ਸ਼ੁਰੂਆਤ ਹੋਣ ਦੇ ਨਾਲ ਹੀ ਪੰਜਾਬ ਦੇ ਕਿਸੇ ਹੋਰ ਸ਼ਹਿਰ ਕਸਬੇ ਦੇ ਵਿੱਚੋਂ ਸਵਾਈਨ ਫਲੂ ਦਾ ਕੋਈ ਮਰੀਜ਼ ਜਿਹੜਾ ਜੀ ਉਹ ਸਾਹਮਣੇ ਨਹੀਂ ਆਇਆ। 2 ਮਰੀਜ਼ਾਂ ਦੀ ਇੱਥੇ ਪੁਸ਼ਟੀ ਜਿਹੜੀ ਹੈ ਜੀ ਉਹ ਹੋ ਚੁੱਕੀ ਹੋਈ ਆ। ਡੇਂਗੂ ਦੇ ਪੰਜਾਬ ਦੇ ਵਿੱਚ 3225 ਮਰੀਜ਼ਾਂ ਦੇ ਸਭ ਤੋਂ ਵੱਧ 1240 ਮਰੀਜ਼ ਪਟਿਆਲਾ ਡਿਸਟ੍ਰਿਕਟ ਦੇ ਨਾਲ ਸੰਬੰਧਿਤ ਨੇ। ਸਿਹਤ ਵਿਭਾਗ ਕਹਿੰਦਾ ਜੀ ਕਿ ਉਹ ਤਾਂ ਮੁੜਕੋ ਮੁੜਕੀ ਹੋਇਆ ਪਿਆ ਇਸ ਵੇਲੇ ਜਿਹੜਾ ਜੀ ਇਹਨੂੰ ਰੋਕਣ ਦੇ ਵਾਸਤੇ। ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਨੇ। ਐਤਵਾਰ ਨੂੰ ਵੀ ਡੇਂਗੂ ਦੇ ਖਿਲਾਫ ਜਿਹੜਾ ਜੀ ਉਹ ਲੱਗੇ ਹੋਏ ਆ। ਨਾਭੇ ਦੇ ਖੇਤਰ ਦੇ ਵਿੱਚ ਸਵਾਈਨ ਫਲੂ ਦੀ ਲਪੇਟ ਦੇ ਵਿੱਚ ਆਈ 50 ਸਾਲਾਂ ਦੀ ਇੱਕ ਜਿਹੜੀ ਔਰਤ ਆ, ਉਹ ਪਹਿਲੀ ਇਸ ਸੀਜ਼ਨ ਦੀ ਜਿਹੜੀ ਜੀ ਉਹ ਮਰੀਜ਼ ਦੱਸੀ ਜਾ ਰਹੀ ਹੈ ਜੀ। ਔਰ ਪੰਜਾਬ ਦਾ ਦੂਜਾ ਮਰੀਜ਼ ਵੀ ਪਟਿਆਲੇ ਦੇ ਸ਼ਤਰਾਣਾ ਖੇਤਰ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਹੈ। ਔਰ 50 ਵਿਅਕਤੀਆਂ ਦਾ ਜਿਹੜਾ ਸੀਗਾ ਜੀ ਉਹ ਇੱਥੋਂ ਦੇ ਸਰਕਾਰੀ ਹਸਪੀਟਲ ਦੇ ਵਿੱਚ ਇਲਾਜ ਕੀਤਾ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਦੋਨੋਂ ਵੈਂਟੀਲੇਟਰ ਦੇ ਉੱਤੇ ਵੀ ਕੁਝ ਦਿਨ ਜਿਹੜੇ ਰਹੇ ਆ ਉਹ ਹੁਣ ਠੀਕ ਹੈ। ਡਾਕਟਰਾਂ ਦੇ ਮੁਤਾਬਕ ਸਵਾਈਨ ਫਲੂ ਦਾ ਜਿਹੜਾ ਦੌਰ ਹੈ ਜੀ ਇਹ ਦਸੰਬਰ ਤੋਂ ਮਾਰਚ ਤੱਕ ਚੱਲਦਾ, ਪਰ ਅਗਾਊਂ ਇਹ ਮਰੀਜ਼ ਜਿਹੜੇ ਜੀ ਇਹਦੀ ਲਪੇਟ ਦੇ ਵਿੱਚ ਆ ਗਏ। ਇਹ ਇਸ ਵਾਰੀ ਵੱਡੀ ਫਿਕਰਮੰਦੀ ਜਿਹੜੀ ਹੈ ਜੀ ਉਹ ਵਧਾ ਰਿਹਾ। ਤੇ ਕਿਤੇ ਇਹਦਾ ਮਤਲਬ ਇਹ ਤਾਂ ਨਹੀਂ ਇਹ ਜਿਹੜਾ ਡੇਂਗੂ ਹੈ ਇਹ ਨਵੰਬਰ ਦੇ ਮਹੀਨੇ ਦੇ ਵਿੱਚ ਮਾਫ਼ ਕਰਨਾ ਸਵਾਈਨ ਫਲੂ ਜਿਹੜਾ ਜੀ ਉਹ ਨਵੰਬਰ ਦੇ ਮਹੀਨੇ ਦੇ ਵਿੱਚ ਹੀ ਸਟਾਰਟ ਹੋਊਗਾ। ਜੇ ਨਵੰਬਰ ਦੇ ਮਹੀਨੇ ਦੇ ਵਿੱਚ ਹੀ ਸਟਾਰਟ ਜਿਹੜਾ ਜੀ ਉਹ ਹੋ ਜਾਂਦਾ ਤਾਂ ਇਹ ਲੰਮਾ ਜਿਹੜਾ ਜੀ ਉਹ ਚੱਲ ਸਕਦਾ ਹੈ। ਡੇਂਗੂ ਤੋਂ ਅਜੇ ਤੱਕ ਜਿਹੜਾ ਜੀ ਕੋਈ ਛੁਟਕਾਰਾ ਨਹੀਂ ਮਿਲ ਰਿਹਾ, ਉੱਤੋਂ ਸਵਾਈਨ ਫਲੂ ਜਿਹੜਾ ਜੀ ਉਹਨੇ ਆ ਕੇ ਹੁਣ ਘੇਰ ਲਿਆ ਪਟਿਆਲੇ ਜੀ ਜੀ। ਤੇ ਇਸ ਤਰ੍ਹਾਂ ਤੇ ਅਸੀਂ ਇੱਕ ਬ੍ਰੇਕ ਲੈ ਕੇ ਆਉਂਦੇ ਹਾਂ। ਬ੍ਰੇਕ ਤੋਂ ਬਾਅਦ ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਕਾਲ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਤੁਹਾਡੇ ਸਵਾਲ ਹੁੰਦੇ ਆ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਕਾਲ ਕਰ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਮਿਹਰਬਾਨੀ ਜੀ, ਧੰਨਵਾਦ। ਹਾਂਜੀ, ਸਾਡੇ ਨਾਲ ਜੁੜੇ ਹੋਏ ਨੇ ਅਵਤਾਰ ਸਿੰਘ ਜੀ। ਭੈਣ ਜੀ ਬਲਵਿੰਦਰ ਕੌਰ ਤੇ ਪੰਨੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਪੰਨੂ ਸਾਹਿਬ
ਜਿਹੜਾ ਸਾਨੂੰ ਸ਼ੱਕ ਸੀਗਾ ਦਰਸ਼ਨ ਡਿਊਟੀ ਦੇ ਦਰਵਾਜ਼ਿਆਂ ਦਾ ਯਕੀਨ 'ਚ ਬਦਲ ਗਿਆ। ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਗੱਲ ਦਾ। ਤੇ ਮੇਰਾ ਇੱਕ ਪੰਨੂ ਸਾਹਿਬ ਸਵਾਲ ਹੈ, ਮੈਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਸੀ, ਕਿਸੇ ਪੱਤਰਕਾਰ ਨਾਲ ਇੰਟਰਵਿਊ ਕਰਦਾ ਬੰਦਾ, ਉਹ ਕਹਿੰਦਾ ਵੀ ਇੰਡੀਆ ਦੇ ਵਿੱਚ 27 ਲੱਖ ਛੋਟੇ ਮੋਟੇ ਮੰਦਿਰ ਆ ਤੇ ਜਿਹੜੇ ਮੇਨ 4 ਮੰਦਿਰ ਆ ਉਹ ਨਾਂ ਵੀ ਉਹਨਾਂ ਦੇ ਦੱਸਦਾ। ਕਹਿੰਦਾ ਉਹਨਾਂ ਦੇ ਵਿੱਚ 30,000 ਟਨ ਸੋਨਾ ਪਿਆ। ਜੇ ਉਹ ਸੋਨਾ ਗੌਰਮੈਂਟ ਦੇ ਖਜ਼ਾਨੇ ਦੇ ਵਿੱਚ ਆ ਜਾਵੇ ਤੇ ਡਾਲਰ ਦੇ ਬਰਾਬਰ ਰੁਪਈਆ ਹੋ ਜਾਊਗਾ। ਇਹ ਗੱਲ ਕਿੱਥੋਂ ਕੁ ਤੱਕ ਸਹੀ ਹੈ ਜੀ? ਇਹਦੇ ਬਾਰੇ ਕੁਝ ਵਿਚਾਰ ਆਪ ਜੀ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣਾ। ਭੈਣ ਜੀ ਸੁਣ ਲੈ ਜੀ। ਬਿਲਕੁਲ ਇਹ ਸਹੀ ਹੈ ਜੀ, ਜਿੰਨਾ ਉਹ ਸੋਨਾ ਪਿਆ ਆ ਇਹ ਸਹੀ ਗੱਲ ਹੈ ਜੀ। ਪਰ ਪ੍ਰੋਬਲਮ ਇਹ ਹੈ ਨਾ ਕਿ ਇੰਨੀ ਜ਼ਰੂਰਤ ਜਿਹੜਾ ਜੀ ਉਹ ਕੌਣ ਕਰੂਗਾ ਕਿ ਉੱਥੋਂ ਜਿਹੜਾ ਜੀ ਉਹ ਚੁੱਕ ਲਿਆ ਜਾਵੇ। ਤੇ ਇੱਥੇ ਹਨੇਰੀ ਨਹੀਂ ਜਿਹੜਾ ਜੀ ਆ ਜਾਊਗੀ। ਧਰਮ ਦੀ ਤਾਂ ਰਾਜਨੀਤੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ, ਧਰਮ ਤੇ ਰਾਜਨੀਤੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇਹ ਦਰੁਸਤ ਹੈ ਜੀ, ਬਹੁਤ ਸੋਨਾ ਜਿਹੜਾ ਜੀ ਉਹ ਪਿਆ ਹੈ। ਜੇ ਉਹ ਆ ਜਾਂਦਾ ਹੈ ਯਸ, ਉਹ ਇੰਡੀਅਨ ਇਕੋਨਮੀ ਦੇ ਵਾਸਤੇ ਜਿਹੜਾ ਜੀ ਉਹ ਹੋ ਸਕਦਾ, ਪਰ ਇਹ ਪੋਸੀਬਲ ਹੋਊਗਾ ਨਹੀਂ ਜੀ। ਤੇ ਸਾਡੇ ਨਾਲ ਅੱਗੇ ਕਾਲਰ ਜੁੜੇ ਨੇ ਸੁਰਿੰਦਰ ਸਿੰਘ ਜੀ ਸ਼ੇਰਗਿੱਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ ਨੂੰ। ਤੇ ਪੰਨੂ ਸਾਹਿਬ, ਇੱਕ ਜਿਹੜਾ ਕੈਪਟਨ ਸਾਹਿਬ ਕਹਿੰਦੇ ਆ ਵੀ ਇਹਨਾਂ ਨੂੰ ਤਨਖਾਹਾਂ ਨਹੀਂ ਅਸੀਂ ਦੇ ਸਕਦੇ, ਜਿਹੜੇ ਆ ਵਿਦੇਸ਼ੀਆਂ ਦੇ ਜਨਮ ਦਿਨ ਮਨਾਉਂਦੇ ਜਾਂ ਆਪਣੀ ਫੌਜ ਐਸਡੀਓ ਦੀ ਰੱਖੀ ਹੋਊ ਆ ਜਾਂ ਹੋਰ ਜਿਹੜੇ ਇੰਨੇ ਪੁਰਾਣੇ MLA ਜਾਂ ਵਜ਼ੀਰਾਂ ਨੂੰ ਇਹਨਾਂ ਨੇ ਗੱਫੇ ਵਧਾਤੇ ਆ, ਇਹ ਪੈਸਾ ਵੀ ਕਿੱਥੋਂ ਆਉਂਦਾ ਜੀ? ਇਹ ਤਾਂ ਹਬਕਿਆਂ ਵਾਰੀ ਨਹੀਂ ਹੁੰਦਾ। ਤੇ ਦੂਜਾ, ਜੇ ਇਹ ਜਿੱਦਾਂ ਹੁਣ ਪਰਾਲੀ ਸਾਲ ਨਾਲੇ ਤੁਰੇ ਫਿਰਦੇ ਜ਼ਿਮੀਂਦਾਰ ਜਾਂ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰਨ ਤੇ ਇਹਨਾਂ ਦਾ ਕੁਛ ਕੋਈ ਪੱਕਾ ਨਹੀਂ ਹੋ ਸਕਦਾ ਜੀ, ਜ਼ਿਆਦਾ ਪ੍ਰੈਸ਼ਰ ਨਹੀਂ ਪੈ ਸਕਦਾ ਗੌਰਮੈਂਟ ਤੇ। ਤੇ ਦੂਜਾ ਪੰਨੂ ਸਾਹਿਬ ਪਤਾ ਕਰਿਓ, ਦਰਵਾਜ਼ਿਆਂ ਦੀ ਗੱਲ ਚੱਲਦੀ ਆ ਭਈ ਮੇਰੇ ਜਿਹਨ 'ਚ ਤਾਂ ਇਹ ਆ ਵੀ ਜਾਂ ਅਸੀਂ ਸੁਣਿਆ ਜਦ ਤੋਂ ਭਈ ਦਰਬਾਰ ਸਾਹਿਬ ਨੂੰ ਕਦੇ ਕੋਈ ਪੁਰਾਣੀ ਚੀਜ਼ ਨਹੀਂ ਲੱਗੀ ਜਦ ਦਾ ਦਰਬਾਰ ਸਾਹਿਬ ਬਣਿਆ ਵੀ ਕਿਸੇ ਲਾਈਵ ਚੀਜ਼ ਲੱਗੀ ਹੋਵੇ। ਇਹਦੇ ਬਾਰੇ ਜੇ ਕੋਈ ਤੁਹਾਨੂੰ ਨੌਲੇਜ ਹੋਈ ਤਾਂ ਜ਼ਰੂਰ ਪਤਾ ਕਰਕੇ ਦੱਸਿਓ ਜੀ। ਥੈਂਕ ਯੂ ਜੀ। ਜੀ ਜ਼ਰੂਰ। ਦੇਖੋ, ਜਿਹੜੀ ਗੱਲ ਇਹ ਕਹੀ ਜਾ ਰਹੀ ਹੈ ਕਿ ਪੈਸਾ ਨਹੀਂ ਹੈਗਾ ਇਹਨਾਂ ਨੂੰ ਤਨਖਾਹਾਂ ਦੇਣ ਦੇ ਵਾਸਤੇ, ਪੈਸੇ ਦਾ ਜੁਗਾੜ ਕਰਨ ਦੇ ਵਾਸਤੇ ਸਰਕਾਰਾਂ ਹੁੰਦੀਆਂ ਨੇ। ਲੋਕ ਤਾਂ ਕਿਸੇ ਗੱਲੋਂ ਪਿੱਛੇ ਨਹੀਂ ਜੀ। ਸਭ ਤੋਂ ਮਹਿੰਗੀ ਬਿਜਲੀ ਜਿਹੜੀ ਹੈ ਜੀ ਉਹ ਪੰਜਾਬ ਦੇ ਵਿੱਚ ਹੈ। ਹਰ ਚੀਜ਼ ਦੇ ਉੱਤੇ ਸੈਸ ਲਾਇਆ ਹੋਇਆ। ਤੁਸੀਂ ਇੱਕ 2 ਵੀਲਰ ਖਰੀਦਣ ਜਾਣਾ, ਉਹਦੇ ਉੱਤੇ ਵੀ ਗਊ ਸੈਸ ਹੈ। ਕਿੰਨੀ ਸ਼ਰਾਬ ਵਿਕਦੀ ਆ, ਹਰ ਬੋਤਲ ਦੇ ਉੱਤੇ ਜਿਹੜਾ ਜੀ ਉਹ ਸੈਸ ਲੱਗਿਆ ਹੋਇਆ। ਐਜੂਕੇਸ਼ਨ ਸੈਸ ਜਿਹੜਾ ਜਿੰਨਾ ਉਗਰਾਇਆ ਜਾ ਰਿਹਾ ਉਹ ਕਿੱਥੇ ਜਾ ਰਿਹਾ ਇੰਨਾ ਜਿਹੜਾ ਜੀ? ਇੱਕ ਵਾਰੀ ਕੋਈ MLA ਬਣ ਗਿਆ ਤੇ ਉਹਦੀ ਜਿਹੜੀ ਜੀ ਪੈਨਸ਼ਨ ਪੱਕੀ। ਜੇ 2 ਵਾਰੀ MLA ਬਣ ਕੇ ਤੀਜੀ ਵਾਰੀ ਨਹੀਂ ਬਣਿਆ ਤੇ 2 ਪੈਨਸ਼ਨਾਂ। 3 ਵਾਰੀ MLA ਬਣ ਗਿਆ, ਚੌਥੀ ਵਾਰੀ ਨਹੀਂ ਬਣਿਆ ਤੇ ਜਿਹੜੀਆਂ 3 ਪੈਨਸ਼ਨਾਂ। ਜਿੰਨੀ ਵਾਰੀ ਉਹ MLA ਬਣਿਆ ਉਨੀਆਂ ਪੈਨਸ਼ਨਾਂ, ਉਨੇ ਉਹਦੇ ਭੱਤੇ ਵੱਧ। ਕਿ ਇੱਥੇ ਕੱਟ ਨਹੀਂ ਲਾਇਆ ਜਾ ਸਕਦਾ? ਸੂਬੇ ਦੇ ਵਾਸਤੇ ਸਿਰਫ ਟੀਚਰ ਜਿਹੜੇ ਆ ਜੀ ਉਹਨਾਂ ਨੂੰ ਬਲਦੀ ਦੇ ਬੂਥੇ ਦੇ ਵਿੱਚ ਕਿਉਂ ਜਿਹੜਾ ਜੀ ਉਹ ਦਿੱਤਾ ਜਾ ਰਿਹਾ? ਬਾਕੀਆਂ ਦਾ ਤੁਸੀਂ ਕਰੋ। ਹਾਂ ਠੀਕ ਹੈ, ਸੂਬੇ ਦੇ ਮਾਲੀ ਹਾਲਾਤ ਮਾੜੇ ਆ, ਇਹ ਕਿਸੇ ਕੋਲੋਂ ਲੁਕੀ ਛਿਪੀ ਗੱਲ ਨਹੀਂ ਗੀ ਜੀ। ਪਰ ਪਹਿਲਾਂ ਆਪਣੇ ਆਪ ਦੇ ਉੱਤੇ ਕੱਟ ਜਿਹੜੇ ਆ ਨਾ ਜੀ ਉਹ ਲਾਓ। ਹੈਲੀਕਾਪਟਰ ਬੰਦ ਕਰ ਦਿਓ, ਕੰਪਲੀਟਲੀ ਬੰਦ ਕਰ ਦਿਓ ਹੈਲੀਕਾਪਟਰ ਜਿਹੜਾ ਜੀ ਉਹ ਵਰਤਣਾ। ਕਿੰਨਾ ਕੁ ਜਿਹੜਾ ਜੀ ਉਹ ਸਫ਼ਰ ਹੈ, ਇਹਨੂੰ ਸਫ਼ਰ ਸੜਕੀ ਰਸਤੇ ਦੇ ਰਾਹੀਂ ਕੀਤਾ ਜਾਵੇ। ਕਰੋੜਾਂ ਰੁਪਈਆ ਜਿਹੜਾ ਜੀ ਉਹ ਬਚ ਸਕਦਾ ਹੈ। ਇੱਕ ਦੂਜੀ ਗੱਲ, ਫਸਟ ਕਲਾਸ ਸੈਕੰਡ ਕਲਾਸ ਜਿਹੜੇ ਨੇ ਇਹ ਜਿਹੜੇ 4th ਕਲਾਸ ਨੂੰ ਨਾ ਛੇੜੋ। ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਜੀ ਉਹ ਪਹਿਲਾਂ ਹੀ ਉਨੀਆਂ ਹੁੰਦੀਆਂ। ਮਜ਼ਦੂਰ ਤਬਕਾ ਫਸਟ ਕਲਾਸ ਦੇ ਉੱਤੇ ਜਿਹੜਾ ਜੀ ਕੱਟ ਲਾਓ ਕਿ 5-5 ਹਜ਼ਾਰ ਰੁਪਈਆ ਉਹਨਾਂ ਦੀ ਤਨਖਾਹ ਜਿਹੜੀ ਫਸਟ ਕਲਾਸ ਦੀ ਕੱਟ ਦਿਓ, 5-5 ਹਜ਼ਾਰ ਜਿਹੜੀ ਉਹ ਸੈਕੰਡ ਵਾਲੀ ਕੱਟ ਦਿਓ। ਉਹ ਤਨਖਾਹਾਂ ਜਿਹੜੀਆਂ ਕੱਟ ਕੇ ਇਹ ਟੀਚਰ ਦੀਆਂ ਤਨਖਾਹਾਂ ਜਿਹੜੀਆਂ ਬਰਾਬਰ ਕਰੋ। ਇਹਦੇ ਵਿੱਚ ਸਰਕਾਰ ਨੂੰ ਵੱਧ ਪੈਸੇ ਜਿਹੜੇ ਆ ਜੀ ਉਹ ਆ ਸਕਦੇ ਆ। ਉੱਥੇ ਕੋਈ ਛੇੜਨ ਦੇ ਵਾਸਤੇ ਤਿਆਰ ਨਹੀਂ ਗਾ। ਇਹਨਾਂ ਨੂੰ ਤੁਸੀਂ ਸਿਰਫ ਜਿਹੜਾ ਜੀ ਉਹ ਢਾਹ ਲਿਆ ਜਿਹੜਾ ਜੀ। ਇਹ ਤਾਂ ਉਹ ਗੱਲ ਹੋਈ ਨਾ ਵੀ ਕੋਈ ਜਿਹੜਾ ਸੀਗਾ ਪਾਣੀ ਪੀ ਰਿਹਾ ਸੀ ਬਘਿਆੜ, ਤੇ ਇੱਕ ਨਾਲ ਉਹਦੇ ਆ ਕੇ ਛੋਟਾ ਜਿਹਾ ਹਰਨ ਜਿਹੜਾ ਸੀ ਉਹ ਪਾਣੀ ਪੀਣ ਲੱਗ ਗਿਆ। ਤੇ ਬਘਿਆੜ ਕਹਿੰਦਾ ਵੀ ਤੈਨੂੰ ਯਾਦ ਹੈ ਤੂੰ 6 ਮਹੀਨੇ ਪਹਿਲਾਂ ਮੈਨੂੰ ਗਾਲਾਂ ਕੱਢੀਆਂ ਸੀ? ਉਹ ਹੱਥ ਜੋੜ ਕੇ ਖੜ ਗਿਆ, ਕਹਿੰਦਾ ਜੀ ਮੇਰੀ ਤਾਂ ਇੰਨੀ ਉਮਰ ਨਹੀਂ ਗਈ 6 ਮਹੀਨੇ ਪਹਿਲਾਂ ਮੈਂ ਗਾਲਾਂ ਕੱਢ ਸਕਾਂ, 3 ਮਹੀਨਿਆਂ ਦਾ। ਉਹ ਕਹਿੰਦਾ ਅੱਛਾ ਫਿਰ ਤੇਰਾ ਪਿਓ ਹੋਊਗਾ। ਮਤਲਬ ਕਿ ਢਾਉਣ ਦਾ ਬਹਾਨਾ ਤੁਹਾਨੂੰ ਚਾਹੀਦਾ ਕਿ 42,000 ਰੁਪਈਆ ਜਿਹੜਾ ਜੀ ਉਹਨੂੰ ਤੁਸੀਂ 15,000 ਨਹੀਂ, ਅਸੀਂ ਤਾਂ ਤੁਹਾਡੇ ਤੋਂ ਜਿਹੜਾ ਜੀ ਉਹ ਕੱਢਣਾ। ਸਾਰੇ ਖਜ਼ਾਨੇ ਦੇ ਵਾਸਤੇ ਲੋਕ ਜਿਹੜੇ ਆ ਇੰਨੇ ਹਾਇਰ ਟੈਕਸ ਜਿਹੜੇ ਆ ਜੀ ਉਹ ਦੇ ਰਹੇ ਆ। ਇਸ ਵੇਲੇ ਹਰ ਚੀਜ਼ ਦੇ ਉੱਤੇ ਟੈਕਸ ਦੇ ਰਹੇ ਆ। ਇਹਦੇ ਵਾਸਤੇ ਸੋਰਸ ਜਿਹੜੇ ਆ ਜੀ ਉਹ ਸਾਈਡਾਂ ਤੋਂ ਲੱਭੋ। ਖੋਲ ਦਿਓ ਰਜਿਸਟਰੀਆਂ, ਜਿਹੜੀਆਂ ਰਜਿਸਟਰੀਆਂ ਬੰਦ ਕੀਤੀਆਂ ਪਈਆਂ ਨੇ ਇਹ ਜਿਹੜੀ ਪਲਾਟਸ ਦੀਆਂ, ਉਹ ਰਜਿਸਟਰੀਆਂ ਖੋਲੋ, ਉੱਥੋਂ ਤੁਹਾਨੂੰ ਰੈਵਨਿਊ ਆਵੇ। ਤੁਸੀਂ ਟੀਚਰਾਂ ਦੇ ਤੋਂ ਜਿਹੜੇ ਪੜ੍ਹ ਲਿਖ ਕੇ ਜਿਹੜੇ ਜੀ ਉਹ ਬਣੇ ਨੇ, ਡਿਗਰੀਆਂ ਲੈ ਕੇ ਜਿਹੜਾ ਜੀ ਉਹ ਬਣੇ ਆ, ਹਾਇਰ ਨਾ ਕਰਦੇ। ਅੱਜ ਜਿਹੜੇ ਅਕਾਲੀ ਨੇਤਾ ਇਹਨਾਂ ਦੇ ਨਾਲ ਬਹਿ ਕੇ
ਫੋਟੋਆਂ ਖਿਚਾ ਰਹੇ ਆ ਟੀਚਰਾਂ ਦੇ ਨਾਲ ਸੰਘਰਸ਼ ਦੇ ਵਿੱਚ, ਉਹ ਟੀਚਰ ਵੀ ਉਹਨਾਂ ਦੇ ਨਾਲ ਫੋਟੋਆਂ ਪਾ ਕੇ ਤੇ ਜਿਹੜਾ ਜੀ ਉਹ ਖੁਸ਼ ਹੋ ਰਹੇ ਆ, ਉਹ ਟੀਚਰ ਵੀ ਇੱਥੇ ਭੁੱਲੇ ਬੈਠੇ ਆ। ਪੁਆੜੇ ਦੀ ਜੜ ਤਾਂ ਇਹ ਨੇ ਇਹਨਾਂ ਨੇ ਸਾਰਾ ਕੁਝ ਜਿਹੜਾ ਜੀ ਇਹ ਕੀਤਾ, ਇਹਨਾਂ ਨੂੰ ਉਹ ਪੁੱਛਣ ਦੇ ਵਾਸਤੇ ਤਿਆਰ ਨਹੀਂ ਕਿ ਤੁਸੀਂ ਜਿਹੜਾ ਜੀ ਇਹ ਸਾਰਾ ਕੁਝ ਕਿਉਂ ਕੀਤਾ। ਔਰ ਇੱਕੋ ਜਿਹੜਾ ਜੀ ਉਹਦੇ ਸਿਰਫ ਅਧਿਆਪਕਾਂ ਦੇ ਕੋਲੋਂ ਜਿਹੜਾ ਜੀ ਇਹ ਪੈਸਾ ਕਿਉਂ ਵਸੂਲਿਆ ਜਾਵੇ, ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜੇ ਕੱਟ ਲਾਉਣਾ ਤੁਹਾਡੀ ਗੱਲ ਠੀਕ ਹੈ, ਮੁੱਖ ਮੰਤਰੀ ਸਾਹਿਬ ਦੀ ਗੱਲ ਇਹ ਕੱਟੀ ਨਹੀਂ ਜਾ ਸਕਦੀ, ਖਜ਼ਾਨਾ ਮਾੜੇ ਹਾਲਾਤੀ ਆ, ਪਰ ਇੱਕ ਜਾਣੇ ਤੇ ਕਿਉਂ, ਸਾਰਿਆਂ ਦੇ ਉੱਤੇ ਜਿਹੜਾ ਜੀ ਉਹ ਲਾਓ। ਸਭ ਨੂੰ ਇਹ ਕਹੋ ਕਿ ਜਿਹੜੇ ਫਸਟ ਕਲਾਸ ਤੇ ਸੈਕੰਡ ਕਲਾਸ ਖਾਸ ਤੌਰ ਦੇ ਉੱਤੇ ਉਹਨਾਂ ਦੀ 5-5 ਹਜ਼ਾਰ ਰੁਪਈਆ ਜਿਹੜੀ ਹੈ ਜੀ ਉਹ ਤਨਖਾਹ ਜਿਹੜੀ ਉਹ ਕੱਟਣੀ ਸ਼ੁਰੂ ਕਰ ਦਿਓ। ਉਹ ਇਸ ਪਾਸੇ ਵੱਲ ਜਿਹੜੀ ਆ ਉਹ ਦਿਓ ਤੇ ਉਹਨਾਂ ਨੂੰ ਇਹ ਕਹੋ ਜਿੰਨੀ ਦੇਰ ਤੱਕ ਮਾਲੀ ਹਾਲਤ ਜਿਹੜੀ ਉਹ ਸੁਧਰ ਨਹੀਂ ਜਾਂਦੀ ਉਨੀ ਦੇਰ ਤੱਕ ਤੁਹਾਡੀ ਜਿਹੜੀ ਜੀ ਇਹ ਤਨਖਾਹ ਵਧੂਗੀ ਨਹੀਂ। ਜਿਹੜੀ ਤੁਸੀਂ ਜਿਹੜੀ ਉਮਰ ਵਧਾਈ ਜਾਂਦੇ ਹੋ ਜਿਹੜੀ ਇਹਨਾਂ ਦੀ ਅੱਗੇ ਤੋਂ ਅੱਗੇ ਰਿਟਾਇਰ ਹੋਣ ਵਾਲਿਆਂ ਦੀ, ਉਹ ਬੰਦ ਕਰੋ। ਉਹਦੀ ਜਿਹੜੀ ਮਿੱਥੀ ਹੋਈ ਸੀਮਾ ਆ ਉਹਦੇ ਉੱਤੇ ਤੁਸੀਂ ਰਿਟਾਇਰ ਕਰੋ। ਜਦੋਂ ਜਿਹੜਾ ਬੋਝ ਆ, ਜਿਹੜੇ ਬੰਦੇ ਨੂੰ ਤੁਸੀਂ ਰਿਟਾਇਰ ਕਰਨਾ ਉਹ ਲੱਖ ਰੁਪਈਆ ਲੈ ਰਿਹਾ, 1.5 ਲੱਖ ਰੁਪਈਆ ਲੈ ਰਿਹਾ, ਨਵਾਂ ਉਹਦੇ ਉੱਤੇ ਭਰਤੀ ਕਰੋਗੇ ਉਹ ਆਊਗਾ 30,000 ਰੁਪਈਏ ਦੇ ਵਿੱਚ, 35,000 ਰੁਪਈਏ ਦੇ ਵਿੱਚ। ਕਿਉਂ ਨਹੀਂ ਇਹ ਪਾਲਿਸੀਜ਼ ਜਿਹੜੀਆਂ ਨੇ ਉਹ ਬਦਲੀਆਂ ਜਾਂਦੀਆਂ, ਹੱਲ ਇਹਦਾ ਲੱਭਿਆ ਜਾਂਦਾ। ਇਹ ਕੋਈ ਹੱਲ ਥੋੜੀ ਹੈ ਜਿਹੜਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਸਾਡੇ ਅਗਲੇ ਕਾਲਰ ਨੇ ਮਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਇਹ ਕੁਐਸਚਨ ਹੈ ਜੀ, ਆਪਣਾ ਇੱਕ ਤਾਂ ਜਿਹੜਾ ਬਗਰਾੜੀ ਮੋਰਚਾ ਚੱਲਦਾ ਜੀ, ਉੱਥੇ ਵੀ ਭਾਈ ਦਲਜੀਤ ਸਿੰਘ ਬਿੱਟੂ ਤੇ ਜਥੇਦਾਰ ਰਣਜੀਤ ਸਿੰਘ ਦੀ ਗੈਰ ਹਾਜ਼ਰੀ ਵੀ ਕਿਉਂ ਆ ਜੀ, ਇਹ ਕਿਉਂ ਨਹੀਂ ਹੁਣ ਉੱਥੇ ਜਾ ਰਹੇ, ਵੀ ਕੋਈ ਕੀ ਗੱਲਬਾਤ ਹੈਗੀ ਆ। ਤੇ ਦੂਜਾ ਜੀ ਆਪਣਾ ਕੁਐਸਚਨ ਇਹ ਹੈ, ਜਿਹੜਾ ਫੂਲਕਾ ਸਾਹਿਬ ਨੇ ਅਸਤੀਫਾ ਦਿੱਤਾ ਜੀ, ਉਹਦੇ ਬਾਰੇ ਪੰਨੂ ਸਾਹਿਬ ਦੇ ਕੀ ਕੌਮੈਂਟ ਹੈ ਜੀ, ਸਹੀ ਹੈ ਜਾਂ ਗਲਤ ਹੈ ਜੀ? ਕੱਟਿਓ ਨਾ ਜੀ। ਥੈਂਕ ਯੂ ਜੀ। ਦੇਖੋ ਜਾਣਾ ਚਾਹੀਦਾ ਜੀ, ਚਾਹੇ ਉਹ ਦਲਜੀਤ ਸਿੰਘ ਬਿੱਟੂ ਹੁਰੀ ਨੇ, ਚਾਹੇ ਉਹ ਭਾਈ ਰਣਜੀਤ ਸਿੰਘ ਹੁਰੀ ਨੇ, ਈਵਨ ਪੰਤਪ੍ਰੀਤ ਸਿੰਘ ਹੁਰੀ ਹੋਣ, ਰਣਜੀਤ ਸਿੰਘ ਢੱਡਰੀਆਂ ਵਾਲੇ ਹੋਣ। ਇਹਨੂੰ ਧੜੇ ਦਾ ਮੋਰਚਾ ਨਹੀਂ ਜਿਹੜਾ ਜੀ ਉਹ ਬਣਾਉਣਾ ਚਾਹੀਦਾ। ਇਹ ਧੜੇ ਬੰਦੀਆਂ ਦੇ ਵਿੱਚ ਜਿਹੜੇ ਨਾ ਜੀ ਸਾਰੇ ਵੰਡੇ ਹੋਏ ਨੇ। ਮੰਨ ਲਓ ਅੱਜ ਹੁਣ ਗੱਲ ਚੱਲ ਰਹੀ ਆ, ਫੂਲਕਾ ਸਾਹਿਬ ਨੇ ਪਿਛਲੇ ਦਿਨ ਹੀ ਉਠਾਇਆ ਸੀਗਾ ਕਿ ਇਹ ਡਿਊ ਆ ਇਲੈਕਸ਼ਨ ਜਿਹੜੀਆਂ, ਇਹ ਤਾਂ ਇਲੀਗਲ ਆ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਜੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਅਨਾਊਂਸ ਹੋ ਜਾਂਦੀ ਆ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਏਡੀਆਂ ਜਿਹੜੀਆਂ ਧੜੇ ਬੰਦੀਆਂ ਦੇ ਵਿੱਚ ਵੰਡੀ, ਫਿਰ ਇਹਦਾ ਫਾਇਦਾ ਜਿਹੜਾ ਜੀ ਉਹ ਕਿਹਨੂੰ ਹੋਊਗਾ। ਇਹ ਅੜੀ ਤਾਂ ਜਿਹੜੀ ਹੈ ਜੀ ਉਹ ਛੱਡਣੀ ਪਊਗੀ ਜੇ ਕੁਝ ਹਾਸਲ ਕਰਨਾ ਤਾਂ। ਇਹ ਅੜੀ ਦੋਨਾਂ ਧਿਰਾਂ ਨੂੰ ਛੱਡਣੀ ਪਊਗੀ, ਦੋਨੋਂ ਪਾਸੇ ਜਿਹੜਾ ਜੀ ਇਹ ਇਹਨਾਂ ਨੂੰ ਸਭ ਨੂੰ ਜਿਹੜਾ ਜੀ ਉਹ ਜਾਣਾ ਚਾਹੀਦਾ ਕਿ ਅਸੀਂ, ਕਿਉਂਕਿ ਜਿਹੜਾ ਉੱਥੇ ਇਕੱਠ ਹੋਇਆ, ਜਿਹੜੇ ਉੱਥੇ ਲੋਕ ਜਿਹੜੇ ਆ ਜੀ ਉਹ ਆਏ ਆ, ਉਹ ਸਾਰੇ ਦੇ ਸਾਰੇ ਇੱਕੋ ਚੀਜ਼ ਦੇ ਵਾਸਤੇ ਆਏ ਆ ਨਾ, ਤੇ ਸਾਡੇ ਦੀ ਜਿਹੜੀ ਹੈ ਜੀ ਉਹ ਬੇਅਦਬੀ ਹੋਈ ਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ। ਇਹਦੇ ਵਾਸਤੇ ਅਸੀਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਜੀ ਉਹ ਦਿਵਾਉਣਾ ਚਾਹੁੰਦੇ ਆ। ਉਹ ਕਿਸੇ ਇੱਕ ਦਾ ਤਾਂ ਨਹੀਂ, ਸਾਰਿਆਂ ਦਾ ਹੈ। ਸਾਰਿਆਂ ਨੂੰ ਉੱਥੇ ਜਿਹੜਾ ਜੀ ਉਹ ਜਾਣਾ ਚਾਹੀਦਾ। ਜਿੱਥੋਂ ਤੱਕ ਫੂਲਕਾ ਸਾਹਿਬ ਦੇ ਅਸਤੀਫੇ ਦੀ ਜਿਹੜੀ ਜੀ ਉਹ ਗੱਲ ਹੈ, ਫੂਲਕਾ ਸਾਹਿਬ ਨੂੰ ਮੈਂ ਤਾਂ ਦੋ ਟੁਕ ਕਹੂੰਗਾ ਕਿ ਅਸਤੀਫਾ ਆਪਣੇ ਅਹੁਦੇ ਤੋਂ ਨਹੀਂ ਸੀ ਦੇਣਾ ਜਿਹੜਾ ਜੀ ਉਹ ਚਾਹੀਦਾ। ਉਹ MLA ਰਹਿ ਕੇ ਜ਼ਿਆਦਾ ਬਿਹਤਰ ਜਿਹੜਾ ਜੀ ਉਹ ਸਾਬਤ ਹੋ ਸਕਦੇ ਆ। ਉਹਨਾਂ ਨੇ ਆਪਣੇ ਏਰੀਏ ਦੇ ਵਿੱਚ, ਕੁਝ ਲੋਕ ਕਹਿੰਦੇ ਆ ਕਿ ਉਹ ਗੈਰ ਹਾਜ਼ਰ ਨੇ, ਉਹ ਆਪਣੀ ਜਗ੍ਹਾ ਦਿੱਤੇ ਨੇ, ਉਹਨਾਂ ਨੇ ਕੰਮ ਕੀਤੇ ਆ। ਉਹਨਾਂ ਦੇ ਕੁਝ ਕੰਮ ਜਿਹੜੇ ਆ ਜੀ ਉਹ ਬੋਲਦੇ ਵੀ ਆ। ਉਹਨਾਂ ਨੇ ਐਜੂਕੇਸ਼ਨ ਦੇ ਵਾਸਤੇ ਕੁਝ ਕੰਮ ਕੀਤੇ ਨੇ, ਉਹਨਾਂ ਨੇ ਹੈਲਥ ਦੇ ਵਾਸਤੇ ਜਿੰਨੇ ਕੁ ਜੋਗੇ ਨੇ। MLA ਦੇ ਕੋਲੇ ਕਿੰਨਾ ਕੁਛ ਹੁੰਦਾ ਜਿਹੜਾ ਜੀ, ਜਿੰਨੇ ਜੋਗੇ ਉਹ ਹੈਗੇ ਆ, ਉਹਨਾਂ ਨੇ ਕੰਮ ਜਿਹੜਾ ਜੀ ਉਹ ਕੀਤਾ। ਜੇ ਆਪਾਂ ਗੱਲ ਕਰੀਏ ਵਿਧਾਨ ਸਭਾ ਦੇ ਵਿੱਚ ਜਿਹੜੀ ਹੋਈ ਸੀਗੀ ਬਹਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ, ਉਦੋਂ ਵੀ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਜੀ ਕੁਝ ਇਸ਼ੂ ਉਠਾਏ ਸੀਗੇ, ਇਹ ਤਾਂ ਸਾਰੇ ਮੰਨਦੇ ਨੇ। ਇਸ ਕਰਕੇ ਉਹਨਾਂ ਨੂੰ ਆਪਣੇ ਇਸ ਅਹੁਦੇ ਦੇ ਉੱਤੇ ਬਣੇ ਰਹਿਣਾ ਚਾਹੀਦਾ ਸੀ। ਜਿਹੜਾ ਅਸਤੀਫਾ ਆ, ਮੈਨੂੰ ਇਹ ਡਾਊਟ ਹੈ ਕਿ ਅਸਤੀਫਾ ਜਿਹੜਾ ਜੀ ਇਹ ਐਕਸੈਪਟ ਹੋਊਗਾ, ਹੋਣਾ ਨੀਗਾ ਐਕਸੈਪਟ, ਕਿਉਂਕਿ ਉਹਦੇ ਵਾਸਤੇ ਇੱਕ ਪਰਫਾਰਮਾ ਹੈ ਜਿਹੜਾ ਤੁਹਾਨੂੰ ਭਰ ਕੇ ਦੇਣਾ ਪੈਂਦਾ। ਜਿੰਨਾ ਕਿ ਮੈਨੂੰ ਪਤਾ ਟੈਕਨੀਕਲੀ ਜੇ ਕੁਝ ਚੀਜ਼ਾਂ ਤੁਸੀਂ ਉਹਦੇ 'ਚ ਸਟੋਰੀ ਲਿਖਤੀ, ਡਿਟੇਲ 'ਚ ਚਲੇ ਗਏ, ਉਹ ਅਸਤੀਫਾ ਐਕਸੈਪਟ ਨਹੀਂ ਹੁੰਦਾ। ਮੈਨੂੰ ਨਹੀਂ ਲੱਗਦਾ ਇਹ ਅਸਤੀਫਾ ਜਿਹੜਾ ਜੀ ਇਹ ਮਨਜ਼ੂਰ ਹੋਊਗਾ ਜੀ। ਅਗਲੇ ਕਾਲਰ ਨੇ ਦੀਸ਼, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਕੁਝ ਦਿਨਾਂ ਤੋਂ ਮੇਰੇ ਮਨ ਦੇ ਵਿੱਚ ਇਹ ਸਵਾਲ ਉੱਠ ਰਿਹਾ ਸੀਗਾ ਕਿ ਜਿਹੜੇ ਬਾਦਲ ਨੇ ਉਹਨਾਂ ਦੇ ਖਿਲਾਫ ਜਿਹੜਾ ਰੋਹ ਆ ਉਹ ਤਾਂ ਕਾਫੀ ਜ਼ੋਰ ਫੜ ਗਿਆ, ਪਰ ਕਿਤੋਂ ਵੀ ਹਾਲੇ ਇਹ ਜਿਹੜੀ ਮੰਗ ਆ ਉਹ ਜ਼ੋਰਦਾਰ ਤਰੀਕੇ ਦੇ ਨਾਲ ਨਹੀਂ ਉੱਠੀ ਕਿ ਜਿਹੜੇ ਬਾਦਲ ਨੇ ਜਾਂ ਜਥੇਦਾਰ ਨੇ ਅਕਾਲ ਤਖਤ ਦੇ, ਜਿਨ੍ਹਾਂ ਦੇ ਉੱਪਰ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵੀ ਜਿਹੜੇ ਸਮੇਂ-ਸਮੇਂ ਤੇ ਲੱਗ ਰਹੇ ਨੇ, ਕਿ ਉਹਦੀ ਵੀ ਜਾਂਚ ਪੜਤਾਲ ਕਰਵਾਈ ਜਾਵੇ। ਜਿਸ ਤਰ੍ਹਾਂ ਕੁਝ ਸਾਲ ਪਹਿਲਾਂ, ਜੇ ਮੈਨੂੰ ਠੀਕ ਤਰ੍ਹਾਂ ਯਾਦ ਹੋਵੇ, ਤਾਂ ਜੈ ਲਲਿਤਾ ਦੇ ਉੱਪਰ ਲੱਗੇ ਸੀ ਤੇ ਉਹਨੂੰ ਫਿਰ ਕੁਝ ਸਾਲ ਬਾਅਦ ਸਜ਼ਾ ਵੀ ਹੋਈ ਸੀ ਤੇ
ਹੋਇਆ ਸੀ ਕਿ ਇਸ ਤਰ੍ਹਾਂ ਦੀ ਜਿਹੜੀ ਮੰਗ ਆ ਉਹ ਕਿਸੇ ਪਾਸਿਓਂ ਵੀ ਨਹੀਂ ਉੱਠ ਰਹੀ। ਜੇ ਸਰਕਾਰਾਂ ਨਹੀਂ ਕਰਦੀਆਂ ਇਸ ਤਰ੍ਹਾਂ ਦਾ ਕੁਛ ਵੀ ਤਾਂ ਕੀ ਜਿਹੜੇ ਆਮ ਸ਼ਹਿਰੀ ਆ ਉਹ ਕੋਰਟ ਦੇ ਵਿੱਚ ਇਹਦੇ ਲਈ ਪਟੀਸ਼ਨ ਪਾ ਸਕਦੇ ਨੇ? ਇਹ ਮੈਂ ਪੁੱਛਣਾ ਚਾਹੁੰਦੀ ਸੀ। ਭਾਵੇਂ ਉਹ ਜਥੇਦਾਰ ਹੋਵੇ ਜਾਂ ਬਾਦਲ ਹੋਣ ਜਾਂ ਕੋਈ ਵੀ ਇਹਨਾਂ ਦੇ ਮੰਤਰੀ ਸੰਤਰੀ ਜਿਨ੍ਹਾਂ ਨੇ ਵੀ ਆਪਣੀ ਆਮਦਨ ਨਾਲੋਂ ਵੱਧ ਇਸ ਸਮੇਂ 'ਚ ਜਾਇਦਾਦ ਬਣਵਾਈ ਆ, ਕਿ ਉਹਨਾਂ ਦੀ ਜਿਹੜੀ ਜਾਂਚ ਪੜਤਾਲ ਆ ਉਹ ਕਿਉਂ ਨਹੀਂ ਕੋਈ ਵੀ ਮੰਗ ਕਰ ਰਿਹਾ ਉਹਦੀ? ਥੈਂਕ ਯੂ ਜੀ। ਬਿਲਕੁਲ ਜੀ, ਹੋ ਸਕਦੀ ਹੈ ਭੈਣ ਜੀ, ਹੋ ਸਕਦੀ ਹੈ ਇਹ PIL ਪੈ ਸਕਦੀ ਹੈ, ਜਿਹੜੀ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਆ ਉਹਦੇ ਵਿੱਚ ਇਹ ਪਾਈ ਜਾ ਸਕਦੀ ਹੈ। ਪਰ ਇੱਥੇ ਨਾ ਥੋੜਾ ਜਿਹਾ ਇੱਕ ਜਿਹੜਾ ਇਹਦੇ ਵਿੱਚ ਤੁਸੀਂ ਕਹ ਲਓ ਕਿ ਇਮੋਸ਼ਨਲ ਜਿਹੜਾ ਦੀ ਨਾਲ ਜੁੜਿਆ ਹੋਇਆ ਉਹ ਪੱਖ ਉਹ ਇਹ ਆ ਕਿ ਬੇਸ਼ੱਕ ਉਹ ਇਸ ਵੇਲੇ ਲੋਕਾਂ ਦੇ ਵੱਲੋਂ ਨਕਾਰ ਦਿੱਤੇ ਗਏ ਆ, ਪਰ ਹੈ ਸਟਿਲ ਉਹ ਅਕਾਲ ਤਖਤ ਦੇ ਜਥੇਦਾਰ ਉਹੀ ਨੇ। ਮਤਲਬ ਕਿ ਜਿਹੜੇ, ਕਿਉਂਕਿ ਇੱਕ ਜਿਹੜੀ ਪ੍ਰਥਾ ਹੈ ਚੱਲਦੀ, ਬੇਸ਼ੱਕ ਇਸ ਵੇਲੇ ਮਤਵਾਦੀ ਜਥੇਦਾਰ ਵੀ ਹੈਗੇ ਨੇ ਜਿਹੜੇ ਸਰਬੱਤ ਖਾਲਸਾ ਨੇ ਥਾਪੇ ਸੀ, ਪਰ ਜਿਹੜੇ ਐਕਸੈਪਟਡ ਨੇ ਟੈਕਨੀਕਲੀ ਜਿਹੜੇ ਐਕਸੈਪਟਡ ਨੇ ਉਹ ਉਹੀ ਨੇ। ਕਿਤੇ ਉਹਨਾਂ ਦੇ ਖਿਲਾਫ ਜੇ ਇਸ ਵੇਲੇ ਕੋਈ ਮਾਮਲਾ ਦਰਜ ਹੋਵੇ ਤੇ ਇਹ ਇਸ਼ੂ ਧਰਮ ਦਾ ਬਣਾ ਲੈਣਾ, ਜਿਨ੍ਹਾਂ ਦੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਉਹਨਾਂ ਪ੍ਰਤੀ ਰੋਹ ਜਿਹੜਾ ਦੀ ਚੱਲ ਰਿਹਾ, ਉਹ ਤਾਂ ਇਹੋ ਜਿਹੇ ਇਸ਼ੂ ਦੇ ਭਾਲ ਦੇ ਵਿੱਚ ਹੈ। ਸਾਨੂੰ ਜੇ ਯਾਦ ਹੋਵੇ ਤਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਇਹ ਗੱਲ ਆਖੀ ਸੀਗੀ ਕਿ ਕੋਈ ਵੀ ਅਕਾਲ ਤਖਤ ਦਾ ਉੱਥੋਂ ਜਿਹੜਾ ਕੰਮ ਕਰਨ ਵਾਲਾ ਉਹਦੇ ਰਾਹੀਂ ਸ਼੍ਰੋਮਣੀ ਕਮੇਟੀ ਦੇ ਕਿਸੇ ਵਰਕਰ ਦੇ ਰਾਹੀਂ ਇਹ ਰਿਕਾਰਡ ਦੇ ਦਿਓ ਕਿ ਜਿਹੜੇ ਹੁਕਮਨਾਮਾ ਕਿਉਂ ਜਾਰੀ ਕੀਤਾ ਗਿਆ ਸੀਗਾ, ਜਿਹੜਾ ਜਾਰੀ ਕੀਤਾ ਗਿਆ ਹੁਕਮਨਾਮਾ ਸੀ ਤੇ ਉਹ ਵਾਪਸ ਕਿਉਂ ਲਿਆ ਗਿਆ, ਤੇ ਜਿਹੜੇ 90 ਲੱਖ ਦੇ ਇਸ਼ਤਿਹਾਰ ਸੀਗੇ ਉਹ ਕਿਉਂ ਦਿੱਤੇ ਗਏ। ਤੇ ਉਦੋਂ ਝੱਟ ਦੇਣੀ ਜਿਹੜਾ ਜੀ ਇਹ ਮਾਮਲਾ ਉਭਾਰ ਲਿਆ ਗਿਆ ਸੀ। ਇੱਥੇ ਤਾਂ ਜੀ ਅਕਾਲ ਤਖਤ ਨੂੰ ਜਿਹੜਾ ਸੰਮਣ ਹੋ ਗਿਆ, ਹਾਲਾਂਕਿ ਸੰਮਣ ਨਹੀਂ ਸੀ ਹੋਇਆ ਅਕਾਲ ਤਖਤ ਨੂੰ, ਇੱਥੇ ਸਮਨਿੰਗ ਨਹੀਂ ਸੀ ਹੋਈ, ਉਹਨੂੰ ਰੰਗਤ ਜਿਹੜੀ ਸੀ ਨਾ ਜੀ ਉਹ ਧਰਮ ਦੀ ਦੇਣੀ ਸ਼ੁਰੂ ਕਰ ਦਿੱਤੀ ਸੀਗੀ। ਉਹ ਮਾਮਲਾ ਚਲੋ ਠੱਪ ਹੋ ਗਿਆ। ਜੇ ਹੁਣ ਉਹਨਾਂ ਦੇ ਉਸ ਅਹੁਦੇ ਦੇ ਉੱਤੇ ਰਹਿੰਦਿਆਂ ਹੋਇਆ ਜਿਹੜਾ ਜੀ ਇਹ ਗੱਲ ਹੁੰਦੀ ਆ ਤੇ ਸ਼ਾਇਦ ਇਹਨੂੰ ਇੱਕ ਧਰਮ ਦਾ ਬਾਣਾ ਜਿਹੜਾ ਜੀ ਉਹ ਪਾ ਕੇ ਇਹਨੂੰ ਉਭਾਰ ਨਾ ਦਿੱਤਾ ਜਾਵੇ। ਸ਼ਾਇਦ ਇਸ ਕਰਕੇ ਆ ਹੁਣ ਅੱਜ ਕੱਲ੍ਹ ਕਾਗਜ਼ੀ ਬਿਮਾਰ ਹੋ ਗਏ ਆ ਉਹ ਵੀ, ਤੇ ਇਸ ਕਰਕੇ ਉਹ ਜਾਣ ਵਾਲੇ ਹੀ ਆ ਅਹੁਦੇ ਤੇ। ਮੇਰਾ ਖਿਆਲ ਅਹੁਦੇ ਤੇ ਉਹ ਜਾਣ ਤੋਂ ਬਾਅਦ ਉਹਨਾਂ ਦੀਆਂ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਮੁਸ਼ਕਿਲਾਂ ਵਧਣਗੀਆਂ, ਛੱਡ ਤਾਈਓ ਉਹ ਵੀ ਅਹੁਦਾ ਨਹੀਂ ਰਹੇ। ਉਹਨਾਂ ਨੂੰ ਪਤਾ ਕਿ ਇਹ ਅਹੁਦੇ ਦੀ ਵਜ੍ਹਾ ਕਰਕੇ ਇਸ ਵੇਲੇ ਜਿਹੜਾ ਜੀ ਉਹ ਬਚੇ ਹੋਏ ਆ ਅਜਿਹੀਆਂ ਮੁਸ਼ਕਿਲਾਂ ਤੋਂ, ਨਹੀਂ ਤਾਂ ਇਹ ਮੁਸ਼ਕਿਲਾਂ ਘੇਰਨਗੀਆਂ ਤਾਂ ਸਹੀ ਉਹਨਾਂ ਨੂੰ ਆਉਣ ਵਾਲੇ ਦਿਨਾਂ 'ਚ। ਜੀ ਅਗਲੇ ਕਾਲਰ ਨੇ ਪੌਲ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਿਆ ਇੱਕਦਮ ਕਹਿੰਦੇ ਜਿਹੜਾ ਬਾਦਲ ਕਹਿੰਦੇ ਯੂਪੀ ਦੇ ਵਿੱਚ ਉਹ ਕੁਛ ਬਣਦਾ ਨਹੀਂ ਸੈਂਸ ਸੀ, ਜਿੱਦਾਂ ਵੀ ਜੇ ਕਿਸੇ ਨੇ ਇੱਦਾਂ ਦਾ ਕੰਮ ਕਰਨਾ ਹੋਵੇ ਵੀ ਉਹ ਯੂਪੀ 'ਚੋਂ ਹਥਿਆਰ ਪਹਿਲਾਂ ਖੋਊਗਾ, ਫਿਰ ਉਹ ਇੱਧਰ ਉਹ ਟਰੈਵਲ ਇੱਧਰ ਵੀ ਖੋਹ ਕੇ ਉਹ ਕੁਛ ਨਾ ਕੁਛ ਕਰ ਸਕਦਾ ਵੀ। ਬਾਕੀ ਜਿਹੜਾ ਮੈਂ ਕਹਿਣਾ ਚਾਹੁੰਦਾ ਸੀ, ਜਿਹੜੇ ਆਪਣੇ ਕੁਛ ਜਿਹੜੇ ਪੱਤਰਕਾਰ ਹੈਗੇ ਆ ਜਿਹੜੇ ਆਪਣੇ ਉਹ ਅੱਗ ਨੂੰ ਫੂਕਾ ਮਾਰਦੇ ਆ ਉੱਥੇ ਜਾ ਕੇ, ਆਪਣੇ ਉਹਨਾਂ ਨੂੰ ਵੀ ਪਤਾ ਵੀ ਜਦੋਂ ਅੱਗ ਇੰਨੀ ਭੋਲੀ ਨਹੀਂ, ਉਹਨੂੰ ਪਤਾ ਹੁੰਦਾ ਵੀ ਇੱਕ ਜਿਹੜਾ ਪੱਤਰਕਾਰ ਹੈ ਇਹ ਦੁਨੀਆ 'ਚ ਚਾਨਣ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਇਹਨੂੰ ਤਬਾਹ ਕਰਨ ਦੀ ਕੋਸ਼ਿਸ਼, ਵੀ ਇਹਨਾਂ ਪੱਤਰਕਾਰਾਂ ਨੂੰ ਪਤਾ ਨਹੀਂ ਵੀ ਇਹ ਜਿਹੜੀ ਅੱਗ ਹੈ ਵੀ ਉਹ ਪਹਿਲਾਂ ਇਹਨਾਂ ਨੂੰ ਹੀ ਪਊਗੀ, ਜਿੱਦਾਂ ਆਪਣੇ ਲਾਲਾ ਜਗਤ ਨਾਰਾਇਣ ਨੂੰ ਵੀ ਇਹ ਕਿਉਂ ਨਹੀਂ ਆਪਣੇ ਰਿਸਪੈਕਟ ਇੱਦਾਂ ਦੇ ਕੰਮ ਨਾ ਇਹ ਪੁੱਛਣਾ ਚਾਹੁੰਦਾ। ਥੈਂਕ ਯੂ। ਥੋੜੀ ਡਿਟੇਲ ਦਿੰਦੇ ਤੇ ਚੰਗੀ ਗੱਲ ਸੀ। ਕਿਹੜਾ ਪੱਤਰਕਾਰ ਕਿਹੜੀ ਅੱਗ ਨੂੰ ਜਿਹੜਾ ਜੀ ਉਹ ਫੂਕਾ ਮਾਰ ਰਿਹਾ ਤੇ ਉਹ ਜ਼ਿਆਦਾ ਬੈਟਰ ਹੁੰਦਾ ਪੌਲ? ਮੈਨੂੰ ਨਹੀਂ ਸਮਝ ਆਈ ਵੀ ਕਿਹੜੀ ਅੱਗ ਹੈ ਜੀ ਜਿਹਨੂੰ ਫੂਕਾ ਮਾਰਨ ਦੀ ਗੱਲ ਹੈ। ਜੇ ਜਿਹੜਾ ਲੱਖਾਂ ਲੋਕ ਉੱਥੇ ਪਹੁੰਚੇ ਆ ਬਰਗਾੜੀ ਦੇ ਵਿੱਚ, ਜੇ ਉਹਦੀ ਕੋਈ ਕਵਰੇਜ ਜਿਹੜੀ ਜੀ ਉਹ ਕਰ ਰਿਹਾ ਹੈ, ਉਹਦੀ ਡਿਟੇਲ ਜਿਹੜੀ ਹੈ ਜੀ ਉਹ ਸਾਹਮਣੇ ਦੱਸ ਰਿਹਾ, ਤੇ ਉਹ ਸਾਰੇ ਲੋਕ ਜਿਹੜੇ ਆ ਉੱਥੇ ਅੱਗ ਨੂੰ ਫੂਕਾ ਮਾਰਨ ਦੇ ਵਾਸਤੇ ਪਹੁੰਚੇ ਆ। 20 ਕਿਲੋਮੀਟਰ ਦਾ ਜਾਮ ਜਿਹੜਾ ਜੀ ਉਹ ਲੱਗਿਆ ਹੋਇਆ ਸੀਗਾ। ਐਡਾ ਵੱਡਾ ਜਿਹੜਾ ਮੋਰਚਾ ਚੱਲਿਆ ਹੋਵੇ ਤੇ ਉਹ ਇੰਨਾ ਸ਼ਾਂਤਮਈ ਰਿਹਾ ਹੋਵੇ, ਇਹ ਤਾਂ ਇਤਿਹਾਸ ਦੇ ਵਿੱਚ ਕਿਤੇ ਵੀ ਨਹੀਂ ਆਉਂਦਾ ਪਹਿਲਾਂ। ਕਿਹੜੀ ਅੱਗ ਨੂੰ ਕੌਣ ਫੂਕਾਂ ਜਿਹੜੀਆਂ ਜੀ ਉਹ ਮਾਰ ਰਿਹਾ? ਮੇਰਾ ਖਿਆਲ ਤੁਸੀਂ ਥ੍ਰੈਟ ਕਰਨ ਦੀ ਕੋਸ਼ਿਸ਼ ਜਿਹੜੀ ਸਿੱਧੀ ਜੀ ਕਰ ਰਹੇ ਹੋ ਲਾਲਾ ਜਗਤ ਨਾਰਾਇਣ ਵਾਲੀ। ਲਾਲਾ ਜਗਤ ਨਾਰਾਇਣ ਦੇ ਨਾਲ ਤੁਸੀਂ ਪੱਤਰਕਾਰੀ ਜਿਹੜੀ ਹੈ ਜੀ ਉਹ ਕਿਵੇਂ ਮੇਲ ਸਕਦੇ ਹੋ ਕਿਸੇ ਦੀ? ਤੁਹਾਨੂੰ ਪਤਾ ਹੈ ਕਿ ਉਹ ਪੱਤਰਕਾਰੀ ਕਿਹੋ ਜਿਹੀ ਸੀ ਤੇ ਉਹ ਕੇਸ ਕੀ ਸੀਗਾ? ਜਦੋਂ ਅਗਲੀ ਵਾਰੀ ਆਏ ਜਾਂ ਤਾਂ ਇਹਦੀ ਜਿਹੜੀ ਜੀ ਡਿਟੇਲ ਦੱਸਣਾ ਆ ਕੇ ਏਅਰ ਦੇ ਉੱਤੇ ਕਿ ਉਹ ਕੀ ਸੀ, ਕਿਉਂ ਇਹ ਸਾਰਾ ਕੁਛ ਹੋਇਆ ਸੀ, ਔਰ ਲਾਲਾ ਜਗਤ ਨਾਰਾਇਣ ਦੀ ਪੱਤਰਕਾਰੀ ਜਿਹੜੀ ਆ ਉਹ ਕੀ ਸੀਗੀ। ਨਹੀਂ ਤਾਂ ਔਰ ਦੂਜੀ ਗੱਲ ਹੈ, ਜਿੰਨੀ ਦੇਰ ਤੱਕ ਤੁਹਾਡੇ ਵਰਗੇ ਸੋ ਕਾਲਡ ਬੁਝਾਉਣ ਵਾਲੇ ਬੈਠੇ ਆ ਉਨੀ ਦੇਰ ਅੱਗ ਨਹੀਂ ਲੱਗਣ ਲੱਗੀ। ਪੰਜਾਬ ਨੂੰ ਅੱਗ ਲਾਉਣ ਦੇ ਯਤਨਾਂ ਦੇ ਵਿੱਚ ਤੁਹਾਡੇ ਵਰਗੇ ਜਿਹੜੇ ਉਹ ਲੋਕ ਜ਼ਰੂਰ ਹੈਗੇ ਆ, ਬਾਕੀ ਤਾਂ ਜਿਹੜੇ ਉਹ ਬੁਝਾਉਣ ਵਾਲੇ ਹੀ ਆ, ਸਾਰੇ ਲੱਖਾਂ ਦੀ ਗਿਣਤੀ ਦੇ ਵਿੱਚ ਬੁਝਾਉਣ ਵਾਲੇ ਹੀ ਪਹੁੰਚੇ ਸੀਗੇ। ਤੇ ਪੰਜਾਬ ਦੇ ਵਿੱਚ ਨਾ ਅੱਗ ਲੱਗੀ ਆ, ਨਾ ਕਦੀ ਜਿਹੜੀ ਜੀ ਉਹ ਲੱਗੂਗੀ, ਜਿੰਨੀ ਦੇਰ ਤੱਕ ਤੁਹਾਡੇ ਵਰਗੇ ਸ਼ਰਾਰਤੀ ਅੰਸਰ ਜਿਹੜੇ ਆ ਜੀ ਉਹ ਇਹਨੂੰ ਕੋਈ ਹੋਰ ਰੰਗਤ ਨਾ ਦੇ ਦੇਣ। ਅਜੈਬ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਉੱਥੇ ਬਰਗਾੜੀ ਵਿੱਚ ਪੰਨੂ ਸਾਹਿਬ ਉੱਥੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਨਾਲ। ਤੇ ਉੱਥੇ ਸਾਡੇ ਗੁਰਦਾਸਪੁਰੋਂ ਵੀ ਲੋਕ ਹਿੰਦੂ ਵੀ ਗਏ, ਮੁਸਲਮਾਨ ਵੀ ਸਾਡੇ ਕਾਦੀਆਂ ਚੋਂ ਮੇਰੇ ਨਾਲ ਪੜ੍ਹਦੇ ਰਹੇ ਆ, ਬੜੇ ਮੁਸਲਮਾਨ ਵੀ ਬਰਗਾੜੀ 14 ਤਰੀਕ ਨੂੰ ਗਏ ਆ। ਤੇ ਉਹਦਾ ਤਾਂ ਮੇਰੀ ਗੱਲ ਹੋਈ, ਉਹ ਕਹਿ ਰਹੇ ਸੀ ਵੀ ਜਿੱਦਾਂ ਕਿ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ, ਕਹਿੰਦੇ ਉਹ ਮੰਗਾਂ ਹੀ ਆਪਣੀਆਂ ਉੱਥੋਂ ਮੰਨਣ ਨਾ। ਜਿੱਦਾਂ ਮਾਨ ਸਾਹਿਬ ਕਹਿੰਦੇ ਖਾਲਿਸਤਾਨ ਦੀ ਮੰਗ ਉੱਥੇ ਕਰ ਰਹੇ ਸੀ, ਤੇ ਉਹ ਕਹਿੰਦੇ ਉਹ ਜੇ ਕੋਈ ਵੱਖਰੀ ਸਟੇਜ ਲਾ ਕੇ ਮਾਨ ਸਾਹਿਬ ਖਾਲਿਸਤਾਨ ਦੀ ਮੰਗ ਕਰਨ ਤੇ ਚੰਗਾ ਲੱਗਦਾ, ਵੀ ਉੱਥੇ ਨਾ ਕਰਨ ਤੇ ਠੀਕ ਆ। ਮੇਰੀ ਉਹ ਮੁਸਲਮਾਨ ਮੈਨੂੰ ਫੋਨ ਕਰਕੇ ਕਹਿ ਰਹੇ, ਸਾਡੇ ਕਾਦੀਆਂ ਤੋਂ ਗਏ ਸੀ। ਉਦੋਂ ਮਾਨ ਸਾਹਿਬ ਨੂੰ ਪੰਨੂ ਸਾਹਿਬ 88-99 ਚ ਅਸੀਂ ਆਪ ਉਦੋਂ ਵੋਟਾਂ ਪਾ ਕੇ ਜਿਤਾਇਆ ਪਿੰਡਾਂ ਵਿੱਚ। ਤੇ ਉਦੋਂ ਤੁਸੀਂ ਹੁਣ ਵੇਖਦੇ ਹੀ ਹੋ ਮਾਨ ਸਾਹਿਬ ਨੂੰ ਲੋਕਾਂ ਨੇ ਨਕਾਰ ਹੀ ਦਿੱਤਾ। ਜਿੱਦਾਂ ਉਹ ਸਿਆਣੇ ਬਿਆਣੇ ਬੰਦੇ ਆ, ਜਿੱਦਾਂ ਤੁਸੀਂ ਵੇਖੋ ਤੇ ਕਿੱਦਾਂ ਗੋਡਾ ਮਾਰ ਰਹੇ ਆ ਨਾ, ਤੁਸੀਂ ਜਿੱਦਾਂ ਬਜ਼ੁਰਗ ਜੇ ਹੈ ਨਾ, ਬੰਦੇ ਦੀ ਬੋਲ ਬਾਣੀ ਚੰਗੀ ਹੋਣੀ ਚਾਹੀਦੀ ਆ। ਤੇ ਮੈਂ ਕਿਹਾ ਚਲੋ ਮੈਂ ਉਹਨਾਂ ਨਾਲ ਗੱਲ ਹੋਈ, ਮੈਂ ਕਿਹਾ ਮੈਂ ਰੇਡੀਓ ਤੋਂ ਤੁਹਾਡਾ ਮੈਸੇਜ। ਥੈਂਕ ਯੂ ਜੀ, ਹਾਂਜੀ ਥੈਂਕ ਯੂ ਜੈਬ ਸਿੰਘ ਜੀ। ਉਹ ਇਸ ਤਰ੍ਹਾਂ ਹੈ ਕਿ ਆਈ ਥਿੰਕ ਜਿਹੜੇ ਚਲਾ ਰਹੇ ਆ ਉਹ ਸਿਆਣੇ ਨੇ ਸਾਰੇ, ਜਿਹੜੇ ਦੀ ਸੁਹਿਰਦ ਨੇ। ਆਫਟਰ ਆਲ ਇੰਨਾ ਲੰਮਾ ਜਿਹੜਾ ਜੀ ਉਹ ਚਲਾਉਣਾ ਕੋਈ ਸੌਖਾ ਨਹੀਂ ਹੁੰਦਾ। ਕਿੰਨੇ ਮਹੀਨੇ ਹੁਣ ਤਾਂ ਜਿਹੜੇ ਜੂਨ ਤੋਂ ਇਹ ਜਿਹੜਾ ਦੀ ਮੋਰਚਾ ਲੱਗਿਆ ਹੋਇਆ, ਕੰਟੀਨਿਊਸ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਦੀ ਇਹ ਚਲਾ ਰਹੇ ਆ। ਇਹ ਗੱਲ ਉਹਨਾਂ ਨੂੰ ਵੀ ਜ਼ਰੂਰ ਜਿਹੜਾ ਦੀ ਉਹ ਪਤਾ ਹੋਊਗੀ, ਤੇ ਬਿਨਾਂ ਕਿਸੇ ਸ਼ੱਕ ਦੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਵੀ ਪਤਾ ਹੋਊਗੀ ਕਿ ਜੇ ਇੱਥੋਂ ਫੇਲ ਹੋਇਆ ਇਹ ਸਾਰਾ ਕੁਛ ਨਾ ਜਿਹੜਾ ਦੀ ਉਹ ਮਿਲਿਆ, ਇਸ ਮਾਮਲੇ ਦੇ ਵਿੱਚ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਸਰਕਾਰ ਨੇ ਕੋਈ ਐਕਸ਼ਨ ਨਾ ਲਿਆ, ਤਾਂ ਉਹ ਇੱਕੋ ਚੀਜ਼ ਦੇ ਉੱਤੇ ਜਿਹੜਾ ਦੀ ਇਹਨੂੰ ਬਦਨਾਮ ਕਰੂ। ਜਿਹੜਾ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਥੋੜਾ ਜਿਹੜਾ ਦੀ ਆ ਵੀ ਗਿਆ ਕਿ ਜਿਹੜੀ ਗੱਲ ਸੁਖਬੀਰ ਸਿੰਘ ਬਾਦਲ ਹੋਰੀ ਉਭਾਰਨ ਦੇ ਯਤਨਾਂ ਦੇ ਵਿੱਚ ਹੈ, ਰੈਡੀਕਲ ਸਿੰਘ ਨੇ, ਇਹ ਖਾਲਿਸਤਾਨੀਏ ਨੇ, ਇਹ ਗਰਮ ਦਲੀਏ ਨੇ, ਇਹ ਚੀਜ਼ਾਂ ਜਿਹੜੀਆਂ ਦੀ ਉਹਦੇ ਵਾਸਤੇ ਜੇ ਇਹ ਉੱਭਰਨਗੀਆਂ, ਕੱਲ ਨੂੰ ਸਰਕਾਰ ਜਿਹੜੀ ਪੱਲਾ ਝਾੜੂਗੀ, ਤੇ ਉਹਦੇ ਵਾਸਤੇ ਸਿਮਰਨਜੀਤ ਸਿੰਘ ਮਾਨ ਜਾਂ ਉਹਨਾਂ ਵਰਗੇ ਕੁਝ ਜਿਹੜੇ ਜੀ ਉਹ ਲੋਕ ਜ਼ਿੰਮੇਵਾਰ ਹੋਣਗੇ। ਉੱਥੇ ਕੋਈ ਖਾਲਿਸਤਾਨ ਦੇ ਨਾਂ ਦੇ ਉੱਤੇ ਲੋਕ ਨਹੀਂ ਜਿਹੜਾ ਜੀ ਉਹ ਇਕੱਠੇ ਹੋਏ, ਉੱਥੇ ਸਿਰਫ ਔਰ ਸਿਰਫ ਇੱਕੋ ਚੀਜ਼ ਦੇ ਵਾਸਤੇ ਲੋਕ ਇਕੱਠੇ ਹੋਏ ਨੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ। ਔਰ ਉਸ ਬੇਅਦਬੀ ਦੇ ਵਾਸਤੇ ਐਕਸ਼ਨ ਨਾ ਲਿਆ ਜਾਣਾ, ਇਸ ਰੋਹ ਦੀ ਵਜ੍ਹਾ ਕਰਕੇ ਲੋਕ ਜਿਹੜਾ ਜੀ ਉਹ ਇਕੱਠੇ ਹੋਏ ਆ। ਮਾਨ ਸਾਹਿਬ ਨੇ ਇਲੈਕਸ਼ਨਾਂ ਜਿਹੜੀਆਂ ਦੀ ਉਹ ਲੜੀਆਂ ਨੇ ਪਿਛਲੇ ਸਮੇਂ ਦੇ ਦੌਰਾਨ, 89 ਵਾਲੀ ਜਿਹੜੀ ਜੀ ਉਹ ਇੱਕ ਅੱਧੀ ਹੋਰ ਜਿਹੜੀ ਜੀ ਉਹ ਛੱਡ ਦਿਓ, ਉਦੋਂ ਬਾਅਦ ਕਿੱਥੇ ਕੋ ਪੋਲੀਟੀਕਲੀ ਤੌਰ ਦੇ ਉੱਤੇ ਖੜੇ ਆ, ਸਭ ਨੂੰ ਪਤਾ ਹੀ ਹੈ ਜੀ ਇਸ ਗੱਲ ਦਾ। ਪਰ ਪੁਆਇੰਟ ਤੁਹਾਡਾ ਜਿਹੜਾ ਜੀ ਉਹ ਬਿਲਕੁਲ ਜਾਇਜ਼ ਹੈ। ਇਹ ਕਿਤੇ ਜਿਹੜੀਆਂ ਧਿਰਾਂ ਨਹੀਂ ਚਾਹੁੰਦੀਆਂ ਕਿ ਇਹਦਾ ਕੋਈ ਹੱਲ ਨਿਕਲੇ, ਉਹ ਧਿਰਾਂ ਜਿਹੜੀਆਂ ਜੀ ਉਹਨਾਂ ਨੂੰ ਮੌਕਾ ਇਹ ਦੇ ਰਹੇ ਆ ਮਾਨ ਸਾਹਿਬ ਕਿ ਉਹ ਇਹ ਗੱਲ ਕਹਿਣ ਕਿ ਉੱਥੇ ਜਿਹੜਾ ਜੀ ਉਹ ਖਾਲਿਸਤਾਨੀਆਂ ਦਾ ਇਕੱਠ ਸੀ, ਵੱਖਵਾਦੀਆਂ ਦਾ ਇਹ ਤਾਂ ਇਕੱਠ ਸੀਗਾ, ਇਹ ਤਾਂ ਰੈਡੀਕਲ ਜਿਹੜੇ ਲੋਕ ਨੇ ਉਹਨਾਂ ਦਾ ਇਕੱਠ ਸੀ। ਸ਼ਾਇਦ ਇਹ ਜਿਹੜਾ ਜੀ ਆਪ ਹੀ ਉਹਨਾਂ ਦੇ ਮੂੰਹ ਦੇ ਵਿੱਚ ਪਾ ਰਹੇ ਆ। ਗੱਲ ਬਚਣਾ ਚਾਹੀਦਾ ਇਹਦੇ ਤੋਂ, ਜੇ ਇਨਸਾਫ ਇਸ ਮਾਮਲੇ ਦੇ ਉੱਤੇ ਲੈਣਾ ਤਾਂ। ਜੀ ਸਾਡੇ ਨਾਲ ਅੱਗੇ ਜੁੜੇ ਨੇ ਬਿਆਨਾਂ ਤੋਂ ਜਸਵੰਤ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਨੂੰ 7 ਤਰੀਕ ਦਾ ਇਕੱਠ, 14 ਤਰੀਕ ਦਾ ਇਕੱਠ ਜਿੱਦਾਂ ਆਪਣੇ ਲੋਕ ਆਪ ਮੁਹਾਰੇ ਰੋਹ ਦੇ ਵਿੱਚ ਗਏ ਆ, ਪਰ ਇੱਕ ਗੱਲ ਦਾ ਅਫਸੋਸ ਬਹੁਤ ਆ। ਠੀਕ ਆ, ਅਸੀਂ ਇਨਸਾਫ ਮੰਗਣ ਜਾਂਦੇ ਆ ਨਾ, ਠੀਕ ਆ, ਤੇ ਮੋਹਰੇ ਇਨਸਾਫ ਦੇਣ ਵਾਲੇ ਸਾਨੂੰ ਪਤਾ ਵੀ ਹੱਲੇ ਉਹ ਆਪਣੀ ਜਾਂ ਵੋਟਾਂ ਦੀ ਵੋਟ ਆਪਣੀ ਮੋਹਰੇ ਵੇਟ ਕਰ ਰਹੇ ਆ, ਜਾਂ ਉਹ ਆਪਣਾ ਕੁਛ ਜੋੜਨਾ ਕੁਛ ਕੱਢਣ ਦਾ ਕਰ ਰਹੇ ਆ। ਪਰ ਕਿਉਂ ਨਹੀਂ ਜੇ ਜਿੰਨੀਆਂ ਵੀ ਸਾਡੀਆਂ ਸਿੱਖ ਸੰਸਥਾ ਨੇ ਇਕੱਠੀਆਂ ਹੋ ਕੇ ਕੋਈ ਆਪਣਾ ਜੁੱਟ ਬਣਾ ਕੇ ਇਹ ਮੋਹਰੇ ਖੜੇ ਹੋਣ ਵੀ ਹੁਣ ਜਿਹੜਾ ਇਕੱਠ ਦਾ ਚਲੋ ਠੀਕ ਆ। ਦੇਖੋ ਜੀ ਭਾਜੀ, ਹਰ ਬੰਦੇ ਮਿਹਨਤੀ ਆ ਨਾ, ਚਾਹੇ ਕੋਈ ਜ਼ਿਮੀਂਦਾਰ ਆ ਚਾਹੇ ਕੋਈ ਦਿਹਾੜੀਦਾਰ ਆ, ਹਰ ਬੰਦਾ ਟਾਈਮ ਤੋਂ ਟਾਈਮ ਕੱਢ ਕੇ ਜਾਂਦਾ ਨਾ। ਪਰ ਰੋਜ਼ ਜਿਹੜੇ ਇਕੱਠ ਨਹੀਂ ਹੋਣੇ ਹੈਗੇ, ਇਹ ਤੁਹਾਨੂੰ ਵੀ ਪਤਾ ਨਾ ਜੀ, ਤੁਸੀਂ ਵੀ ਲੰਬੇ ਟਾਈਮ ਤੋਂ ਜੁੜੇ ਆ ਇਹ ਚੀਜ਼ਾਂ ਨਾਲ ਜੀ। ਪਰ ਜੇ ਉੱਥੋਂ ਕੋਈ ਪ੍ਰੋਗਰਾਮ ਮਿਲਦਾ ਲੋਕਾਂ ਨੂੰ ਵੀ ਅਸੀਂ ਭਾਈ ਇਕੱਠੇ ਹੋ ਕੇ ਕੱਲ ਨੂੰ ਜੇ ਨਾ ਇਹਨਾਂ ਨੇ ਕਰਿਆ ਅਸੀਂ ਆਹ ਪ੍ਰੋਗਰਾਮ ਲਾਵਾਂਗੇ। ਹੁਣ ਜੇ ਅਸੀਂ ਕਹਿ ਦਈਏ ਜੀ ਇਕੱਠੇ ਹੋ ਕੇ ਬਰਗਾੜੀ ਤੋਂ ਚੰਡੀਗੜ੍ਹ ਜਾਣਾ, ਭਾਜੀ ਦੇਖੋ ਹੈ ਤਾਂ ਸਿਸਟਮ ਔਖਾ ਹੀ ਹੈ ਨਾ, ਲੋਕ ਚੱਲ ਵੀ ਜਾਣਗੇ, ਚਲੋ ਮੰਨਦੇ ਆਪਾਂ ਇਸ ਗੱਲ ਨੂੰ, ਪਰ ਹਰ ਰੋਜ਼ ਇਕੱਠ ਕਰਨਾ ਬਹੁਤ ਔਖਾ ਹੈ। ਕਿਉਂ ਇੱਕ ਪ੍ਰੋਗਰਾਮ ਕਿਉਂ ਨਹੀਂ ਲੀਕ ਰਹੇ ਜੀ? ਕੋਈ ਚੰਗੇ ਲੀਡਰ ਮੋਹਰੇ ਆ ਕੇ ਜਾਂ ਸਾਰੇ ਸੰਸਥਾ ਲਾ ਕੇ, ਹੁਣ ਸਾਨੂੰ ਹੱਥ ਜੋੜ ਕੇ ਕੁਛ ਮਿਲਣਾ ਨਹੀਂ, ਸਾਨੂੰ ਪਤਾ ਹੀ ਹੈ ਨਾ ਜੀ। ਜੇ ਹੱਥ ਜੋੜ ਕੇ ਮਿਲਦਾ ਭਾਜੀ 47 ਤੋਂ ਲੈ ਕੇ ਹੁਣ ਤੱਕ ਸਾਨੂੰ ਮਿਲ ਜਾਣਾ ਸੀ ਨਾ। ਪਰ ਕਿਉਂ ਨਹੀਂ ਇਹ ਜਿੰਨੀਆਂ ਸੰਸਥਾ ਨੇ ਕੋਈ ਅੱਡ ਪਾਰਟੀਆਂ ਛੋਟੇ ਟੁਕੜੇ ਬਣਾਈ ਫਿਰਦਾ, ਮੇਰੀ ਆਹ ਪਾਰਟੀ, ਜੇ ਇਹ ਇਕੱਠੇ ਇਕਜੁੱਟ ਹੋ ਕੇ ਇੱਕ ਸਟੇਜ ਦੇ ਉੱਪਰ ਇਹ ਕੋਈ ਆਪਣਾ ਪ੍ਰੋਗਰਾਮ ਬਣਾ ਕੇ ਲੋਕਾਂ ਨੂੰ ਮੁੱਠ ਦੇ ਵਿੱਚ ਲੈਣ ਜੀ, ਮੇਰਾ ਇਹ ਸਵਾਲ ਹੈ। ਸੁਣ ਲੈਂਦੇ ਭੈਣ ਜੀ। ਥੈਂਕ ਯੂ। ਇਹ ਤੁਹਾਡੀ ਗੱਲ ਬਿਲਕੁਲ 100% ਠੀਕ ਹੈ ਜੀ। ਰੋਜ਼ ਇੰਨੇ ਇਕੱਠ ਨਹੀਂ ਜਿਹੜੇ ਜੀ ਉਹ ਹੋ ਸਕਦੇ। ਜੇ ਆਪਾਂ ਚੱਬੇ ਵਾਲੇ ਸਰਬੱਤ ਖਾਲਸਾ ਦੀ ਗੱਲ ਕਰੀਏ, ਉਹਦੇ ਵਰਗਾ ਇਕੱਠ ਪੰਜਾਬ ਦੇ ਵਿੱਚ ਸ਼ਾਇਦ ਮੁੜ ਕੇ ਨਾ ਵੇਖਣ ਨੂੰ ਮਿਲੇ। ਤੇ ਇਹ ਵੀ ਹੋ ਸਕਦਾ ਹੈ ਕਿ 7 ਤਰੀਕ ਵਰਗਾ ਇਕੱਠ ਵੀ ਮੁੜ ਕੇ ਪੰਜਾਬ ਦੇ ਵਿੱਚ ਸ਼ਾਇਦ ਜਿਹੜਾ ਜੀ ਨਾ ਮਿਲੇ।
ਉਹ ਚਲੋ ਕੰਪੇਅਰ ਕਰਦੇ ਆ 14 ਵਾਲੇ ਇਕੱਠ ਦੇ ਵਿੱਚ। 14 ਦੇ ਵਾਲਾ ਜਿਹੜਾ ਇਕੱਠ ਸੀਗਾ ਉਹ 7 ਵਾਲੇ ਇਕੱਠ ਦੇ ਨੇੜੇ ਤੇੜੇ ਵੀ ਨਹੀਂ ਹੈ ਜੀ, ਇਹ ਮੰਨਣ ਵਾਲੀ ਗੱਲ ਹੈ। ਇਸ ਕਰਕੇ ਜਿਹੜਾ ਤੁਹਾਡਾ ਖਦਸ਼ਾ ਹੈ ਉਹ ਬਿਲਕੁਲ ਸਹੀ ਆ। ਦੇਖੋ ਜਿੱਥੋਂ ਤੱਕ ਹੁਣ ਪ੍ਰੋਗਰਾਮ ਦੇਣਾ ਇਹ ਤਾਂ ਪ੍ਰਬੰਧਕਾਂ ਨੇ ਦੇਣਾ, ਜਿਹੜੇ ਉੱਥੇ ਬੈਠੇ ਨੇ ਉਹਨਾਂ ਦੀ ਸੋਚ ਹੋ ਸਕਦਾ ਤੁਹਾਡੇ ਤੋਂ ਮੇਰੇ ਤੋਂ ਵੱਖਰੀ ਹੈ, ਉਹ ਕਿਸੇ ਹੋਰ ਤਰੀਕੇ ਦੇ ਨਾਲ ਜਿਹੜਾ ਜੀ ਉਹ ਸੋਚਦੇ ਆ। ਹਾਂ ਇੱਕ ਗੱਲ ਉਹਨਾਂ ਦੀ ਜਿਹੜੀ ਉਹ ਸਮਝ ਆਉਂਦੀ ਆ, ਜਿਹੜੀ ਕਿ ਸਿਆਣੀ ਵੀ ਆ, ਤੇ ਉਹ ਕੋਈ ਸਖਤ ਪ੍ਰੋਗਰਾਮ ਨਹੀਂ ਦੇ। ਉਹ ਸਖਤ ਪ੍ਰੋਗਰਾਮ ਨਾ ਦੇਣ ਦਾ ਰੀਜ਼ਨ ਜਿਹੜਾ ਮੈਂ ਪਿਛਲੇ ਕਾਲਰ ਜਿਹੜੇ ਸੀਗੇ ਜੀ ਉਹਨਾਂ ਦੇ ਜਵਾਬ ਦੇ ਵਿੱਚ ਜਿਹੜਾ ਦਿੱਤਾ ਜੀ ਉਹੀ ਆ। ਉਹਨਾਂ ਨੂੰ ਵੀ ਇਹ ਪਤਾ ਹੈ ਕਿ ਜੇ ਸਖਤ ਪ੍ਰੋਗਰਾਮ ਜਿਹੜਾ ਜੀ ਉਹ ਦੇ ਦਿੱਤਾ ਫਿਰ ਸਰਕਾਰ ਜਿਹੜੀ ਹੈ ਜੀ ਉਹਦੇ ਕੋਲੇ ਮੌਕਾ ਜਿਹੜਾ ਉਹ ਮਿਲ ਜੂਗਾ, ਔਰ ਕਿ ਇਹਨੂੰ ਜਿਹੜਾ ਜੀ ਜੇ ਇਹਨੂੰ ਢਾਹ ਲੱਗ ਗਈ ਇਸ ਸਭ ਕਾਸੇ ਨੂੰ, ਔਰ ਉਹ ਇਹ ਸਮਝਦੇ ਆ ਕਿ ਇੱਥੇ ਬੈਠੇ ਰਹਿਣਾ ਜਾਂ ਜਿਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਇਹਨੂੰ ਇਸੇ ਤਰੀਕੇ ਦੇ ਨਾਲ ਅੱਗੇ ਜਿਹੜਾ ਜੀ ਉਹ ਤੋਰਿਆ ਜਾਵੇ। ਥ੍ਰੈਟ ਤਾਂ ਸਰਕਾਰ ਦੇ ਵਾਸਤੇ ਇਹ ਬਣਿਆ ਹੋਇਆ ਵੀ ਇਹ ਸ਼ਾਂਤਮਈ ਨੇ। ਜਿਵੇਂ ਜਿਹੜੀ ਨਸ਼ਿਆਂ ਦੇ ਵਿਰੋਧ ਦੇ ਵਿੱਚ ਜਿਹੜਾ ਹਫ਼ਤਾ ਸੀਗਾ ਜੀ ਉਹ ਡਰ ਕਿਉਂ ਸਰਕਾਰ ਨੂੰ ਪਿਆ ਸੀਗਾ ਜੀ? ਇਹੀ ਡਰ ਸੀਗਾ ਕਿ ਇਹ ਸ਼ਾਂਤਮਈ ਹੈ, ਇਹ ਬੱਸਾਂ ਨਹੀਂ ਰੋਕ ਰਹੇ, ਇਹ ਟ੍ਰੇਨਾਂ ਨਹੀਂ ਰੋਕ ਰਹੇ, ਇਹ ਲੋਕਾਂ ਦੇ ਵਾਸਤੇ ਮੁਸੀਬਤ ਨਹੀਂ, ਆਮ ਲੋਕਾਂ ਦੇ ਵਾਸਤੇ ਸੜਕ ਤੇ ਚੱਲਣ ਵਾਲਿਆਂ ਦੀ ਮੁਸੀਬਤ ਨਹੀਂ ਖੜੀ ਕਰ ਰਹੇ। ਇਹੀ ਥ੍ਰੈਟ ਜਿਹੜਾ ਜੀ ਉੱਥੇ ਇਸ ਵੇਲੇ ਬਣਿਆ ਹੋਇਆ ਜਿਹੜਾ ਬਰਗਾੜੀ ਵਾਲੇ ਮੋਰਚੇ ਦਾ। ਮੇਰਾ ਖਿਆਲ ਇਹ ਥ੍ਰੈਟ ਜਿਹੜਾ ਜੀ ਇਹ ਜ਼ਿਆਦਾ ਵੱਡਾ ਆ, ਬਜਾਏ ਇਹਦੇ ਕਿ ਕੋਈ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਜੀ ਉਹ ਦਿੱਤਾ ਜਾਵੇ। ਹਾਂ ਇੰਨਾ ਜ਼ਰੂਰ ਹੈ, ਜਿਹੜੀ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਜੇ ਬਹੁਤ ਲੰਮੀ ਕੋਈ ਚੀਜ਼ ਜਿਹੜੀ ਉਹ ਖਿੱਚੀ ਜਾਂਦੀ ਆ ਤੇ ਉਹ ਫਿਰ ਝੋਲ ਮਾਰ ਜਾਂਦੀ ਹੈ, ਝੋਲ ਜਿਹੜਾ ਜੀ ਉਹ ਖਾ ਜਾਂਦੀ ਹੈ। ਇਸ ਕਰਕੇ ਤੁਹਾਨੂੰ ਲੱਗਦਾ ਜਿਹੜਾ ਕੋਈ ਪ੍ਰੋਗਰਾਮ ਹੈ ਉਹ ਤੁਹਾਨੂੰ ਕੁਝ ਡਿਫਰੈਂਟ ਜਿਹੜਾ ਜੀ ਉਹ ਦੇਣਾ ਪਊਗਾ। ਇਸ ਵਾਰੀ ਸੁਝਾਓ ਵੀ ਜਿਹੜੇ 14 ਦੇ ਮੌਕੇ ਦੇ ਉੱਤੇ ਜੇ ਤੁਸੀਂ ਸੁਣਿਆ ਹੋਵੇ ਤਾਂ ਸੁਝਾਓ ਕਈਆਂ ਨੇ ਦਿੱਤੇ, ਪਰ ਧਿਆਨ ਸਿੰਘ ਮੰਡ ਹੋਰਾਂ ਨੇ ਜਿਹੜੀ ਜੀ ਇਹ ਗੱਲ ਕਹੀ ਕਿ ਉਹ ਸੁਝਾਓ ਆਪਣੀ ਜਗ੍ਹਾ ਦਿੱਤੇ ਨੇ, ਅਸੀਂ ਇਹਨੂੰ ਆਪਣੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਤੋਰਾਂਗੇ। ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਵੀ ਕਿਹਾ ਕਿ ਜਿਹੜਾ 15 ਦਿਨ ਦਾ ਅਲਟੀਮੇਟਮ ਦੇਣਾ ਜਾਂ ਜੋ ਕਰਨਾ ਜੀ ਉਹਦੇ ਨਾਲ ਅਸੀਂ ਸਹਿਮਤ ਨਹੀਂ, ਅਸੀਂ ਦੇਖਾਂਗੇ ਕਿ ਇਹਨੂੰ ਕਿਹੜੇ ਤਰੀਕੇ ਦੇ ਨਾਲ ਤੋਰਨਾ। ਹੁਣ ਇਹ ਜਿਹੜੇ ਚਲਾ ਰਹੇ ਆ ਜੀ ਇਹਦਾ ਜਵਾਬ ਤਾਂ ਅਸਲ ਦੇ ਵਿੱਚ ਉਹੀ ਦੇ ਸਕਦੇ ਕਿ ਉਹਨਾਂ ਦੇ ਮਨਾਂ ਦੇ ਅੰਦਰ ਜਿਹੜਾ ਜੀ ਉਹ ਕੀ ਆ, ਉਹ ਕਿਵੇਂ ਇਹਨੂੰ ਜਿਹੜਾ ਜੀ ਅੱਗੇ ਲੈ ਕੇ ਜਾਣਗੇ। ਉਹਨਾਂ ਨੇ ਕੋਈ ਸਖਤ ਪ੍ਰੋਗਰਾਮ ਦੇਣਾ, ਕੁਝ ਡਿਫਰੈਂਟ ਪ੍ਰੋਗਰਾਮ ਜਿਹੜਾ ਜੀ ਉਹ ਦੇਣਾ, ਪਿੰਡ ਪੱਧਰ ਦਾ ਪ੍ਰੋਗਰਾਮ ਹੋ ਸਕਦਾ। ਹੁਣ ਜਿਵੇਂ ਝੋਨੇ ਦੀ ਫਸਲ ਜਿਹੜੀ ਹੈ ਜੀ ਉਹ ਆ ਗਈ, ਕਿਸਾਨ ਹੀ ਨੇ ਨਾ, ਬੈਕਬੋਨ ਤਾਂ ਜਿਹੜੇ ਕਿਸਾਨ ਨੇ ਪੰਜਾਬ ਦਾ ਉਹ ਉਧਰ ਉਸ ਪਾਸੇ ਵੱਲ ਜਿਹੜਾ ਜੀ ਉਹ ਲੱਗ ਗਏ। ਇਸ ਕਰਕੇ ਝੋਨੇ ਤੋਂ ਕਣਕ ਬੀਜਣ ਦੇ ਵਿਚਾਲੇ ਕੁਝ ਸਮਾਂ ਹੁੰਦਾ ਜਾਂ ਕਣਕਾਂ ਬੀਜ ਕੇ ਜਿਹੜਾ ਜੀ ਉਸ ਤੋਂ ਬਾਅਦ ਫਿਰ ਜਿਹੜਾ ਜੀ ਉਹ ਵਿਹਲਾ ਹੁੰਦਾ। ਕੀ ਉਹਨਾਂ ਲੰਮਾ ਸਮਾਂ ਜਿਹੜਾ ਜੀ ਉਹ ਇੰਤਜ਼ਾਰ ਕੀਤਾ ਜਾ ਸਕਦਾ? ਕੋਈ ਪ੍ਰੋਗਰਾਮ ਦਿੱਤੇ ਤੋਂ ਬਿਨਾਂ ਮਹਿਜ਼ ਜਿਹੜਾ ਇਦਾਂ ਹੀ ਇਹ ਬਰਗਾੜੀ ਦੇ ਵਿੱਚ ਚੱਲਦਾ ਰਹੂਗਾ? ਇਹਦਾ ਅਸਲ ਜਵਾਬ ਤਾਂ ਪ੍ਰਬੰਧਕ ਹੀ ਜਿਹੜਾ ਜੀ ਉਹ ਦੇ ਸਕਦੇ ਆ। ਪਰ ਸਖਤ ਪ੍ਰੋਗਰਾਮ ਦੇਣਾ ਜਿੱਧਰ ਨੂੰ ਤੁਸੀਂ ਇਸ਼ਾਰਾ ਕਰ ਰਹੇ ਹੋ, ਮੇਰਾ ਖਿਆਲ ਉਹ ਲਾਹੇਵੰਦ ਨਹੀਂ ਰਹੂਗਾ ਜੀ, ਉਹ ਨੁਕਸਾਨਦੇਹ ਹੋਊਗਾ ਜੀ। ਅੱਗੇ ਜਿਹੜੇ ਨੇ ਬਰਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ। ਤੇ ਮੈਂ ਪਹਿਲਾਂ ਛੋਟੀ ਜਿਹੀ ਗੱਲ ਕਰਨੀ ਚਾਹੁੰਦਾ ਪਨੂੰ ਜੀ। ਆਪਣੇ ਜਿੱਦਾਂ ਮੇਰਾ ਪਿੰਡ ਮਠੱਡਾ ਕਲਾਂ ਆ, ਜਲੰਧਰ ਡਿਸਟ੍ਰਿਕਟ ਪੈਂਦਾ ਆ, ਤੇ ਅਸੀਂ ਪਿੰਡ ਮਿੱਤਰ ਦੋਸਤ ਮੇਰੇ ਉਹਨਾਂ ਦੀ ਮਦਦ ਨਾਲ ਅਸੀਂ 1500 ਬੂਟਾ ਐਤਕੀ ਇਸ ਸੀਜ਼ਨ ਵਿੱਚ ਲਾਇਆ ਤੇ ਹੁਣ ਉਹਨੂੰ ਪਾਲ ਰਹੇ ਆ। ਪ੍ਰਮਾਤਮਾ ਦੀ ਦਇਆ ਨਾਲ ਮੀਂਹ ਵੀ ਬਹੁਤ ਸੋਹਣੇ ਪਏ ਆ, ਤਾਂ ਉਹ ਬਹੁਤ ਵਧੀਆ ਵੱਧ ਫੁੱਲ ਰਹੇ ਆ। ਸਾਰੇ ਸਰੋਤਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ, ਆਪਾਂ ਪਾਣੀ ਤਾਂ ਹੱਥੋਂ ਗਿਆ, ਇਹ ਹੁਣ ਰਾਜਸਥਾਨ ਬਣਨਾ ਹੀ ਆ, ਨਾ ਸਰਕਾਰ ਨੇ ਸੋਚਣਾ ਨਾ ਜੱਟਾਂ ਨੇ ਹਟਣਾ। ਆਪਾਂ ਹਵਾ ਬਚਾ ਲਈਏ, ਹਵਾ ਬਚੂਗੀ, ਹਰਿਆਲੀ ਆਊਗੀ, ਮੀਂਹ ਵੀ ਪੈਣਗੇ, ਪਾਣੀ ਵੀ ਪੂਰਾ ਹੋ ਜਾਊ। ਤੇ ਬਾਕੀ ਇੱਕ ਪਾਲ ਜੀ ਧੰਨ ਹੋ ਤੁਸੀਂ, ਤੇ ਧੰਨ ਹੈ ਤੁਹਾਡੀ ਮਾਤਾ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ। ਸ਼ਾਬਾਸ਼, ਬਹੁਤ ਕਪੈਸਿਟੀ ਆ ਤੁਹਾਡੇ 'ਚ, ਹੁਣ ਤੁਸੀਂ ਸਮਝ ਲਿਓ ਕਾਹਦੀ ਗੱਲ ਕਰ ਰਿਹਾ। ਹਾਂਜੀ ਪੰਨੂ ਜੀ, ਮੈਂ 2 ਸਵਾਲ ਹੈ ਮੇਰੇ ਛੋਟੇ ਛੋਟੇ। ਇੱਕ ਤਾਂ ਪੰਨੂ ਜੀ ਇੱਕ ਕਿਸੇ ਜਗ੍ਹਾ ਮੈਨੂੰ ਹੁਣ ਉਦੋਂ ਪ੍ਰੋਪਰ ਨਹੀਂ ਪਤਾ, ਇਹ ਸੁਖਬੀਰ ਬਾਦਲ ਤੇ ਮਜੀਠੀਆ ਕਿਤੇ ਗਏ ਆ, ਹੁਣੇ ਸ਼ਾਇਦ ਕੱਲ੍ਹ ਦੀ ਨਿਊਜ਼ ਆ, ਇਹਨਾਂ ਦਾ ਵਿਰੋਧ ਹੋਇਆ ਤੇ ਉਹ ਲੋਕੀ ਫਿਰ ਉੱਠ ਕੇ ਪੰਡਾਲ ਛੱਡ ਕੇ ਚਲੇ ਗਏ, ਖਾਲੀ ਹੋ ਗਿਆ 2-3 ਮਿੰਟ ਵਿੱਚ। ਤਾਂ ਇਹ ਲੀਡਰ ਕਿਉਂ ਨਹੀਂ ਤਾਂ ਸਮਝਦਾਰ ਬੰਦਾ ਪਤਾ ਹੁੰਦਾ ਵੀ ਇਸ ਵੇਲੇ ਲੋਕੀ ਤੱਤ ਵਿੱਚ ਆਪਾਂ ਇਦਾਂ ਦਾ ਕੰਮ ਨਾ ਕਰੀਏ, ਹੈ ਨਾ। ਇਹ ਤਾਂ ਬਲਦੀ ਤੇ ਅੱਗ ਪਾਉਣ ਵਾਲੀ ਗੱਲ ਹੈ ਕਿ ਤੁਸੀਂ ਸਮਝਦੇ ਨਾ, ਇੱਕ ਅੜਵਾ ਪੁਣੇ 'ਚ ਕਰਨਾ ਚਾਹੁੰਦੇ, ਨਹੀਂ ਜੀ ਅਸੀਂ ਆਉਣਾ ਹੀ ਆਉਣਾ ਤੇ ਬੋਲਣਾ ਹੀ ਹੈ ਨਾ ਚਾਹੁੰਦੇ ਆ। ਦੂਜੀ ਗੱਲ ਇੱਕ ਹੋਰ ਆਪਣੇ ਫੂਲਕਾ ਜੀ ਦਾ ਵੀ ਮੈਂ ਵੀਡੀਓ ਥੋੜ੍ਹੀ ਸੁਣੀ, ਬੜੇ ਤੱਤ ਵਿੱਚ ਸੀਗੇ, ਚਲੋ ਹੋ ਜਾਂਦਾ ਕਈ ਵਾਰ, ਪਰ ਥੋੜਾ ਕਾਫੀ ਗਲਤ ਜਿਹਾ ਨਹੀਂ ਹੋ ਰਿਹਾ ਕਿ ਤੁਸੀਂ ਬਹੁਤ ਵਧੀਆ ਨੇ ਉਹ ਐਜ਼ ਏ ਲਾਇਰ, ਮੈਂ ਉਹਨਾਂ ਦੀ ਇੱਜ਼ਤ ਕਰਦਾ, ਉਹਨਾਂ ਦਾ ਜੋ ਅਸਤੀਫਾ ਹੋਇਆ ਉਹਦੇ ਤੇ ਮੈਂ ਬਹੁਤ ਹੱਦ ਤੱਕ ਸਹਿਮਤ ਹਾਂ। ਹੋ ਜਾਂਦਾ ਜੀ ਇਮੋਸ਼ਨਲ, ਜਦੋਂ ਦੋਨੇ ਪਾਰਟੀਆਂ ਨਾਮ ਸੁਣ ਰਹੀਆਂ, ਹੁਣ ਕੁਝ ਕੱਢਣ ਪਾਉਣ ਨੂੰ ਨਾ ਹੋਵੇ, ਹੋ ਜਾਂਦਾ ਬੰਦਾ ਕਹਿੰਦਾ ਕਰੀਏ ਤਾਂ ਕੀ ਕਰੀਏ ਨਾ। ਪਰ ਉਹ ਥੋੜਾ ਉਹਨਾਂ ਨੂੰ ਇਹ ਥੋੜਾ ਦੇਖਣਾ ਨਹੀਂ ਚਾਹੀਦਾ ਸੀ। ਜੇ ਤੁਸੀਂ ਉਹ ਵੀਡੀਓ ਦੇਖੀ ਆ, ਬਹੁਤ ਜ਼ਿਆਦਾ ਉਹ ਗੁੱਸੇ ਵਿੱਚ ਨਜ਼ਰ ਆਏ ਆ, ਤਾਂ ਇਹਦੇ ਨਾਲ ਉਹ
ਥੋੜਾ ਜਿਹਾ ਬੈਡ ਇੰਪ੍ਰੈਸ਼ਨ ਪੈਂਦਾ ਇਹਦੇ ਤੇ। ਭੈਣ ਜੀ ਸੁਣ ਲੈਣ ਦਿਓ ਮੈਨੂੰ। ਥੈਂਕ ਯੂ। ਮੈਂ ਭਾਈ ਸਾਹਿਬ ਮੈਂ ਜਿਹੜੀ ਨਿੱਕੇ ਘੁੰਮਣਾ ਦੀ ਉਹ ਸਾਰੀ ਡਿਟੇਲ ਸਾਂਝੀ ਕੀਤੀ ਆ ਨਿਊਜ਼ ਦੇ ਵਿੱਚ, ਕਾਈਂਡਲੀ ਤੁਸੀਂ ਦੁਬਾਰਾ ਸੁਣ ਲੈਣਾ, YouTube ਦੇ ਉੱਤੇ ਆ ਜਾਊਗੀ ਜੇ ਤੁਸੀਂ ਉਹ ਬਾਕੀ ਜਿਹੜੀ ਮੈਂ ਦੱਸਿਆ ਉਹਦੇ ਵਿੱਚ ਨਿੱਕੇ ਘੁੰਮਣਾ ਜਿਹੜਾ ਡੇਰਾ ਉਹ ਕੀ ਆ, ਕਿਵੇਂ ਉਹ ਇਸ ਏਰੀਏ ਦੇ ਵਿੱਚ ਉਹ ਪ੍ਰਚਲਿਤ ਆ, ਤੇ ਇਸ ਵੇਲੇ ਉੱਥੇ ਹਾਲਾਤ ਜਿਹੜੀ ਆ ਉਹ ਡੇਰੇ ਵਾਲਿਆਂ ਦੀ ਵੀ ਕੀ ਬਣ ਗਈ ਆ, ਉਹਨਾਂ ਨੇ ਗਲਤ ਜਿਹੜਾ ਜੀ ਉਹ ਬੋਲ ਕੇ। ਇਸ ਤਰ੍ਹਾਂ ਹੁੰਦਾ ਕਿ ਜਿਹੜਾ ਸਿਆਸਤਦਾਨ ਹੈ, ਖਾਸ ਤੌਰ ਤੇ ਇੱਥੋਂ ਦਾ ਜਿਹੜਾ ਸਿਆਸਤਦਾਨ ਹੈ ਜੀ, ਚਲੋ ਉਹ ਲਫ਼ਜ਼ ਤਾਂ ਬੜਾ ਕੌੜਾ ਆ, ਉਹ ਤਾਂ ਨਹੀਂ ਮੈਂ ਵਰਤਦਾ, ਪਰ ਇਹ ਜਿਹੜੇ ਜੀ ਸਮਝਦੇ ਨਹੀਂ ਹੁੰਦੇ ਇਹਨਾਂ ਚੀਜ਼ਾਂ ਨੂੰ ਜੀ, ਇਹ ਜਾਣ ਬੁੱਝ ਕੇ, ਕਿਉਂਕਿ ਜਿਹੜਾ ਸ਼ਰਮ ਕਰਨ ਵਾਲਾ ਬੰਦਾ ਨਾ ਜੀ ਉਹ ਆਉਂਦਾ ਹੀ ਨਹੀਂ ਇਸ ਖੇਤਰ ਦੇ ਵਿੱਚ, ਮੇਰਾ ਖਿਆਲ ਮੈਂ ਤਾਂ ਇਹ ਜਿਹੜਾ ਜੀ ਉਹ ਕਹੂੰਗਾ ਕਿ ਉਹ ਆਉਂਦਾ ਹੀ ਨਹੀਂ, ਉਹ ਤਾਂ ਕਰਕੇ ਜਿਹੜਾ ਜੀ ਉਹ ਪਾਸੇ ਦੀ ਹੋ ਕੇ ਜਿਹੜਾ ਉਹ ਟਿੱਬ ਜਾਂਦਾ ਹੈ। ਜਿਹੜੀ ਗੱਲ ਤੁਸੀਂ ਪਹਿਲਾਂ ਬੂਟੇ ਲਾਉਣ ਵਾਲੀ ਕਹੀ ਸੀ, ਜਿਹੜੀ ਗੱਲ ਚੰਗੀ ਆ ਉਹਨੂੰ ਤਾਂ ਮੈਂ ਸਮਝਦਾ ਜੀ ਤੁਰੰਤ ਅਪਣਾ ਲੈਣਾ ਚਾਹੀਦਾ। ਮੁੱਖ ਮੰਤਰੀ ਹੋਰਾਂ ਨੇ ਇੱਕ ਐਲਾਨ ਕੀਤਾ ਜਿਹੜਾ ਬੜਾ ਵਧੀਆ ਆ, ਮੈਨੂੰ ਉਹ ਬੜਾ ਚੰਗਾ ਲੱਗਿਆ। ਜੇ ਮਤਲਬ ਕਿ ਉਹ ਪੋਸੀਬਲ ਹੋ ਗਿਆ ਤਾਂ ਤੇ ਉਹਦੀ ਹਮਾਇਤ ਵੀ ਜਿਹੜੀ ਆ ਕਰਨੀ ਚਾਹੀਦੀ। ਹੁਣ 12,000 ਪਿੰਡ ਆ ਪੰਜਾਬ ਦਾ, ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਗੁਰਪੁਰਬ ਆ ਰਿਹਾ ਅਗਲੇ ਸਾਲ, ਹਰ ਪਿੰਡ 550 ਬੂਟਾ ਲਾਵੇ। ਦੇਖੋ ਜੇ ਪੋਸੀਬਲ ਹੋ ਗਿਆ, ਬੂਟਾ ਲਾਉਣਾ ਇੱਕ ਗੱਲ ਆ, ਜਿਹੜੀ ਦੂਜੀ ਗੱਲ ਤੁਸੀਂ ਕਹੀ ਉਹ ਬੜੀ ਸਿਆਣੀ ਆ ਕਿ ਉਹਨੂੰ ਪਾਲਣਾ ਜਿਹੜਾ ਜੀ ਉਹ ਬਹੁਤ ਜ਼ਰੂਰੀ ਆ। ਇਹ ਘੱਟੋ ਘੱਟ 2 ਸਾਲ ਸੇਵਾ ਮੰਗਦਾ ਜੀ, ਬੱਚਿਆਂ ਵਾਂਗੂ ਸੇਵਾ ਮੰਗਦਾ, ਫਿਰ ਉਹ ਤੋਂ ਬਾਅਦ ਜਿਹੜਾ ਉਹ ਨਿਕਲ ਜਾਂਦਾ। ਜੇ 550 ਸਾਲਾਂ ਦੇ ਮੌਕੇ ਦੇ ਉੱਤੇ 550 ਬੂਟਾ, ਜੇ ਇਹ ਮੁਹਿੰਮ ਜਿਹੜੀ ਹੈ ਜੀ ਕਿਤੇ ਪੰਜਾਬ ਚੱਲਦੀ ਆ, 12,500 ਪਿੰਡ ਆ, ਚਲੋ ਸਾਰਾ ਪਿੰਡ ਨਹੀਂ ਲਾਊਗਾ, ਸਾਰੇ ਪਿੰਡ ਨਹੀਂ ਲਾਉਣਗੇ, ਜੇ ਅੱਧੇ ਪਿੰਡ ਵੀ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋ ਜਾਣ, 550 ਬੂਟਾ ਲਾਉਣਾ, ਕਿਉਂਕਿ ਜੇ ਇਹਨੂੰ ਨਾਲ ਧਰਮ ਦਾ ਨਾਮ ਜਿਹੜਾ ਜੀ ਉਹ ਦੇ ਦਿੱਤਾ ਜਾਵੇ ਤੇ ਉਹਨੂੰ ਪਾਲ ਵੀ ਲੈਣਗੇ। ਮੇਰੇ ਕੋਲ ਇੱਕ ਘਰ ਸੀਗਾ ਜੀ ਇੱਥੇ ਪਟਿਆਲੇ ਦੇ ਵਿੱਚ, ਜਿੱਥੇ ਮੈਂ ਪਹਿਲਾਂ ਰਹਿੰਦਾ ਸੀਗਾ, ਉੱਥੇ ਇੱਕ ਨਿੰਮ ਦਾ ਬੂਟਾ ਲਾਇਆ ਸੀ ਜੀ। ਬੂਟੇ ਤਾਂ ਹੁਣ ਵੀ ਮੇਰੇ ਕੋਲ ਬਹੁਤ ਆ ਜੀ, ਜਿੰਨੇ ਲੱਗੇ ਹੋਏ ਆ। ਉਹ ਨਾ ਜੀ ਮੈਨੂੰ ਦੁੱਖ ਬੜਾ ਸੀ, ਉਹ ਮੈਨੂੰ ਇੱਕ ਵਾਰੀ ਉਹ ਵੇਚਣਾ ਪੈ ਗਿਆ, ਮੈਂ ਕੈਨੇਡਾ ਉਦੋਂ ਆ ਗਿਆ ਸੀ, ਤਾਂ ਉਹਦਾ ਇੱਕ ਤਰੀਕਾ ਜਿਹੜਾ ਜੀ ਉਹਨਾਂ ਨੂੰ ਦਿੱਤਾ। ਮੈਂ ਉਹਨਾਂ ਨੂੰ ਕਿਹਾ ਜੀ, ਇੱਕ ਬਾਬਾ ਜੀ ਆਏ ਸੀ, ਉਹ ਬੂਟਾ ਲਾ ਗਏ ਤੇ ਉਹ ਕਹਿੰਦੇ ਸੀ ਵੀ ਇਹ ਬੂਟਾ ਪੱਟਣਾ ਨਹੀਂ। ਮੈਂ ਕਈ ਵਾਰੀ ਕਿਤੇ ਉੱਧਰੋਂ ਲੰਘਾ ਤਾਂ ਮੈਂ ਇਹੀ ਦੇਖਦਾ ਉਹਨਾਂ ਕੋਲ ਬੂਟਾ ਲੱਗਿਆ ਹੋਇਆ, ਕਿਉਂਕਿ ਉਹ ਕਿਸੇ ਬਾਬੇ ਨੇ ਬੂਟਾ ਨਹੀਂ ਸੀ ਲਾਇਆ ਜੀ, ਉਹ ਆਪ ਹੀ ਬੂਟਾ ਮੈਂ ਲਾਇਆ ਸੀਗਾ। ਤੇ ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਜੇ 550 ਬੂਟਾ ਲੱਗ ਜਾਂਦਾ ਤਾਂ ਲੋਕ ਉਹਨੂੰ ਧਾਰਮਿਕ ਜਿਹੜਾ ਜੀ ਉਹ ਸਮਝ ਕੇ ਉਹਨੂੰ ਪਾਲਣਗੇ। ਤੇ ਜੇ ਉਹਦੇ ਵਿੱਚੋਂ ਅੱਧਾ ਵੀ ਜਿਹੜਾ ਜੀ ਅੱਧੇ ਵੀ ਪਲ ਗਏ ਪਿੰਡਾਂ ਦੇ ਵਿੱਚ, ਤੇ ਕਾਇਆ ਪਲਟ ਜਿਹੜੀ ਹੈ ਨਾ ਜੀ ਉਹ ਹੋ ਸਕਦੀ ਹੈ ਪੰਜਾਬ ਦੀ ਬੂਟਿਆਂ ਵਾਲੇ ਚੀਜ਼ ਤੋਂ। ਐਤਕੀ ਥੋੜੀ ਜਿਹੀ ਅਵੇਅਰਨੈਸ ਜਿਹੜੀ ਹੈ ਜੀ ਉਹ ਦਿਸੀ ਆ, ਬਰਸਾਤਾਂ ਦੇ ਮੌਸਮ ਦੇ ਵਿੱਚ ਬੂਟੇ ਜਿਹੜੇ ਉਹ ਲੱਗੇ ਆ। ਬਾਕੀ ਕੁਦਰਤ ਨੇ ਮਿਹਰ ਕੀਤੀ ਆ, ਇਹ ਤੁਹਾਡੀ ਗੱਲ ਠੀਕ ਹੈ। ਐਤਕੀ ਮੀਂਹ ਜਿਹੜੇ ਆ ਜੀ ਉਹ ਪਏ ਆ, ਹੁਣ ਅਗਲੇ 3 ਦਿਨ ਫੇਰ ਮੀਂਹ ਜਿਹੜੇ ਹੈਗੇ ਆ, ਜਿਹੜਾ ਮਿੱਟੀ ਘੱਟਾ ਜਿਹਾ ਹੈ ਉਹ ਬੂਟਿਆਂ ਤੋਂ ਫੇਰ ਜਿਹੜਾ ਜੀ ਉਹ ਲੱਥ ਜੂਗਾ, ਇਹ ਤੁਰ ਪੈਣਗੇ ਤਕਰੀਬਨ ਜਿਹੜੇ ਜੀ ਉਹ ਨਿਕਲ ਜਾਣਗੇ। ਜੇ ਕਿਤੇ ਇਹਨੂੰ ਏਦਾਂ ਤੁਹਾਡੇ ਵਰਗੀ ਸੋਚ ਵਰਗੇ ਜਿਹੜੇ ਜੀ ਉਹ ਕੁਝ ਲੋਕ ਆ ਜਾਣ ਤੇ ਉਹ ਬੈਟਰ ਜਿਹੜਾ ਜੀ ਉਹ ਕਰ ਸਕਦੇ ਆ। ਜਰਨੈਲ ਸਿੰਘ ਅਟਵਾਲ ਜੀ, ਸਤਿ ਸ਼੍ਰੀ ਅਕਾਲ। ਹੈਲੋ ਭੈਣ ਜੀ, ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਭੈਣ ਜੀ ਇੰਨਾ ਸੋਹਣਾ ਪ੍ਰੋਗਰਾਮ ਦਿੰਦੇ ਆ ਕਿ ਆ ਦੇਖੋ ਪੰਨੂ ਸਾਹਿਬ ਨੂੰ ਲਿਆਏ, ਇੰਨਾ ਅੱਛਾ ਪੱਤਰਕਾਰ ਆ, ਤੇ ਪਰ ਅਸੀਂ ਲੋਕ ਨਾ ਸਵਾਲ ਪੁੱਛਣ ਦੀ ਬਜਾਏ ਕ੍ਰਿਟੀਸਾਈਜ਼ ਕਰਨਾ ਜਾਣਦੇ ਆ। ਹੁਣ ਤੱਕ ਸਾਰੇ ਕਾਲਰਾਂ ਨੇ ਬੜਾ ਸੋਹਣਾ ਦੂਸਰਾ ਕੀਤਾ, ਪਰ ਇੱਕ ਕਾਲਰ ਸੀ ਜਿਹੜਾ ਉਹਦਾ ਨੂੰ ਕੀ ਆ ਪੱਤਰਕਾਰਾਂ ਨੂੰ ਦੂਸਰਾ ਕਰਦਾ, ਉਹ ਅਸੀਂ ਲੋਕ ਸਮਝਦੇ ਨਹੀਂ ਕਿ ਕਿੱਥੇ ਕੀ ਗੱਲ ਕਰਨੀ ਆ। ਬਾਕੀ ਤੁਹਾਡਾ ਰਿਗਾਰਡ ਆ ਤੇ ਪੰਨੂ ਸਾਹਿਬ ਦਾ ਵੀ ਥੈਂਕ ਯੂ। ਮੈਂ ਤਾਂ ਇੰਨਾ ਹੀ ਕਹੂੰਗਾ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ। ਜਸਵੀਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਪੰਨੂ ਸਾਹਿਬ ਨੂੰ ਸਵਾਲ ਇਹ ਹੈ ਜੀ, ਪੰਨੂ ਸਾਹਿਬ ਦੱਸੋ ਵੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਨੇ ਉਹ ਸਾਰੇ ਕਿੰਨੀਆਂ ਤਨਖਾਹਾਂ ਲੈਂਦੇ ਆ ਮਹੀਨੇ ਦੇ? ਜਿਵੇਂ ਆਪਣੇ ਜਥੇਦਾਰ ਸਾਹਿਬ ਤਾਂ ਕਹਿੰਦੇ ਵੀ 92,000 ਦੀ ਮਹੀਨੇ ਦੀ ਤਨਖਾਹ ਹੈਗੀ ਉਹਨਾਂ ਦੀ, ਤੇ ਜਿਹੜਾ ਸਾਰਾ ਚੜਾਵਾ ਸੰਗਤ ਦਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਚੜ੍ਹਦਾ ਨਾ ਕਿ ਕਿਸੇ ਹੋਰ ਨੂੰ, ਤੇ ਉਹਦੀ ਖਾਤਰ ਤਾਂ ਯਾਰ ਹੁੰਦਾ ਹੀ ਨਹੀਂ। ਤੇ ਇਹਨਾਂ ਦਾ ਆਪਣਾ ਗੁਰੂ ਤਾਂ ਉਹਨੂੰ ਨਹੀਂ ਸਮਝਦੇ, ਚਲੋ ਅੰਪਲਾਇਰ ਹੀ ਸਮਝ ਲੈਣ। ਇਸ ਕਰਕੇ ਵੀ ਇਹ ਤੁਸੀਂ ਕਿਸੇ ਇਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਜਾਂ ਅਹੁਦੇਦਾਰਾਂ ਨੂੰ ਪੁੱਛੋ ਵੀ ਤੁਸੀਂ ਆਪਣੇ ਅੰਪਲਾਇਰ ਨੂੰ ਜਾਂ ਉਹਦੀ ਬੇਇੱਜ਼ਤੀ ਨੂੰ ਤੁਸੀਂ ਨਹੀਂ ਰੋਂਦੇ ਬਈ ਬਾਕੀ ਸਾਰਾ ਮੁਲਕ ਰੋਈ ਜਾਂਦਾ, ਪੁੱਛੋ ਜੀ। ਥੈਂਕ ਯੂ ਜੀ। ਇਹ ਬਹੁਤ ਵੱਡਾ ਸਵਾਲ ਹੈ ਜੀ। ਬਿਲਕੁਲ ਜਿਹੜੇ ਉਹਦੇ ਵਿੱਚ ਕੰਮ ਕਰਨ ਵਾਲੇ ਨੇ ਜੀ ਇੰਪਲੋਈ, ਚਲੋ ਉਹ ਤਾਂ ਉਹਨਾਂ ਦੇ ਉੱਤੇ ਤਾਂ ਉਹ ਵਿਚਾਰਿਆਂ ਦੀਆਂ ਨੌਕਰੀਆਂ ਨੇ, ਉਹ ਕੀ ਕਰਨ ਫਸੇ ਹੋਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤਾਂ ਬੋਲ ਸਕਦੇ ਆ ਜੀ, ਜਿਹੜੇ
ਉਸੇ ਹੀ ਜਿਹੜੇ ਗੁਰੂ ਗ੍ਰੰਥ ਸਾਹਿਬ ਜਿੱਥੇ ਪਏ ਨੇ ਜਿਹੜੇ ਗੁਰਦੁਆਰਿਆਂ ਦੇ ਵਿੱਚ, ਉਹਨਾਂ ਦੀ ਸਾਂਭ ਸੰਭਾਲ ਦੇ ਵਾਸਤੇ ਇਹ ਬਣੀ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਕੋਈ ਬਿਲਡਿੰਗ ਦੀ ਸਾਂਭ ਸੰਭਾਲ ਲਈ ਤਾਂ ਨਹੀਂ ਬਣੀ। ਜੇ ਉਸ ਬਿਲਡਿੰਗ ਦੇ ਵਿੱਚੋਂ ਆਪਾਂ ਗੁਰੂ ਗ੍ਰੰਥ ਸਾਹਿਬ ਸਾਈਡ ਤੇ ਕਰ ਦਿੰਦੇ ਹਾਂ, ਪਾਸੇ ਕਰ ਦਿੰਦੇ ਹਾਂ, ਉੱਥੋਂ ਚੁੱਕ ਲੈਂਦੇ ਹਾਂ, ਉਹਦੀ ਤਾਂ ਕੋਈ ਮਹੱਤਤਾ ਹੀ ਨਹੀਂ ਗੀ, ਉਹਦੀ ਕੋਈ ਅਹਿਮੀਅਤ ਨਹੀਂ ਗੀ। ਮਹੱਤਤਾ ਤਾਂ ਉਹਦੀ ਹੈ ਨਾ ਜੀ, ਗੁਰੂ ਸਾਹਿਬ ਦੀ ਮਹੱਤਤਾ ਆ। ਜੇ ਉਹਦੇ ਵਾਸਤੇ ਅੱਜ ਬੋਲ ਨਹੀਂ ਰਹੇ ਤੇ ਅਕਾਲੀ ਦਲ ਜਿਹੜਾ ਜੀ ਉਹ ਕੰਟੀਨਿਊਸ ਹੋਰ ਦੀਆਂ ਹੋਰ ਗੱਲਾਂ ਕਰੀ ਜਾ ਰਿਹਾ, ਉਸ ਪਾਸੇ ਵੱਲ ਤਾਂ ਆਉਂਦਾ ਹੀ ਨਹੀਂ, ਬੇਅਦਬੀ ਦੀਆਂ ਘਟਨਾਵਾਂ ਵੱਲ ਤਾਂ ਆਉਂਦਾ ਹੀ ਨਹੀਂ ਜੀ। ਬੇਅਦਬੀ ਵਾਲੇ ਮਾਮਲੇ ਦੇ ਉੱਤੇ ਜੇ ਇਹ ਬੋਲ ਪੈਣਗੇ ਅੱਜ ਤੇ ਸਮਾਂ ਹੈ, ਨਹੀਂ ਤਾਂ ਸਿੰਪਲ ਜੀ ਗੱਲ ਹੈ ਜੀ, ਇਤਿਹਾਸ ਨੇ ਇਹਨਾਂ ਲੋਕਾਂ ਨੂੰ ਵੀ ਮੁਆਫ ਨਹੀਂ ਕਰਨਾ ਜੀ। ਜਦੋਂ ਲੋੜ ਸੀਗੀ ਉਦੋਂ ਇਹ ਬੋਲੇ ਨਹੀਂ। ਜਿਹੜੇ ਇਸ ਵੇਲੇ ਬੋਲ ਰਹੇ ਆ, ਤੁਸੀਂ ਆ ਨਿੱਕੇ ਘੁੰਮਣਾ ਦੀ ਗੱਲ ਕੀਤੀ ਆ, ਤੁਸੀਂ ਉਹ ਵੀਡੀਓ ਦੇਖਣਾ, ਲੋਕਾਂ ਦੇ ਵਿੱਚ ਰੋਹ ਤਾਂ ਦੇਖੋ ਕਿਹੋ ਜਿਹਾ ਜਿਹੜਾ ਜੀ ਉਹ ਫੈਲ ਰਿਹਾ, ਪਰ ਇਹਨਾਂ ਨੂੰ ਅਜੇ ਵੀ ਜਿਹੜੀ ਸਮਝ ਨਹੀਂ ਆ ਰਹੀ ਕਿ ਇਹ ਰੋਹ ਕਿਹੋ ਜਿਹਾ ਆ ਔਰ ਇਹ ਕਿੱਧਰ ਨੂੰ ਪੰਜਾਬ ਨੂੰ ਜਿਹੜਾ ਜੀ ਉਹ ਲੈ ਤੁਰੂਗਾ। ਇਹ ਸਮਾਂ ਹੈ ਜਦੋਂ ਇੱਕ ਭਾਈ ਸਾਹਿਬ ਨੇ ਕਿਹਾ ਸੀ ਕਿ ਸਾਰੇ ਜਿਹੜੇ ਜੀ ਉਹ ਇਕੱਠੇ ਕਿਉਂ ਨਹੀਂ ਹੋ ਜਾਂਦੇ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਇੱਕ ਮੀਟਿੰਗ ਜਿਹੜੀ ਜੀ ਕਰ ਲੈਣ ਮੈਂਬਰ ਜਿਹੜੇ ਨੇ, ਵਕਤ ਜਾਊਗਾ ਪੈ ਜੀ ਕਿੱਦਾਂ ਨਹੀਂ ਇਹਦੇ ਉੱਤੇ ਜਿਹੜਾ ਜੀ ਇਹ ਬੋਲਣਗੇ ਅਕਾਲੀ ਦਲ ਵਾਲੇ, ਅਕਾਲੀ ਦਲ ਬਾਦਲ ਵਾਲੇ ਜਿਹੜਾ ਜੀ ਉਹ ਕਿਵੇਂ ਨਹੀਂ ਗੱਲ ਕਰਨਗੇ। ਪਰ ਸਵਾਲ ਇਹ ਹੈ ਕਿ ਇਹਨਾਂ ਨੂੰ ਪੈਸੇ ਦੇ ਲਾਲਚ ਦੇ ਵਿੱਚ, ਔਰ ਇੱਕ ਤਾਂ ਪੈਸੇ ਦਾ ਲਾਲਚ ਜਿਹੜੇ ਜੀ ਇਹਨਾਂ ਨੂੰ ਭੱਤੇ ਵਗੈਰਾ ਬਹੁਤ ਮਿਲਦੇ ਆ ਜੀ, ਉਹ ਲਾਲਚ ਦੇ ਤਹਿਤ ਇਹਨਾਂ ਨੂੰ ਦਬ ਲਿਆ ਗਿਆ। ਦੂਜਾ ਇਹਨਾਂ ਨੂੰ ਕੀਤਾ ਕੀ ਗਿਆ, ਇਹਨਾਂ ਦੇ ਰਿਸ਼ਤੇਦਾਰ ਫਿੱਟ ਕਰ ਦਿੱਤੇ ਗਏ। ਤੁਸੀਂ ਦੇਖਿਆ ਹੋਣਾ ਜਦੋਂ ਕਿਰਪਾਲ ਸਿੰਘ ਬਡੂੰਗਰ ਹੁਰੀ ਹਟਾਏ ਗਏ ਆ ਅਹੁਦੇ ਤੋਂ, ਗੋਬਿੰਦ ਸਿੰਘ ਲੌਂਗੋਵਾਲ ਲਾਏ ਗਏ ਆ, ਤੇ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਜਿਹੜੇ ਇੰਪਲੋਈ ਆ ਉਹ ਹਟਾਏ ਸੀ। ਕਿਉਂ ਹਟਾਏ ਸੀ? ਕਿਉਂਕਿ ਕਿਰਪਾਲ ਸਿੰਘ ਬਡੂੰਗਰ ਹੁਰੀ ਆਪਣੇ ਰਿਸ਼ਤੇਦਾਰ ਨੇੜੇ ਤੇੜੇ ਵਾਲੇ ਜਿਹੜੇ ਜੀ ਉਹ ਭਰਤੀ ਕਰ ਗਏ। ਉਹ ਕਹਿੰਦੇ ਇਹਦੀ ਜਗ੍ਹਾ ਤੇ ਹੁਣ ਮੈਂ ਆ ਗਿਆ, ਮੈਂ ਆਪਣੇ ਰਿਸ਼ਤੇਦਾਰ ਕਰੂੰਗਾ। 72 ਰਿਸ਼ਤੇਦਾਰ ਅਕਾਲ ਤਖਤ ਦੇ ਜਥੇਦਾਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇੰਪਲੋਈ ਨੇ। ਤੁਸੀਂ ਉਹਨਾਂ 72 ਜਿਹੜੇ ਇੰਪਲੋਈ ਨੇ ਉਹਨਾਂ ਦੀ ਤਨਖਾਹ ਵੀ ਨਾਲ ਜਿਹੜਾ ਜੀ ਕਾਊਂਟ ਕਰੋ। ਇਹ ਤਾਂ ਘੁਣ ਲੱਗਿਆ ਪਿਆ ਜੀ, ਘੁਣ ਵਾਂਗੂ ਖਾਈ ਜਾ ਰਹੇ ਆ। ਸਵਾਲ ਤੁਹਾਡਾ ਠੀਕ ਆ, ਪੈਸੇ ਤਾਂ ਜਿਹੜੇ ਚੜ੍ਹਦੇ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਨੂੰ ਚੜ੍ਹਦੇ ਆ, ਇਹਨਾਂ ਨੂੰ ਥੋੜੀ ਚੜ੍ਹਦੇ ਆ ਜੀ। ਪਰ ਉਹ ਖਰਚੇ ਕਿਵੇਂ ਜਾ ਰਹੇ ਆ ਸਭ ਦੇ ਸਾਹਮਣੇ ਆ ਜੀ। ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਗਰਾਂ ਦੇ ਵਿੱਚੋਂ ਸਿਆਸੀ ਰੈਲੀਆਂ ਦੇ ਵਾਸਤੇ ਲੰਗਰ ਜਿਹੜਾ ਜੀ ਉਹ ਬਣ ਕੇ ਆਉਂਦਾ, ਪੈਕ ਹੋ ਕੇ ਉੱਥੋਂ ਜਿਹੜਾ ਜੀ ਆਉਂਦਾ। ਇਹ ਤਾਂ ਭੋਗਾਂ ਦੇ ਉੱਤੇ ਵੀ ਆਪਣੇ ਜਿਹੜਾ ਜੀ ਲੰਗਰ ਉੱਥੋਂ ਹੀ ਲੈ ਆਉਂਦੇ। ਕਿਉਂ ਨਹੀਂ ਜਵਾਬ ਉਹਨਾਂ ਚੀਜ਼ਾਂ ਦਾ ਦਿੰਦੇ? ਗੱਲ ਸਿਰਫ ਇਹ ਨਹੀਂ ਕਿ ਇੱਕ ਪਰਿਵਾਰ ਦੀ, ਕਿ ਇੱਕ ਪਰਿਵਾਰ ਜਿਹੜਾ ਕਿ ਇਹਨਾਂ ਘਟਨਾਵਾਂ ਦੇ ਵਾਸਤੇ ਕਥਿਤ ਰੂਪ ਦੇ ਵਿੱਚ ਦੋਸ਼ੀ ਕਿਹਾ ਜਾਂਦਾ, ਜਿਹੜੇ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਆ, ਅਜੇ ਤੱਕ ਜਿਹੜਾ ਜੀ ਉਹ ਬੋਲਦੇ ਨੇਗੇ। ਖਾਸ ਤੌਰ ਦੇ ਉੱਤੇ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੁਹਾਡੇ ਹੀ ਵਿੱਚੋਂ ਨੇ, ਤੁਹਾਡੇ ਸਾਰਿਆਂ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਨੇ। ਕਿਉਂ ਨਹੀਂ ਉਹਨਾਂ ਨੂੰ ਜਿਹੜਾ ਜੀ ਉਹ ਫੋਨ ਕਰਕੇ ਤੁਸੀਂ ਇਹ ਗੱਲ ਜਿਹੜੀ ਜੀ ਉਹਨਾਂ ਦੇ ਕੰਨਾਂ ਤੱਕ ਪਾਉਂਦੇ ਕਿ ਤੁਸੀਂ ਬੋਲੋ, ਜੇ ਹੁਣ ਨਾ ਬੋਲੇ ਤੇ ਲੋਕਾਂ ਨੇ ਕੱਲ ਨੂੰ ਬੋਲਣ ਜੋਗੇ ਨਹੀਂ ਛੱਡਣਾ ਜੀ। ਸਾਡੇ ਲਾਸਟ ਕਾਲਰ ਨੇ ਭੁਪਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੈਂ ਤੁਹਾਡੇ ਵਿਚਾਰ ਪੁੱਛਣੇ ਸੀਗੇ। ਜਿਵੇਂ ਹੁਣ ਬਲਗਾੜੀ ਦਾ ਮੋਰਚਾ ਚੱਲਦਾ ਹੈ, ਮਤਲਬ ਕਿ 5-6 ਮਹੀਨੇ ਤੋਂ ਹੋ ਹੀ ਗਿਆ ਤੇ ਡੈਫੀਨੇਟਲੀ ਤਾਂ ਚੱਲ ਹੋ ਰਿਹਾ। ਹਾਂਜੀ, ਤੇ ਇਹਨਾਂ ਨੂੰ ਚਾਹੀਦਾ ਨਹੀਂ ਕਿ ਕੋਈ ਪਾਰਟੀ ਅੱਗੇ ਲਿਆਉਣ, ਤੀਜੀ ਪਾਰਟੀ ਕਿਸੇ ਨੂੰ ਨੇਤਾ ਬਣਾਉਣ ਤੇ ਲੋਕਾਂ ਨੂੰ ਕਹਿਣ ਵੀ ਇਹਨੂੰ ਵੋਟ ਪਾਓ। ਜੇ ਅਗਲੇ ਸਾਲ ਜਿਹੜੀ ਵੋਟਾਂ ਆ ਰਹੀਆਂ, ਜੇ 6 ਤੋਂ 8 ਸੀਟਾਂ ਜਿੱਤ ਵੀ ਜਾਂਦੇ ਆ ਤੇ ਕਾਂਗਰਸ ਨੂੰ ਕੰਨ ਹੋ ਜਾਏਗੀ ਕੈਪਟਨ ਨੂੰ, ਫਿਰ ਉਹ ਕੁਛ ਕਰਨਗੇ ਜੀ। ਇਸ ਬਾਰੇ ਸਾਡੇ ਵਿਚਾਰ ਸੁਣਨਾ ਚਾਹੁੰਦੇ। ਥੈਂਕ ਯੂ। ਬੰਦ ਨਾ ਕਰੋ ਜੀ। ਦੇਖੋ, ਮੈਂ ਇਹ ਬਹੁਤ ਕਲੀਅਰ ਹੈ ਇਸ ਮਾਮਲੇ ਦੇ ਉੱਤੇ ਕਿ ਇਹਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਜੇ ਇਹਦਾ ਸਿਆਸੀਕਰਨ ਹੋ ਗਿਆ, ਜੇ ਆਪਾਂ ਇਹਦੇ ਵਿੱਚੋਂ ਇੱਕ ਸਿਆਸੀ ਪਾਰਟੀ ਲੱਭਣੀ ਸ਼ੁਰੂ ਕਰ ਦਿੱਤੀ, ਜਿਹੜਾ ਬਰਗਾੜੀ ਦੇ ਵਿੱਚ ਇਕੱਠ ਹੋਇਆ, ਚਾਹੇ 7 ਵਾਲਾ ਚਾਹੇ 14 ਵਾਲਾ, ਅਸੀਂ ਗਲਤ ਹੋਵਾਂਗੇ ਜੀ ਉਸ ਮਾਮਲੇ ਦੇ ਉੱਤੇ। ਇਹਦਾ ਮਤਲਬ ਇਹ ਹੋਊਗਾ ਕਿ ਸਾਡਾ ਮਕਸਦ ਕੁਝ ਹੋਰ ਹੈ ਇਸ ਇਕੱਠ ਦੇ ਪਿੱਛੇ। ਇਸ ਮਾਮਲੇ ਦੇ ਉੱਤੇ ਬਹੁਤ ਇਮਾਨਦਾਰ ਜਿਹੜਾ ਜੀ ਉਹ ਰਹਿਣਾ ਚਾਹੀਦਾ, ਕਿਉਂਕਿ ਮਾਮਲਾ ਇਹ ਇਮੋਸ਼ਨਲ ਹੈ। ਇਹ ਗੁਰੂ ਸਾਹਿਬ ਦੀ ਬੇਅਦਬੀ ਦੇ ਨਾਲ ਜੁੜਿਆ ਹੋਇਆ। ਇਹ ਨਾ ਤੁਸੀਂ ਸੋਚੋ ਜੀ ਕਿ 5 ਸੀਟਾਂ ਆ ਗਈਆਂ, 6 ਸੀਟਾਂ ਆ ਜਾਣਗੀਆਂ ਜਿਹੜੀਆਂ ਜੀ ਉਹ ਕੈਪਟਨ ਸਾਹਿਬ ਨੂੰ ਕੋਈ ਜਿਹੜਾ ਜੀ ਸੁਨੇਹਾ ਜਾਊਗਾ। ਨਹੀਂ, ਇਸ ਤਰ੍ਹਾਂ ਨਹੀਂ ਜਿਹੜਾ ਜੀ ਉਹ ਚੁੱਕਣਾ ਚਾਹੀਦਾ। ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਸਤੇ ਜਿਹੜਾ ਜੀ ਉਹ ਸੋਚਿਆ ਜਾਣਾ ਚਾਹੀਦਾ, ਉਹ ਧਾਰਮਿਕ ਤੌਰ ਦੇ ਉੱਤੇ ਜਿਹੜਾ ਜੀ, ਕਿਉਂਕਿ ਇਹ ਤਕਰੀਬਨ ਜਿਹੜੇ ਆਗੂ ਇੱਥੇ ਬੈਠੇ ਨੇ ਉਹ ਸਿਆਸੀ ਨਹੀਂ ਹੈਗੇ, ਰਾਜਸੀ ਨਹੀਂ ਹੈਗੇ। ਦੂਜੀ ਗੱਲ, ਇੱਕ ਗੱਲ ਸਾਨੂੰ ਐਕਸੈਪਟ ਕਰਨੀ ਚਾਹੀਦੀ ਹੈ ਕਿ ਇਸ ਵੇਲੇ ਕੌਮ ਜਿਹੜੀ ਆ ਉਹ ਲੀਡਰਲੈਸ ਹੈ। ਉਹਦੇ ਕੋਲੇ ਇਸ ਤਰ੍ਹਾਂ ਦਾ ਕੋਈ ਲੀਡਰ ਨਹੀਂ ਹੈਗਾ ਧਾਰਮਿਕ ਤੌਰ ਦੇ ਉੱਤੇ ਜਿਹੜਾ ਕਿ ਉਹਦੀ ਅਗਵਾਈ ਕਰ ਸਕੇ ਔਰ ਪੂਰੀ ਦੀ ਪੂਰੀ ਸਮੁੱਚੀ ਕੌਮ ਜਿਹੜੀ ਆ ਜੀ ਉਹਦੇ ਪਿੱਛੇ ਲੱਗ ਤੁਰੇ। ਇਹ ਬਿਲਕੁਲ ਅਸਲੀਅਤ ਆ ਜੀ, ਕੌੜੀ ਅਸਲੀਅਤ ਆ ਇਹ
ਇਸ ਕਰਕੇ ਵੀ ਉਹ ਵੀ ਜਿਹੜਾ ਦੀ ਬੈਠੇ ਉੱਥੇ ਜਾਣਦੇ ਆ ਕਿ ਜੇ ਇੱਕ ਬੰਦੇ ਦੀ ਗੱਲ ਜਿਹੜੀ ਵੀ ਕਰਤੀ ਕਿ ਠੀਕ ਆ ਇਸ ਬੰਦੇ ਨੂੰ ਅਸੀਂ ਜਿਹੜਾ ਦੀ ਨੇਤਾ ਚੁਣ ਲਿਆ, ਚਲੋ ਹੁਣ ਇਹਦੇ ਪਿੱਛੇ ਲੱਗੋ, ਇਹ ਪੋਸੀਬਲ ਨਹੀਂ ਹੋਣਾ ਜੀ। ਉਹਦੇ ਪਿੱਛੇ ਲੋਕ ਨਹੀਂ ਆਉਣੇ। ਇਹ ਰਿਐਲਿਟੀ ਆ, ਕੰਧ ਉੱਤੇ ਲਿਖੀ ਹੋਈ ਸੱਚਾਈ ਆ। ਜੇ ਉੱਥੇ ਲੋਕ ਗਏ ਆ ਤੇ ਉਹ ਗੁਰੂ ਗ੍ਰੰਥ ਸਾਹਿਬ ਕਰਕੇ ਜਿਹੜਾ ਦੀ ਉਹ ਗਏ ਆ, ਕਿਸੇ ਨੇਤਾ ਦੇ ਕਰਕੇ ਨਹੀਂ ਗਏ। ਜੇ ਕਿਸੇ ਨੂੰ ਵਹਿਮ ਹੈ ਕਿ ਉਹਦੇ ਕਰਕੇ ਗਏ ਆ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਇਸ ਬੇਅਦਬੀ ਦੀ ਜਿਹੜੀ ਘਟਨਾਵਾਂ ਹੋਈਆਂ ਨੇ ਇਹਨੂੰ ਸਾਈਡ ਤੇ ਰੱਖ ਕੇ ਆਪਣਾ ਸਿਆਸੀ ਇਕੱਠ ਕਰਕੇ ਦੇਖ ਲਏ। ਇਸ ਕਰਕੇ ਇਹਦੇ ਵਿੱਚੋਂ ਸਿਆਸੀ ਪਾਰਟੀ ਦੀ ਖੋਜ ਕਰਨੀ ਗਲਤੀ ਹੋਊਗੀ, ਔਰ ਐਸੀ ਗਲਤੀ ਹੋਊਗੀ ਜਿਹੜੀ ਇਤਿਹਾਸ ਦੇ ਵਿੱਚ ਮੁੜ ਕੇ ਸਾਨੂੰ ਜਿਹੜਾ ਦੀ ਉਹ ਮਾਫ ਨਹੀਂ ਕਰੂਗੀ। ਕਿਉਂਕਿ ਜੇ ਹੁਣ ਇਨਸਾਫ ਨਾ ਮਿਲਿਆ, ਹੁਣ ਦੋਸ਼ੀ ਜਿਹੜੇ ਉਹ ਫੜੇ ਨਾ ਗਏ, ਮੁੜ ਕੇ ਇਹ ਜਿਹੜਾ ਦੀ ਫੜੇ ਨਹੀਂ ਜਾਣੇ। ਕਹਿਣ ਵਾਲੇ ਜਿਹੜੇ ਨਹੀਂ ਚਾਹੁੰਦੇ ਕਿ ਇੱਥੇ ਇਹ ਦੋਸ਼ੀ ਫੜੇ ਜਾਣ, ਉਹਨਾਂ ਕੋਲੇ ਇੱਕ ਬੈਠਿਆਂ ਬਿਠਾਇਆ ਉਹ ਤੁਸੀਂ ਇਸ਼ੂ ਦੇ ਦਿਓਗੇ ਵੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਇਹਨਾਂ ਦਾ ਮਕਸਦ ਜਿਹੜਾ ਸਿਆਸੀ ਹੈ, ਇਹਨਾਂ ਨੂੰ ਤਾਂ ਸਿਆਸੀ ਪਾਰਟੀ ਜਿਹੜੀ ਬਣਾਉਣੀ ਸੀ। ਇਸ ਕਰਕੇ ਜੇ ਇਨਸਾਫ ਲੈਣਾ ਇਸ ਮਾਮਲੇ ਦੇ ਉੱਤੇ, ਇਹਦੇ ਚੋਂ ਸਿਆਸੀ ਪਾਰਟੀ ਨਾ ਲੱਭੋ, ਇਹਦੇ ਵਿੱਚੋਂ ਸੀਟਾਂ ਨਾ ਗਿਣੋ ਕਿ ਕਿਹਨੂੰ ਕਿੰਨੀਆਂ ਆਉਣਗੀਆਂ। ਇੱਕੋ ਚੀਜ਼ ਜਿਹੜੀ ਹੈ ਜੀ ਉਹ ਮਕਸਦ ਰੱਖ ਕੇ ਤੁਰੋ ਕਿ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਹੋਣੇ ਚਾਹੀਦੇ ਆ, ਤਾਂ ਇਨਸਾਫ ਮਿਲੂ। ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।